ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਆਸ ਕਰਨੇ ਆ ਤੁਸੀਂ ਠੀਕ ਠਾਕ, ਹੱਸਦੇ ਵਸਦੇ ਖੁਸ਼ਬਾਸ਼ ਤੇ ਰਾਜ਼ੀ ਬਾਜ਼ੀ ਹੋਗੇ। ਜਿੱਥੋਂ ਤੱਕ ਗੱਲ ਜਨਾਬ ਮੇਰੀ, ਮੈਂ ਬਿਲਕੁਲ ਠੀਕ ਠਾਕ, ਫਿਟ ਫਾਟ ਖੁਸ਼ਬਾਸ਼ ਰਾਜ਼ੀ ਬਾਜ਼ੀ ਦੇ ਪ੍ਰੋਗਰਾਮ ਘਰ ਸੰਸਾਰ ਲੈ ਕੇ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਜੀ ਜਨਾਬ। ਅੱਜ ਦਾ ਪ੍ਰੋਗਰਾਮ ਜਿਹੜਾ ਨਾ ਬੜਾ ਹੀ ਖਾਸ ਹੈਗਾ। ਐਕਸਾਈਟਮੈਂਟ ਦੇ ਵਿੱਚ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਕਿ ਮੈਂ ਜਿਹੜੇ ਆਪਣੇ ਸਰੋਤੇ ਨੇ ਉਹਨਾਂ ਨੂੰ ਕਿੱਦਾਂ ਦੱਸਾਂ ਕਿ ਅੱਜ ਤੁਸੀਂ ਸਾਨੂੰ ਸਿਰਫ ਸੁਣ ਨਹੀਂ ਰਹੇ, ਤੁਸੀਂ ਵੇਖ ਵੀ ਰਹੇ ਹੋ। ਪਰ ਮੈਨੂੰ ਕੱਲੀ ਨੂੰ ਨਹੀਂ ਵੇਖ ਰਹੇ, ਮੇਰੇ ਨਾਲ ਵੀ ਰਾਣੀ ਜੀ ਮੌਜੂਦ ਨੇ। ਰਾਣੀ ਜੀ ਜੀ ਆਇਆਂ ਨੂੰ ਕਹਿੰਦੇ ਪ੍ਰੋਗਰਾਮ 'ਚ। ਬਹੁਤ ਬਹੁਤ ਧੰਨਵਾਦ ਪ੍ਰਵੀਨ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਰਾਣੀ ਕਾਲੋ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਜੀ ਸਰੋਤਿਓ, ਹਾਜ਼ਰ ਹੋ ਗਏ ਜੀ ਤੁਹਾਡਾ ਮਨਪਸੰਦ ਪ੍ਰੋਗਰਾਮ ਲੈ ਕੇ ਘਰ ਸੰਸਾਰ। ਤੇ ਅੱਜ ਪ੍ਰਵੀਨ ਜੀ ਨੇ ਜਿੱਦਾਂ ਕਿਹਾ ਕਿ ਤੁਸੀਂ ਸਾਨੂੰ ਕੱਲਾ ਸੁਣਨਾ ਨਹੀਂ, ਅੱਜ ਤੁਸੀਂ ਸਾਨੂੰ ਦੇਖ ਵੀ ਸਕਦੇ ਆ। ਇਹਦੀ ਇਸ ਵੇਲੇ ਗੱਲ ਹੈਗੀ ਜੀ 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 ਜਿਹੜੇ ਕਿ ਕੱਲ ਹੈ ਰੱਖੜੀ ਦਾ ਤਿਉਹਾਰ, ਤੇ ਅਸੀਂ ਸੋਚਿਆ ਕਿ ਰੱਖੜੀ ਦਾ ਮਾਮਲਾ ਤੇ ਅਸੀਂ ਸੈੱਟ ਕਰ ਲਾਂਗੇ ਆਪਸ ਚ ਲੈ ਦੇ ਕੇ, ਪਰ ਜਿਹੜੀ ਮਿਠਾਈ ਹੈਗੀ ਉਹਦੀ ਰੈਸਪੀਜ਼ ਜਿਹੜੀਆਂ ਨੇ ਉਹ ਵੀ ਆਪਣੇ ਸਰੋਤਿਆਂ ਕੋਲ ਪੁੱਛਣੀਆਂ ਨੇ, ਤੇ ਅਸੀਂ ਰੱਖੜੀ ਮਨਾਉਣ ਤੁਹਾਡੇ ਨਾਲ ਆ ਗਏ ਆ। ਸਹੀ ਗੱਲ ਆ ਜੀ। ਤੇ ਅੱਜ ਤੁਸੀਂ ਸਾਨੂੰ ਦੇਖ ਵੀ ਸਕਦੇ ਆ ਜੀ। ਤੇ ਇਸ ਕਰਕੇ ਪਹਿਲਾਂ ਆਪਾਂ ਟਿਪਸ ਦੇਣੀਆਂ ਆ ਇੱਕ ਦੋ, ਕਿਉਂਕਿ ਕਈ ਵਾਰੀ ਪ੍ਰਵੀਨ ਜੀ ਏਦਾਂ ਹੁੰਦਾ ਕਿ ਆਪਾਂ ਬਦਾਮ ਲਿਆ ਕੇ ਰੱਖ ਲਈਦੇ ਆ ਤੇ ਥੋੜੇ ਕੁ ਚਿਰਾਂ ਬਾਅਦ ਆਪਾਂ ਚੈੱਕ ਕਰਦੇ ਆ ਤੇ ਉਹ ਜੇ ਨਹੀਂ ਹੁੰਦੇ, ਜਿੱਦਾਂ ਤਾਜ਼ੇ ਨਹੀਂ ਲੱਗਦੇ ਤੇ ਤੁਸੀਂ ਹਾਂਜੀ ਫਰੈਸ਼ ਨਹੀਂ ਲੱਗਦੇ, ਤਾਂ ਤੁਸੀਂ ਕੀ ਕਰੋ ਕਿ ਆਪਣੇ ਜਿਹੜੇ ਕੰਟੇਨਰ 'ਚ ਤੁਸੀਂ ਆਪਣੇ ਬਦਾਮ ਰੱਖਦੇ ਆ ਨਾ, ਉਹ 'ਚ ਥੋੜੀ ਜਿਹੀ ਖੰਡ ਪਾ ਦਿਓ ਤੇ ਫਿਰ ਤੁਹਾਡੇ ਬਦਾਮ ਆ ਜਿਹੜੇ ਉਹ ਬਿਲਕੁਲ ਤਾਜ਼ੇ ਰਹਿਣਗੇ। ਤੇ ਦੂਜੀ ਗੱਲ ਵੀ, ਜਦੋਂ ਆਪਾਂ ਕਈ ਵਾਰ ਇਕੱਠੇ ਨਿੰਬੂ ਲੈ ਆਉਨੇ ਆ ਤੇ ਨਿੰਬੂ ਵੀ ਬਹੁਤੇ ਦਿਨ ਨਹੀਂ ਤਾਜ਼ੇ ਰਹਿੰਦੇ, ਤੇ ਉਹਦੇ ਲਈ ਵੀ ਆਪਾਂ ਇਦਾਂ ਕਰਨਾ ਆ ਕਿ ਉਹਨੂੰ ਇੱਕ ਕੱਚ ਦਾ ਮਰਤਬਾਨ ਲਓ, ਉਹ 'ਚ ਨਿੰਬੂ ਪਾ ਕੇ ਉਹਨੂੰ ਚੰਗੀ ਤਰ੍ਹਾਂ ਢੱਕਣ ਟਾਈਟ ਕਰਕੇ ਤੇ ਫਿਰ ਤੁਸੀਂ ਰੱਖੋ, ਤੇ ਤੁਹਾਡੇ ਨਿੰਬੂ ਜਿਹੜੇ ਆ ਉਹ ਕਾਫੀ ਹੱਦ ਤੱਕ ਜਿਹੜੇ ਆ ਉਹ ਤਾਜ਼ੇ ਰਹਿਣਗੇ। ਤੇ ਤੀਜੀ ਗੱਲ ਕਿ ਕਈ ਵਾਰੀ ਆਪਾਂ ਬਿਸਕੁਟ ਲੈ ਆਉਨੇ ਆ ਤੇ ਆਪਾਂ ਹੁੰਦਾ ਕਿ ਚਲੋ ਬਿਸਕੁਟ ਆਪਾਂ ਕੱਢ ਕੇ ਤੇ ਉਹਨੂੰ ਕਿਸੇ ਆਪਣੇ ਕੰਟੇਨਰ 'ਚ ਪਾ ਲੈਨੇ ਆ, ਡੱਬੇ 'ਚ ਪਾ ਲੈਨੇ ਆ, ਤੇ ਉਹ ਥੋੜੇ ਕਿ ਚਿਰਾਂ ਬਾਅਦ ਏਦਾਂ ਲੱਗਦਾ ਕਿ ਜਿੱਦਾਂ ਸਲਾਬੇ ਹੋ ਗਏ। ਤੇ ਜੇ ਤੁਸੀਂ ਉਹਦੇ ਵਿੱਚ ਵੀ ਥੋੜੀ ਜਿਹੀ ਸ਼ੂਗਰ ਖੰਡ ਪਾ ਕੇ ਰੱਖ ਦਿਓ ਨਾ, ਤੇ ਤੁਹਾਨੂੰ ਉਹ ਹਮੇਸ਼ਾ ਏਦਾਂ ਲੱਗਣਗੇ ਕਿ ਜਿੱਦਾਂ ਕੁਰਕਰੇ ਰਹਿਣਗੇ, ਤਾਜ਼ੇ ਰਹਿਣਗੇ। ਤੇ ਇਹ ਬਹੁਤ ਵਧੀਆ ਚੀਜ਼ਾਂ ਆ ਜੀ। ਜ਼ਿਆਦਾ ਆਪਣੇ ਹਮੇਸ਼ਾ ਕੋਈ ਨਾ ਕੋਈ ਚੀਜ਼ ਆਪਾਂ ਪੰਜਾਬੀ ਲੋਕ ਜਿਹੜੀ ਜ਼ਿਆਦਾ ਹੀ ਲਿਆ ਕੇ ਘਰ 'ਚ ਰੱਖਦੇ ਆ, ਤੇ ਜੇ ਉਹਦੀ ਸਾਂਭ ਸੰਭਾਲ ਆਪਾਂ ਨਹੀਂ ਕਰਦੇ ਤੇ ਉਹ ਫਿਰ ਉਹ ਵਧੀਆ ਇੰਨੀ ਨਹੀਂ ਰਹਿੰਦੀ, ਤੇ ਆਪਾਂ ਨੂੰ ਮਗਰੋਂ ਸਿੱਟਣੀ ਪੈਂਦੀ ਆ, ਉਹ ਪੈਸੇ ਵੇਸਟ ਵੀ ਕਰਦੇ ਆ। ਦੂਜੀ ਗੱਲ ਕਿ ਆਪਾਂ ਕਈ ਵਾਰੀ ਲੂਣ ਸਬਜ਼ੀ 'ਚ ਜ਼ਿਆਦਾ ਪੈ ਜਾਂਦਾ, ਦਾਲ 'ਚ ਜਾਂ ਸਬਜ਼ੀ 'ਚ, ਤੁਸੀਂ ਕੀ ਕਰੋ ਕਿ ਉਹਦੇ ਵਿੱਚ ਛੋਟਾ ਛੋਟਾ ਆਲੂ ਕੱਟ ਕੇ ਵਿੱਚ ਪਾ ਦਿਓ, ਤੇ ਬਾਅਦ 'ਚ ਤੁਹਾਡੀ ਮਰਜ਼ੀ ਆ, ਤੁਸੀਂ ਦਾਲ ਵਿੱਚੋਂ ਜਾਂ ਸਬਜ਼ੀ 'ਚੋਂ ਆਲੂ ਕੱਢ ਵੀ ਸਕਦੇ ਆ ਜੇ ਤੁਸੀਂ ਨਹੀਂ ਚਾਹੁੰਦੇ। ਤੇ ਉਹਦੇ ਨਾਲ ਲੂਣ ਜਿਹੜਾ ਨਾ ਉਹ ਬਿਲਕੁਲ ਵੀ ਜਿਹੜਾ ਘੱਟ ਹੋ ਜਾਊਗਾ, ਬਰਾਬਰ ਹੋ ਜਾਊਗਾ ਜਿੰਨਾ ਚਾਹੀਦਾ ਹੈ। ਤੇ ਕਈ ਵਾਰੀ ਹੁਣ ਆਪਾਂ ਦੁੱਧ ਬੋਇਲ ਕਰਦੇ ਆ ਆਪਣੇ ਦਹੀਂ ਜਮਾਉਣ ਲਈ, ਤੇ ਜ਼ਿਆਦਾਤਰ ਇੱਥੇ ਮੈਂ ਦੇਖਿਆ ਕਿ ਪਤੀਲਿਆਂ ਨੂੰ ਦੁੱਧ ਬਹੁਤ ਲੱਗ ਜਾਂਦਾ, ਸਾਈਡਾਂ ਤੇ ਵੀ ਲੱਗਾ ਹੁੰਦਾ। ਤੁਸੀਂ ਕੀ ਕਰੋ ਕਿ ਉਹਦੇ ਵਿੱਚ ਥੋੜਾ ਜਿਹਾ ਆਟਾ ਪਾ ਕੇ, ਤੇ ਆਟੇ ਦੇ ਵਿੱਚ ਕੋਈ ਵੀ ਚੀਜ਼ ਪਾ ਲਓ, ਨਮਕ ਪਾ ਲਓ, ਕੋਈ ਮੇਥੀ ਵਗੈਰਾ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਆ, ਲੂਣ ਮਸਾਲਾ ਸਾਰਾ ਕੁਝ, ਜੀਰਾ ਜੂਰਾ ਪਾ ਕੇ, ਤੇ ਉਹਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਆਟਾ ਮਿਕਸ ਉਹਦੇ ਵਿੱਚ ਕਰਕੇ ਤੇ ਉਹ ਆਟਾ ਤੁਸੀਂ ਗੁੰਨ ਲਓ। ਤੇ ਇੱਕ ਤੇ ਤੁਹਾਡਾ ਜਿਹੜਾ ਭਾਂਡਾ ਦੁੱਧ ਵਾਲਾ ਉਹ ਵੀ ਸਾਫ਼ ਹੋ ਜਾਊਗਾ, ਤੇ ਇੱਕ ਦੁੱਧ ਵਾਲਾ ਜਦੋਂ ਤੁਸੀਂ ਪਰੌਠਾ ਬਣਾਉਣਾ, ਆਟਾ ਦੁੱਧ ਦੇ ਵਿੱਚ ਗੁੰਨ ਕੇ, ਤੇ ਉਹ ਪਰੌਠਾ ਜਿਹੜਾ ਉਹ ਬਹੁਤ ਸੌਫਟ ਹੋਊਗਾ ਤੇ ਸਵਾਦ ਵੀ ਹੋਊਗਾ। ਹਾਂਜੀ, ਤੇ ਇਹ ਕਦੇ ਵੀ ਚੀਜ਼ਾਂ ਜੀ ਵੇਸਟ ਨਹੀਂ ਕਰਨੀਆਂ ਚਾਹੀਦੀਆਂ ਮੇਰੇ ਖਿਆਲ ਦੇ ਵਿੱਚ। ਇਹ ਸਰੋਤਿਓ ਸੀਗੀਆਂ ਸਾਡੀਆਂ ਟਿਪਸ, ਤੇ ਤੁਸੀਂ ਵੀ ਕੋਈ ਟਿਪਸ ਦੇਣੀ ਆ, ਕੋਈ ਰੈਸਪੀ ਦੇਣੀ ਆ, ਕਿਉਂਕਿ ਦੋ ਚੀਜ਼ਾਂ ਜੀ, ਇੱਕ ਤੇ ਸਾਉਣ ਦਾ ਮਹੀਨਾ, ਦੂਜਾ ਕੱਲ ਨੂੰ ਰੱਖੜ ਪੁੰਨਿਆ, ਰੱਖੜੀ ਆ ਰਹੀ ਹੈ ਤੇ ਹਾਂਜੀ, ਤੇ ਬਸ ਤੁਹਾਡੇ ਕੋਲੋਂ ਅਸੀਂ ਇਹੀ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਰੱਖੜੀ ਬੰਨਣ ਜਾਣਾ, ਜਾਂ ਤੁਹਾਡੇ ਘਰ ਤੁਹਾਡੇ ਭਰਾ ਨੇ ਰੱਖੜੀ ਬਣਾਉਣ ਆਉਣਾ, ਤੁਸੀਂ ਉਹਦੇ ਲਈ ਕੀ ਬਣਾ ਰਹੇ ਆ ਸਪੈਸ਼ਲ। ਤੇ ਸਾਉਣ ਦੇ ਮਹੀਨੇ ਦੇ ਵਿੱਚ ਤੁਸੀਂ ਸਾਰਿਆਂ ਨੇ ਸ਼ਗਨ ਕਰ ਲਿਆ, ਕਿਉਂਕਿ ਪੂੜਿਆਂ ਦਾ ਤਾਂ ਖੀਰ ਦਾ ਸ਼ਗਨ ਹੁੰਦਾ ਆ। ਹਾਂਜੀ, ਤੇ ਪ੍ਰਵੀਨ ਜੀ ਇੱਥੇ ਮੈਂ ਇੱਕ ਵਾਰ ਪਹਿਲਾਂ ਨੰਬਰ ਦੱਸ ਦਈਏ, 408 272 5200 408 2725200। ਤੇ ਮੈਂ ਪੁੱਛਣਾ ਚਾਹੂੰਗੀ ਤੁਹਾਡੇ ਕੋਲੋਂ ਵੀ ਤੁਸੀਂ ਤੁਹਾਡੇ ਸਾਉਣ ਦੇ ਮਹੀਨੇ 'ਚ ਕੋਈ ਸਪੈਸ਼ਲ ਚੀਜ਼ ਬਣਾਈ ਜਾਂਦੀ ਸੀ? ਹਾਂ ਬਿਲਕੁਲ, ਅਸੀਂ ਜਦੋਂ ਛੋਟੇ ਛੋਟੇ ਸੀ, ਮਤਲਬ ਹੁਣ ਤੇ ਕਹਿ ਲਓ ਆਪੇ ਬਣਾਉਣੀ ਪੈਂਦੀ ਹੁੰਦੀ ਹੈ ਨਾ, ਤੇ ਜਦੋਂ ਛੋਟੇ ਸਨ ਉਦੋਂ ਤੇ ਇਹ ਪਤਾ ਸੀ ਕਿ ਜਦੋਂ ਮੀਂਹ ਪਿਆ ਹੈਗਾ ਉਦੋਂ ਆਪ ਫਰਮਾਇਸ਼ ਕਰਨੀ ਪੂੜਿਆਂ ਦੀ, ਤੇ ਉਹ ਫਿਰ ਸਾਡੇ ਮੰਮੀ ਜੀ ਜਿਹੜੇ ਸਨ ਉਹ ਪੂੜੇ ਬਣਾ ਕੇ ਦਿੰਦੇ ਹੁੰਦੇ ਸਨ। ਤੇ ਉਸ ਤੋਂ ਇਲਾਵਾ ਮਤਲਬ ਭਾਵੇਂ ਗਰਮੀ ਹੈ, ਭਾਵੇਂ ਜਿੱਦਾਂ ਦਾ ਵੀ ਮੌਸਮ ਹੈਗਾ, ਜਿਹੜੇ ਪਕੌੜੇ ਨੇ ਤੇ ਚਾਹ ਆ ਨਾ, ਉਹ ਤੇ
ਕਿਸੇ ਵੀ ਸੂਰਤ ਮਾਫ ਨਹੀਂ ਹੈਗੀ। ਪਕੌੜੇ ਜਿਹੜੇ ਨੇ ਉਹ ਲਾਜ਼ਮੀ ਨੇ। ਪਰ ਪਕੌੜੇ ਕੀ ਹੁੰਦਾ ਸੀ ਕਿ ਪਕੌੜਿਆਂ ਦੀਆਂ ਵੀ ਹੁਣ ਤੁਸੀਂ ਦੇਖ ਲਓ ਕਿੰਨੀਆਂ ਹੀ ਕਿਸਮਾਂ ਨੇ, ਗੋਭੀ ਵਾਲੇ ਵੀ ਹੋ ਗਏ, ਬੰਦ ਗੋਭੀ ਵਾਲੇ ਪਕੌੜੇ, ਤੇ ਉਦੋਂ ਅਸੀਂ ਬੰਦ ਗੋਭੀ ਵਾਲੇ ਪਕੌੜੇ ਬਹੁਤੇ ਸਵਾਦੀ ਲੱਗਦੇ ਸਨ, ਆਲੂਆਂ ਦੇ ਨਾਲ ਉਹ ਬੜੇ ਸਵਾਦੀ ਲੱਗਦੇ ਸਨ। ਫਿਰ ਪੂੜੇ ਜਿਹੜੇ ਨੇ ਉਹ ਤੇ ਕਹਿ ਲਓ ਉਹਨਾਂ ਦੀ ਕਿਆ ਹੀ ਬਾਤਾਂ ਨੇ। ਕਈ ਵਾਰੀ ਨਾਸ਼ਤੇ ਦੇ ਵਿੱਚ ਆਖਣਾ ਕਿ ਲੋ ਜੀ ਅੱਜ ਸਾਨੂੰ ਜਿਹੜਾ ਨਾ ਤੁਸੀਂ ਆਲੂ ਵਾਲੇ ਪਰਾਠੇ ਬਣਾ ਕੇ ਦਿਓ, ਨਾਲ ਚਾਹ ਹੋਏ, ਨਾਲ ਅਚਾਰ ਹੋਏ, ਇਹ ਸਾਰੀਆਂ ਚੀਜ਼ਾਂ ਨੂੰ ਕਹਿੰਦੇ ਬੜਾ ਸਵਾਦ ਆਉਂਦਾ ਸੀ। ਤੇ ਬਕਾਇਦਾ ਜਿਹੜਾ ਹੈ ਉਹ ਇੱਕ ਇਸ ਮੌਸਮ ਨੂੰ ਜਿਹੜਾ ਏਦਾਂ ਮਤਲਬ ਕਈ ਵਾਰੀ ਛੱਤਾਂ ਤੇ ਚੜ ਜਾਣਾ ਤੇ ਆਖਣਾ ਚਲੋ ਹੁਣ ਫੁੱਲ ਇੰਜੋਏ ਕਰਕੇ ਆਈਏ। ਇੱਕ ਵਾਰੀ ਜਿਹੜੀ ਹੈ ਵੇ ਉਹ ਮੀਂਹ ਦੇ ਵਿੱਚ ਨਹਾ ਧੋ ਕੇ ਜਿਹੜਾ ਬੜਾ ਸਵਾਦੀ ਸੀ, ਬਹੁਤ ਵਧੀਆ ਸੀ। ਸੌਣ ਦੇ ਮਹੀਨੇ ਦੇ ਵਿੱਚ ਬੜਾ ਵਧੀਆ ਲੱਗਦਾ ਹੈਗਾ ਸੀ। ਤੇ ਜਿਹੜੇ ਸਾਡੇ ਸਰੋਤੇ ਨੇ ਅਸੀਂ ਉਹਨਾਂ ਨੂੰ ਇੱਕ ਵਾਰੀ ਫਿਰ ਸੱਦਾ ਦੇ ਲੈਣੇ ਜੀ। 408 272 52 ਸਾਡਾ ਨੰਬਰ, 4082725200 ਇਹਦੇ ਤੇ ਕਰਨੀ ਹੈ ਤੁਸੀਂ ਕਾਲ। ਤੁਸੀਂ ਬੰਨਾ ਪ੍ਰੋਗਰਾਮ ਦਾ ਹਿੱਸਾ। ਇਸ ਤੋਂ ਇਲਾਵਾ ਜਿਹੜੇ ਮਸਲੇ ਮਸਾਇਲ ਨੇ ਉਹ ਵੀ ਅਸੀਂ ਸ਼ੇਅਰ ਕਰਾਂਗੇ, ਪੁੱਛਾਂਗੇ ਵੀ ਆਪਣੇ ਸਰੋਤਿਆਂ ਨੂੰ, ਤੇ ਇਹ ਵੀ ਉਹਨਾਂ ਨੂੰ ਕਹਿੰਦੇ ਆ ਕਿ ਵੀ ਜੇ ਕੋਈ ਹੈ ਵੇ ਜਿੱਦਾਂ ਵੇਲਾਂ ਵਗੈਰਾ ਦਾ ਵੀ ਹੁੰਦਾ ਹੈ। ਤੇ ਅੱਜ ਕੱਲ ਮੈਂ ਪਹਿਲੇ ਵੀ ਪ੍ਰੋਗਰਾਮ ਜਦੋਂ ਕੀਤਾ ਸੀ ਉਦੋਂ ਇਹ ਹੋਇਆ ਸੀ ਕਿ ਜੀ ਜਿਹੜੇ ਉਹਨੇ ਅੱਜ ਕੱਲ ਸਬਜ਼ੀ ਜਿਹੜੀ ਹੈ, ਕਿਉਂਕਿ ਇੱਥੇ ਅਮਰੀਕਾ ਦੇ ਵਿੱਚ ਸਾਡੇ ਤੇ ਇੱਥੇ ਫਰੈਜ਼ਨ ਚ ਬੜੀ ਗਰਮੀ ਹੈਗੀ, ਹੁਣ ਤੁਹਾਡੇ ਵਾਲੇ ਪਾਸੇ ਗਰਮੀ ਹੈਗੀ ਕਿ ਨਹੀਂ ਹੈਗੀ। ਕਹਿੰਦੇ ਅੱਜ ਕੱਲ ਜਿਹੜੀ ਸਬਜ਼ੀ ਨਹੀਂ ਲੱਗਦੀ, ਪਰ ਫਿਰ ਵੀ ਜੇ ਕੋਈ ਲੱਗਦੀ ਹੈ ਤੇ ਉਹਦੇ ਬਾਰੇ ਕਮ ਸੇ ਕਮ ਜਿਹੜਾ ਆ ਕੇ ਸਾਡੇ ਜਿਹੜੇ ਸਰੋਤੇ ਨੇ ਉਹ ਸਾਂਝ ਪਾ ਸਕਦੇ ਨੇ। ਜੇ ਕੋਈ ਬੂਟੇ ਲਾਏ ਨੇ ਉਹਨਾਂ ਦੇ ਨਾਲ ਕੋਈ ਤੇਲਾ ਕੋਈ ਮੈਂ ਵੀ ਤੇਲੇ ਦੀ ਗੱਲ ਕਰਨ ਲੱਗੀ ਸੀ, ਕਿਉਂਕਿ ਤੇਲਾ ਬਹੁਤ ਪੈ ਰਿਹਾ ਅੱਜ ਕੱਲ ਸਬਜ਼ੀਆਂ ਨੂੰ, ਤੇ ਛੋਟੀਆਂ ਲੱਗ ਕੇ ਕੱਦੂ ਵੱਡਾਂ ਛੋਟੀਆਂ ਲੱਗ ਕੇ ਸੜੀ ਜਾਂਦੀਆਂ ਆ, ਤੇ ਇੱਕ ਅੱਬਲ ਤਾਂ ਲੱਗਦੀਆਂ ਹੀ ਬਹੁਤ ਘੱਟ ਆ। ਉਹਦੇ ਲਈ ਜੇ ਕਿਸੇ ਨੂੰ ਪਤਾ ਹੋਵੇ ਤਾਂ ਉਹ ਜ਼ਰੂਰ ਦੱਸਿਓ, ਕਿਉਂਕਿ ਸਪੈਸ਼ਲ ਕਿਸੇ ਨੇ ਕਿਹਾ ਸੀਗਾ ਪੁੱਛਣ ਲਈ। ਤੇ ਬਾਕੀ ਤੁਸੀਂ ਗੱਲ ਕੀਤੀ ਸੀਗੀ ਮੀਂਹ ਦੇ ਵਿੱਚ। ਪ੍ਰਵੀਨ ਜੀ, ਜਦੋਂ ਆਪਾਂ ਹੁੰਦੇ ਸੀ ਪੰਜਾਬ ਨਾ, ਤੇ ਸੌਣ ਮਹੀਨੇ ਦੇ ਵਿੱਚ ਜਦੋਂ ਕਾਲੀਆਂ ਘਟਾ ਚੜ ਕੇ ਆਉਂਦੀਆਂ ਹੁੰਦੀਆਂ ਸੀ, ਉਹ ਇੰਨੀਆਂ ਸੋਹਣੀਆਂ ਲੱਗਣੀਆਂ ਹਨਾ। ਤੇ ਹੁਣ ਅਸੀਂ ਇੱਥੇ ਤਾਂ ਮੀਂਹ ਮੰਗ ਨਹੀਂ ਸਕਦੇ, ਕਿਉਂਕਿ ਆਪਣੇ ਇੱਕ ਸਰੋਤੇ ਨੇ ਕਿਹਾ ਵੀ ਸੀ ਵੀ ਇੱਥੇ ਮੀਂਹ ਨਹੀਂ ਮੰਗਣਾ ਹਨਾ। ਤੇ ਹੁਣ ਆਪਾਂ ਨੂੰ ਪੰਜਾਬ ਚੇਤੇ ਆ ਗਿਆ ਜੀ, ਕਿਉਂਕਿ ਪੰਜਾਬ ਦੇ ਵਿੱਚ ਜਦੋਂ ਕਾਲੀਆਂ ਘਟਾ ਚੜ ਕੇ ਆਉਂਦੀਆਂ ਹੁੰਦੀਆਂ ਸੀਗੀਆਂ, ਕੁੜੀਆਂ ਨੇ ਪੀਂਘਾਂ ਪਾਉਣੀਆਂ ਤੇ ਇੰਨੀਆਂ ਉੱਚੀਆਂ ਪੀਂਘਾਂ ਚੜਾਉਣੀਆਂ, ਕਿਉਂਕਿ ਉੱਥੇ ਦਰਖਤ ਬਹੁਤ ਹੁੰਦੇ ਸੀਗੇ। ਪਰ ਜ਼ਿਆਦਾਤਰ ਕਿੱਕਰ ਨਾਲ ਜਿਹੜੀ ਪੀਂਘ ਪਾਈ ਜਾਂਦੀ ਸੀ ਨਾ, ਉਹ ਜ਼ਿਆਦਾ ਵਧੀਆ ਮੰਨੀ ਜਾਂਦੀ ਸੀ, ਕਿਉਂਕਿ ਕਿੱਕਰ ਆ ਜਿਹੜੀ ਉਹ ਥੋੜੀ ਚੀੜੀ ਲੱਕੜ ਹੁੰਦੀ ਆ ਉਹਦੀ। ਹਾਂਜੀ, ਤੇ ਬਾਕੀ ਕਈ ਵਾਰੀ ਕਈ ਕੱਚੀ ਲੱਕੜ ਦੀ ਤੇ ਜੇ ਤੁਸੀਂ ਪੀਂਘ ਪਾ ਲੈਨੇ ਆ ਤੇ ਫਿਰ ਉਹ ਤਾਂ ਸੱਟਾਂ ਲਵਾਉਣ ਵਾਲੀ ਗੱਲ ਆ। ਤੇ ਹਮੇਸ਼ਾ ਜਿੱਦਾਂ ਹਵੇਲੀਆਂ ਤੇ ਖੂਹਾਂ ਤੇ ਹਮੇਸ਼ਾ ਪੀਂਘਾਂ ਪਾਈਆਂ ਰਹਿੰਦੀਆਂ ਹੁੰਦੀਆਂ ਸੀਗੀਆਂ ਹਨਾ। ਤੇ ਫਿਰ ਇਕੱਠੀਆਂ ਹੋ ਕੇ ਸਾਰੀਆਂ ਨੇ ਤਾਈਆਂ ਚਾਚੀਆਂ ਨੇ ਇਕੱਠੀਆਂ ਹੋ ਕੇ ਪੂੜੇ ਬਣਾਉਣੇ। ਪਰ ਸਾਡੇ ਇੱਥੇ ਵੀ ਜਿੱਦਾਂ ਸਾਡੇ ਟਰੇਸੀ ਦੇ ਵਿੱਚ ਸਾਰੀਆਂ ਬੀਬੀਆਂ ਇਕੱਠੀਆਂ ਹੋ ਕੇ ਪੂੜੇ ਬਣਾਉਂਦੀਆਂ, ਦੋ ਤਰ੍ਹਾਂ ਦੇ, ਇੱਕ ਲੂਣ ਵਾਲੇ ਬਣਾਉਂਦੀਆਂ ਬੇਸਣ ਦੇ ਵਿੱਚ ਸਾਰਾ ਕੁਝ ਪਾ ਕੇ, ਤੇ ਇੱਕ ਖੀਰ ਦੇ ਨਾਲ ਆਪਣੇ ਗੁੜ ਵਾਲੇ ਪੂੜੇ ਬਣਾਉਂਦੇ। ਤੇ ਇੱਕ ਪ੍ਰਵੀਨ ਜੀ ਕਿਸੇ ਨੇ ਪੁੱਛਿਆ ਸੀਗਾ ਬਈ ਮਾਲ ਪੂੜੇ, ਉਹ ਜ਼ਰੂਰ ਆਪਣੇ ਰੈਸਪੀ ਦੱਸਿਓ। ਜੇ ਕਿਸੇ ਨੇ ਮਾਲ ਪੂੜੇ ਬਣਾਏ ਹੋਣ ਤੇ ਉਹ ਰੈਸਪੀ ਜ਼ਰੂਰ ਆਣ ਕੇ ਦੱਸ ਕੇ ਜਾਇਓ। ਤੇ ਇੱਕ ਪ੍ਰਵੀਨ ਜੀ, ਹੁਣ ਕਾਲਰ ਲੈਣ ਤੋਂ ਪਹਿਲਾਂ ਇੱਕ ਅਨਾਉਂਸਮੈਂਟ ਆ, ਇਹ ਆਪਾਂ 2-3 ਵਾਰੀ ਵੈਸੇ ਕਰਾਂਗੇ ਕਿ ਭਾਈ ਪਿੰਦਰਪਾਲ ਜੀ ਹੋਣੀ ਅੱਜ ਕੱਲ ਕਥਾ ਕਰਦੇ ਆ ਜੀ ਰੋਜ਼ਾਨਾ ਸ਼ਾਮੀ ਸ਼੍ਰੀ ਰਹਿਰਾਸ ਜੀ ਸਾਹਿਬ ਤੋਂ ਬਾਅਦ, ਤੇ ਸਾਰਿਆਂ ਨੇ ਉਹ ਕਥਾ ਜ਼ਰੂਰ ਸੁਣਨੀ ਆ ਜੀ, ਕਿਉਂਕਿ ਇਹ ਸਪੈਸ਼ਲ ਕਥਾ ਉਹ ਕਰ ਰਹੇ ਆ ਲਾਵਾਂ ਦੇ ਪਾਠ ਬਾਰੇ, ਜਿਹੜੀਆਂ 4 ਲਾਵਾਂ ਆਪਣੇ ਹਾਂਜੀ ਹੈਗੀਆਂ ਆ, ਤੇ ਉਹਦੇ ਬਾਰੇ ਉਹਨਾਂ ਨੇ ਕਥਾ ਕਰਨੀ ਆ, ਤੇ ਰਹਿਰਾਸ ਸਾਹਿਬ ਤੋਂ ਬਾਅਦ। ਤੇ ਇਹ ਸਾਰੇ ਨੋਟ ਕਰ ਲਓ, ਤੇ ਫਿਰ ਵੀ ਅਸੀਂ ਵਿੱਚ ਤੁਹਾਨੂੰ ਦੱਸਦੇ ਜਾਵਾਂਗੇ। ਤੇ ਸਟੂਡੀਓ ਦਾ ਨੰਬਰ ਇੱਕ ਵਾਰ ਫਿਰ ਦੱਸ ਦਿੰਦੇ ਆ ਜੀ, 408 272 5200, 4082725200, ਜਿਹਦੇ ਤੇ ਕਾਲ ਕਰਕੇ ਤੁਸੀਂ ਕੋਈ ਵੀ ਰੈਸਪੀ ਦੱਸ ਸਕਦੇ ਆ, ਕੋਈ ਸ਼ਰਬਤ ਵਗੈਰਾ ਵੀ ਦੱਸ ਸਕਦੇ ਜੀ। ਪ੍ਰਵੀਨ ਜੀ, ਗਰਮੀ ਦੇ ਵਿੱਚ ਜੇ ਕੋਈ ਅਚਾਨਕ ਬਾਹਰ ਆ ਜਾਏ ਤੇ ਆ ਕੇ ਕਵੇ ਪ੍ਰਵੀਨ ਬੂਆ ਖੋਲ, ਤੇ ਫਿਰ ਜਾਂ ਕਹਿ ਦੇਵੇ ਰਾਣੀ ਦਰਵਾਜ਼ਾ ਖੋਲ, ਤੇ ਫਿਰ ਪਤਾ ਨਹੀਂ ਲੱਗਦਾ ਕਾਲੀ ਚ ਹੁਣ ਕਾਲੀ ਚ ਸਮਝ, ਇੱਕ ਤੇ ਖੁਸ਼ੀ ਹੁੰਦੀ ਹੈ ਤੇ ਇੱਕ ਕਾਲੀ ਚ ਸਮਝ ਨਹੀਂ ਆਉਂਦੀ, ਹਾਏ ਰੱਬਾ ਜੁੱਤੀ ਕਿੱਥੇ ਲਾਈ ਸੀ ਮੈਂ। ਇਹ ਕਹਿੰਦੇ ਨੇ ਕਿ ਸੱਜਣਾ ਨੇ ਸੱਦ ਮਾਰੀ, ਜੁੱਤੀ ਪਾਉਣੀ ਵੀ ਭੁੱਲ ਗਈ ਹੈ। ਤੇ ਸਾਡਾ ਤੇ ਇਹ ਹਾਲ ਸੀ ਅੱਜ, ਜਦੋਂ ਅਚਾਨਕ ਰਾਣੀ ਜੀ ਨੇ ਆਖਿਆ ਕਿ ਜੀ ਮੈਂ ਸਟੂਡੀਓਜ਼ ਆ ਰਹੀ ਹਾਂ। ਜੀ ਖੁਸ਼ੀ ਦੇ ਨਾਲ ਪ੍ਰਵੀਨ ਜੀ ਨੂੰ ਜੁੱਤੀ ਪਾਉਣੀ ਭੁੱਲ ਗਈ, ਮੈਨੂੰ ਤੇ ਜੁੱਤੀ ਪਾਉਣੀ ਭੁੱਲ ਗਈ। ਤੇ ਖੈਰ ਆਪਾਂ ਕਾਲਰ ਨੇ ਉਹਨਾਂ ਨੂੰ ਵੀ ਆਪਣੇ ਕਹਿ ਲੋ ਨਾਲ ਲੈਣਾ ਹੈਗਾ। ਤੇ ਹੁਣ ਸਾਡੇ ਨਾਲ ਕਾਲ ਤੇ ਨੇ ਗੁਰਦੀਪ ਕੌਰ ਜੀ, ਉਹਨਾਂ ਨਾਲ ਕਰਨਾ ਹੈ ਗੱਲਬਾਤ। ਸਤਿ ਸ਼੍ਰੀ ਅਕਾਲ ਗੁਰਦੀਪ ਕੌਰ ਜੀ। ਗੁਰਦੀਪ ਕੌਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਗੁਰਪ੍ਰੀਤ ਬੋਲ ਰਹੀ ਹਾਂ। ਹਾਂਜੀ, ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਮਾਲਪੂੜੇ ਬਾਰੇ ਪੁੱਛਿਆ ਸੀ। ਹਾਂਜੀ, ਰੈਸਪੀ ਦੱਸੋ ਜੀ।
ਦੱਸਦੀ ਹਾਂ। ਜੀ ਤੁਸੀਂ ਕੀ ਕਰਨਾ ਆ ਕਿ ਜਿਵੇਂ ਅੱਧਾ ਆਟਾ ਅੱਧੀ ਸੂਜੀ ਲੈ ਲਓ ਤੇ ਉਹਨੂੰ ਤੁਸੀਂ ਗੁੜ ਭਿਓ ਕੇ ਜੀ। ਦੁੱਧ ਦੇ ਵਿੱਚ ਭਿਓ ਕੇ ਤੇ ਉਹਨੂੰ ਉਸ ਆਟੇ ਨਾਲ ਵਿੱਚ ਤੁਸੀਂ ਬਦਾਮ ਡਰਾਈ ਗ੍ਰਾਈਂਡ ਕਰਕੇ ਸੌਗੀ ਤੇ ਕੱਦੂਕਸ ਕਰਕੇ ਜੀ ਖੋਪਾ ਤੇ ਨਾਲ ਸੌਂਫ, ਇਹ ਸਾਰਾ ਕੁਝ ਤੁਸੀਂ ਪਾ ਸਕਦੇ ਹੋ। ਪਾ ਕੇ ਤੇ ਉਹਨੂੰ ਘੱਟੋ ਘੱਟ 2 ਘੰਟੇ ਤੁਸੀਂ ਉਹਨੂੰ ਰਹਿਣ ਦਿਓ, ਛੇੜਨਾ ਨਹੀਂ ਹੈ, ਢੱਕ ਕੇ ਰੱਖ ਦਿਓ। ਤੇ ਉਸ ਤੋਂ ਬਾਅਦ ਤੁਸੀਂ ਜਿਵੇਂ ਆਪਾਂ ਕੜਾਹੀ ਦੇ ਵਿੱਚ ਘਿਓ ਪਾ ਕੇ, ਮੈਂ ਤੇ ਦੇਸੀ ਘਿਓ 'ਚ ਬਣਾਉਣੀ ਕਿਉਂਕਿ ਮਾਲਪੂੜੇ ਦੇਸੀ ਘਿਓ ਦੇ ਹੀ ਹੁੰਦੇ ਨੇ, ਹਨਾ ਜੀ। ਤੇ ਉਹ ਦੇਸੀ ਘਿਓ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਉਹਦੇ ਵਿੱਚ ਤੇ ਉਹ ਫੁੱਲ ਕੇ ਆਪਣੇ ਆਪ ਬਾਹਰ ਆ ਜਾਣੇ ਨੇ ਤੇ ਉਹ ਤੁਸੀਂ ਕੱਢ ਕੇ ਤੇ ਖੀਰ ਨਾਲ ਫਿੱਕੀ ਖੀਰ ਬਣਾ ਕੇ ਖਾ ਸਕਦੇ। ਵਾਹ ਜੀ ਠੀਕ ਹੈ ਜੀ। ਵਾਹ ਜੀ ਵਾਹ। ਹਾਂਜੀ, ਤੇ ਤੁਸੀਂ ਹੋਰ ਕੋਈ ਰੈਸਪੀ ਵੀ ਦੱਸਣੀ ਹੈ? ਹਾਂਜੀ, ਮਾਲਪੂੜੇ ਆਲਰੇਡੀ ਮਿੱਠੇ ਹੁੰਦੇ ਨੇ ਤੇ ਖੀਰ ਫਿੱਕੀ ਹੋਏਗੀ ਤੇ ਤਾਂ ਹੀ ਸਵਾਦ ਲੱਗਣਗੇ। ਜੀ ਮਿੱਠੀ ਖੀਰ ਮਿੱਠੇ ਮਾਲਪੂੜੇ ਉਹ ਇੰਨੇ ਸਵਾਦ ਨਹੀਂ ਲੱਗਦੇ ਹੈਗੇ। ਠੀਕ ਹੈ ਜੀ। ਅਸੀਂ ਤੇ ਇਹ ਬਣਾਉਂਦੇ ਹਾਂ ਤੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਟਾਈਮ ਦੇਣ ਦਾ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਤੁਹਾਡਾ ਵੀ, ਧੰਨਵਾਦ। ਤੇ ਰਾਣੀ ਜੀ ਸਾਡੇ ਨਾਲ ਅੱਗੇ ਕਾਲ ਤੇ ਮੌਜੂਦ ਹੈ ਨੇ ਜੀ ਹਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਹਰਜੀਤ ਸਿੰਘ ਜੀ। ਅੱਗੇ ਕਾਲ ਤੇ ਮੌਜੂਦ ਹੈ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਉਹ ਸਿੰਘ ਦੀ ਬੀਬੀ ਕੋਰ ਆ। ਅੱਛਾ ਜੀ। ਆ ਜਾਓ ਕੌਰ ਜੀ, ਆ ਜਾਓ ਆ ਜਾਓ ਆ ਜਾਓ। ਭੁਲੇਖਾ ਪੈ ਜਾਂਦਾ। ਹੁਣ ਡੱਬੀਆਂ ਵਾਲਾ ਪਰਨਾ ਬੰਨ ਲਓ। ਅੱਛਾ, ਮੈਂ ਤਾਂ ਬੇਟੀ ਪਰਨਾ ਲਪੇਟ ਕੇ ਕੇਸੀ ਨਾ ਕਹਿਦੀਆਂ ਤੇ ਤਾਂ ਹੀ ਸਾਨੂੰ ਭੁਲੇਖਾ ਲੱਗਾ, ਸੀ ਕੌਰ ਦੀ ਜਗ੍ਹਾ ਸਿੰਘ ਬੋਲ ਦਿੱਤਾ। ਹਾਂਜੀ ਜੀ। ਅੱਛਾ, ਮੈਂ ਹੁਣ ਨਾ ਜਿਹੜੀ ਚੀਜ਼ ਬਣਾਈ ਆ ਉਹ ਦੱਸਦੀ। ਮੈਂ ਮਾਲਪੂੜੇ ਬਣਾਏ ਆ। ਵਾਹ, ਚਲੋ। ਹਾਂਜੀ, ਪਿਛਲੇ ਹਫ਼ਤੇ ਇੰਨੇ ਸਵਾਦ ਬਣੇ ਨਾ। ਹਾਂਜੀ, ਤੇ ਓਦਾਂ ਵੀ ਹਰ ਸਾਲ ਬਣਾ ਲਈਦੇ ਆ। ਠੀਕ ਹੈ ਜੀ। ਅੱਛਾ, ਮੈਂ ਆਪਣੀ ਰੈਸਪੀ ਦੱਸੋ। ਹੋਰ ਜਿੱਦਾਂ ਅਸੀਂ 2 ਕੌਲੀਆਂ ਪਾਈਆਂ ਆਟੇ ਦੀਆਂ ਜੀ, ਉਹੀ 1 ਪਾਈ ਸੂਜੀ ਦੀ ਜੀ। ਫੇਰ ਜਿਹੜਾ ਮਿੱਠਾ ਸੀ ਨਾ ਉਹ ਦੁੱਧ ਦੇ ਵਿੱਚ ਘੋਲ ਲਿਆ। ਜੀ। ਦੁੱਧ ਨਾਲ ਘੋਲ ਕੇ ਤਾਂ ਉਹਦੇ ਨਾਲ ਆਟਾ ਫੇਰ ਘੋਲ ਲਿਆ। ਉਹਦੇ ਵਿੱਚ ਪਾਏ 2 ਚਮਚੇ ਪਾਏ ਦੇਸੀ ਘੇ ਦੇ ਜੀ ਤੇ 2 ਚਮਚੇ ਪਾਏ ਦਹੀਂ ਦੇ। ਅੱਛਾ ਜੀ। ਜਿੱਦਾਂ ਕਿ ਪਾ ਦਿੰਦੇ ਨਾ ਮਿੱਠਾ ਸੋਡਾ ਫੁੱਲਣ ਲਈ, ਦਹੀਂ ਪਾਇਆ। ਠੀਕ ਹੈ ਜੀ। ਤੇ ਉਹਦੇ ਨਾਲ ਫੇਰ ਵਿੱਚ ਪਾਈ ਮਿੱਠੀ ਸੌਂਫ ਦਾ ਪਾਊਡਰ ਬਣਾ ਕੇ ਤਾਂ ਨਿੱਕੀਆਂ ਇਲਾਇਚੀਆਂ ਦਾ। ਠੀਕ ਹੈ ਜੀ। ਇਹ ਪਾ ਕੇ ਤਾਂ ਫੇਰ ਉਹਨੂੰ ਘੋਲ ਕੇ ਰੱਖ ਛੱਡਿਆ। ਘੰਟਾ ਕੁ ਰੱਖ ਲਓ ਨਾ, ਫੇਰ ਸੂਜੀ ਸਾਰੀ ਫੁੱਲ ਜਾਂਦੀ, ਆਟਾ ਬਹੁਤ ਸੋਹਣਾ ਹੋ ਜਾਂਦਾ। ਜੀ 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 ਜੀ। ਤੇ ਉਹ ਘੋਲਣਾ ਏਦਾਂ ਆ, ਜਿਹੜੀ ਕੜਛੀ ਨਾਲ ਜਾਂ ਦੇਖਣਾ ਤੁਸੀਂ ਪਾਉਣਾ, ਉਹ ਕੜਛੀ ਭਰ ਕੇ ਏਦਾਂ ਵਿੱਚ ਅੜਦੋ ਵੀ ਜਿਹੜੀ ਟੁੱਟੇ ਨਾ ਇੱਕੋ ਸਾਰ ਹੋਵੇ। ਠੀਕ ਹੈ ਜੀ। ਤਾਂ ਫੇਰ ਜਿੱਥੇ ਡਿੱਗਦੀ ਵਿੱਚ ਤਾਂ ਉੱਥੇ ਉਹ ਖਿਲਰ ਜਾਵੇ, ਇੱਕੋ ਥਾਂ ਨਾ ਜਮਾ ਹੋਵੇ। ਫੇਰ ਉਹ ਠੀਕ ਆ। ਹੁਣ ਇੰਨੇ ਸੋਹਣੇ ਬਣਦੇ ਆ ਨਾ। ਅਸੀਂ ਪਰਸੋਂ ਮਕਾਏ ਆ। ਪਰਸੋਂ ਮੇਰੀ ਫਰੈਂਡ ਆਈ ਸੀ, ਉਹਨੂੰ ਪਹਿਲਾਂ ਦਿੱਤੇ ਸੀ। ਉਹ ਕਹਿੰਦੀ ਮੈਂ ਹੋਰ ਲੈ ਕੇ ਜਾਣੇ, ਪਰਸੋਂ ਲੈ ਕੇ ਗਈ। ਤੁਹਾਨੂੰ ਵੀ ਪਤਾ ਜੋਗਿੰਦਰ ਮੇਰੀ ਫਰੈਂਡ। ਠੀਕ ਹੈ ਜੀ। ਉਹ ਰੇਡੀਓ ਤੇ ਵੀ ਆਉਂਦੀ ਹੁੰਦੀ। ਮੈਂ ਏਦਾਂ ਬਣਾਏ ਆ। ਬਾਕੀ ਸਾਰਿਆਂ ਦਾ ਆਪੋ ਆਪਣਾ ਤਰੀਕਾ ਆ। ਹਾਂਜੀ ਹਾਂਜੀ ਹਾਂਜੀ। ਥੈਂਕ ਯੂ ਹਰਜੀਤ ਜੀ। ਥੈਂਕ ਯੂ ਜੀ, ਧੰਨਵਾਦ ਤੁਹਾਡਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਲੋ ਪ੍ਰਵੀਨ ਜੀ, 2 ਰੈਸਪੀਆਂ ਆ ਗਈਆਂ ਜੀ ਮਾਲਪੂੜੀਆਂ ਦੀਆਂ, ਤੇ ਜਿਨ੍ਹਾਂ ਨੇ ਪੁੱਛਿਆ ਸੀ ਉਹ ਨਾ ਜਰੂਰ ਸੁਣ ਲਿਆ ਹੋਊਗਾ ਜੀ। ਤੇ ਇਹਦੇ ਨਾਲ ਨਾ ਰਾਣੀ ਜੀ ਇੱਕ ਚੀਜ਼ ਹੋਰ ਦਿਮਾਗ ਚ ਆਂਦੀ ਸੀ, ਕਾਜੂ ਕਤਲੀ ਦੀ ਜਿਹੜੀ ਮਿਠਾਈ ਹੁੰਦੀ ਆ, ਉਹ ਜੇ ਤੁਹਾਨੂੰ ਰੈਸਪੀ ਪਤਾ ਹੋਏ ਤੁਸੀਂ ਵੀ ਦੱਸ ਸਕਦੇ ਹੋ। ਪਰ ਆਪਣੇ ਜਿਹੜੇ ਸਰੋਤੇ ਨੇ ਉਹਨਾਂ ਕੋਲ ਮੈਂ ਪੁੱਛਾਂਗੀ ਵੀ ਉਹ ਕਿੱਦਾਂ ਬਣਾਈ ਜਾਂਦੀ। ਕਹਿੰਦੇ ਬੜੀ ਸਵਾਦੀ ਹੁੰਦੀ ਹੈ। ਉਹ ਵੀ ਬਹੁਤ ਸਵਾਦ ਹੁੰਦੀ ਹੈ ਜੀ। ਮੈਂ ਹਾਂਜੀ, ਬਟ ਇਹ ਵੇ ਕਿ ਮਿਠਾਈਆਂ ਦੀਆਂ ਜਿਹੜੀਆਂ ਰੈਸਪੀ ਨੇ ਉਹ ਤੇ ਅਸੀਂ ਪੁੱਛਣ ਨਹੀਂ ਡਏ, ਕਿਉਂਕਿ ਅਸੀਂ ਪਹਿਲੇ ਆ ਕੇ ਇਹੀ ਦੱਸਿਆ ਕਿ ਰੱਖੜੀ ਦਾ ਤਿਉਹਾਰ ਹੈਗਾ ਕੱਲ। ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਨੇ, ਉਹ ਹੋ ਸਕਦਾ ਕੋਈ ਜਾ ਰਿਹਾ ਹੋਵੇ, ਕੋਈ ਆ ਰਿਹਾ ਹੋਏ, ਤੇ ਕਿਤੇ ਹੋ ਸਕਦਾ ਕਿਤੇ ਇੱਕ ਥਾਂ ਤੇ ਇਕੱਠ ਹੋਵੇ। ਕਿ ਜਿੱਦਾਂ ਕਈ ਵਾਰੀ ਮੈਂ ਆਪਣੀ ਗੱਲ ਕਰਾਂ ਤੇ ਅਸੀਂ ਜਿੱਦਾਂ ਰੱਖੜੀ ਤਾਂ ਨਹੀਂ, ਖੈਰ ਇਹ ਹੁੰਦਾ ਸੀ ਕਈ ਵਾਰੀ ਹੁੰਦਾ ਨਾ ਕਿ ਬਹੁਤੀਆਂ ਭੈਣਾਂ ਜਿਹੜੀਆਂ ਨੇ ਉਹ ਉਦੋਂ ਇਕੱਠੀਆਂ ਹੁੰਦੀਆਂ ਨੇ ਮਾਪਿਆਂ ਦੇ ਘਰ ਦੇ ਵਿੱਚ, ਜਦੋਂ ਕਹਿ ਲਓ ਕਿ ਪਤਾ ਹੋਇਆ ਅਰੇ ਇਕੱਠੇ ਕਰਕੇ ਨਾ ਇੱਕ ਦੂਜੇ ਨਾਲ ਸਲਾਹ ਕਰਕੇ ਵੀ ਅਸੀਂ ਇਕੱਠੀਆਂ ਆ ਜਾਂਦੀਆਂ ਵਾ, ਜਾਂ ਇਹ ਕਿ ਇੱਕ ਦੂਜੇ ਦੇ ਘਰ ਜੇ ਨਹੀਂ ਆਉਂਦੀਆਂ ਜਾਂਦੀਆਂ ਹੈਗੀਆਂ ਤੇ ਫਿਰ ਮੇਰਾ ਏਦਾਂ ਹੁੰਦਾ ਹੈਗਾ ਸੀ। ਮੈਂ ਜ਼ਰਾ ਦੂਰ ਸੀ ਤੇ ਬਾਕੀ ਸਾਰੀਆਂ ਜਿਹੜੀਆਂ ਮੇਰੀ ਸਿਸਟਰਸ ਹੁੰਦੀਆਂ ਸਨ ਉਹ ਸਾਰੀਆਂ ਕਹਿੰਦੀਆਂ ਸਨ ਕਿ ਅਸੀਂ, ਉਹ ਸਾਰੀਆਂ ਨੇੜੇ ਸਨ,
ਉਹ ਗੇੜੇ 2-4 ਉਹਨਾਂ ਦੇ ਲੱਗ ਜਾਂਦੇ ਸਨ, ਬਟ ਮੇਰਾ ਕਹਿੰਦੇ 2 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ ਗੇੜਾ ਲੱਗਣਾ ਹੁੰਦਾ ਸੀ। ਤੇ ਏਦਾਂ ਹੁੰਦਾ ਸੀ ਕਿ ਮੈਂ ਉਹਨਾਂ ਨੂੰ ਆਖਣਾ ਕਿ ਜੇ ਮੈਂ ਆ ਰਹੀ ਹਾਂ, ਤੇ ਫਿਰ ਉਹਨਾਂ ਨੇ ਮੇਰੇ ਨਾਲ ਪਹਿਲੇ ਉੱਥੇ ਇਕੱਠੇ ਹੋ ਕੇ ਜਿਹੜਾ ਨਾ ਮੇਰੀ ਮੰਮੀ ਦੇ ਘਰ ਦੇ ਵਿੱਚ ਕਰਦੇ ਸੀ, ਉਹ ਬੜੀ ਰੌਣਕ ਲੱਗਦੀ ਸੀ ਬੱਚਿਆਂ ਦੇ ਨਾਲ ਆਪ ਵੀ। ਤੇ ਵੇਖੋ ਘਰ ਘਰ ਰੌਣਕ ਲੱਗਣੀ ਹੈ। ਕੱਲ ਰੱਖੜੀ ਦਾ ਤਿਉਹਾਰ ਜਿਹੜਾ ਮਨਾਇਆ ਜਾਣਾ ਹੈਗਾ, ਉਹਦੇ ਨਾਲ ਮਿਠਾਈਆਂ ਵੀ ਹੋਣੀਆਂ ਨੇ, ਕੇਕ ਵੀ ਹੋਣੇ ਨੇ, ਵੱਖੋ ਵੱਖ ਰੈਸਿਪੀਜ਼ ਜਿਹੜੀਆਂ ਨੇ ਉਹ ਵੀ ਹੋਣੀਆਂ ਨੇ। ਕੁਛ ਲੋਕਾਂ ਨੇ ਘਰ ਬਣਾਉਣੀਆਂ ਨੇ, ਕੁਛ ਲੋਕਾਂ ਨੇ ਖਰੀਦਣ ਜਾਣੀਆਂ ਨੇ। ਠੀਕ ਹੈ, ਸਹੀ ਗੱਲ ਵੀ ਜ਼ਾਹਰ ਕੁਝ ਲੋਕ ਜਿਹੜੇ ਨੇ ਉਹ ਘੱਟ ਹਰ ਇੱਕ ਦਾ ਆਪਣਾ ਆਪਣਾ ਹੁੰਦਾ ਜੀ ਘਰ ਦਾ ਮਾਹੌਲ ਤੇ ਤੁਸੀਂ ਵੀ ਆ ਕੇ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਕਿੱਦਾਂ ਕਰਨ ਦੇ। 408-272-52 ਸਾਡਾ ਨੰਬਰ 4082725200 ਤੇ ਸਾਡੇ ਨਾਲ ਕਾਲ ਤੇ ਨੇ ਜੋਗਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਜੋਗਿੰਦਰ ਬੋਲਦੀ ਜੀ। ਮੈਂ ਕਿਹਾ ਰਾਣੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਭੈਣ ਜੀ ਤਾਂ ਬਹੁਤ ਚੀਜ਼ਾਂ ਬਣਾਉਂਦੇ ਰਜੀਤ ਭੈਣ ਜੀ, ਜੇ ਇਹਨਾਂ ਦਾ ਫੋਨ ਤੁਹਾਨੂੰ ਆਇਆ ਸੀ। ਹਾਂਜੀ, ਮੈਂ ਹੀ ਲੈ ਕੇ ਆਈ ਇਹਨਾਂ ਦੇ ਘਰੋਂ। ਪਹਿਲਾਂ ਲੈ ਜਾ। ਦੱਸੋ ਫਿਰ ਕਿੱਦਾਂ ਦੇ ਸੀ ਪੂੜੇ ਜਿਹੜੇ ਉਹਨਾਂ ਨੇ ਖਿਲਾਏ ਤੁਹਾਨੂੰ? ਬਹੁਤ ਸਵਾਦ ਹੁੰਦੇ ਆ, ਹਰ ਸਾਲ ਬਣਾਉਂਦੇ ਆ। ਉਹ ਅੱਛਾ ਜੀ। ਇੱਕ ਵਾਰੀ ਨੀ ਬਣਾਉਂਦੇ, ਸੌਣ ਦੇ ਵਿੱਚ ਖੀਰ ਵੀ ਆ। ਹੁਣੇ ਮੈਂ ਅੱਜ ਖਾ ਕੇ ਬੈਠੀ ਆ। ਅੱਛਾ ਜੀ। ਮੈਂ ਰੋਟੀ ਤੋਂ ਬਾਅਦ ਜਿੱਦਾਂ ਨਾ 2 ਘੰਟੇ ਰੋਟੀ ਖਾਧੀ ਨੂੰ ਭੁੱਖ ਲੱਗ ਗਈ, ਹੁਣ ਮੈਂ ਖਾ ਕੇ ਹਟੀ ਆ। ਜਿਵੇਂ ਦਿਲ ਕਰਦਾ ਰਹਿੰਦਾ, ਧਿਆਨ ਉਧਰ ਹੀ ਰਹਿੰਦਾ ਜਿੱਧਰ ਮਿੱਠੀ ਚੀਜ਼ ਪਈ ਹੋਵੇ। ਵਾਕਈ ਇਹ ਕਮਜ਼ੋਰੀ ਆ ਜੀ, ਸਾਰਿਆਂ ਦੀ ਕਮਜ਼ੋਰੀ ਆ ਮਿੱਠੀ ਚੀਜ਼ ਦੇਖ ਕੇ। ਇਹਨਾਂ ਦੇ ਇਹ ਬਹੁਤ ਚੀਜ਼ਾਂ ਬਣਾਉਂਦੇ, ਇਹਨਾਂ ਦਾ ਤਾਂ ਪੁੱਛੋ ਹੀ ਨਾ ਤੁਸੀਂ। ਇਹ ਵੀ ਇਹਨਾਂ ਦੇ ਗਾਂ ਛੋਟੇ ਭੈਣ ਜੀ ਆ ਇਹਨਾਂ ਤੋਂ, ਉਹ ਵੀ ਬਹੁਤ ਬਣਾਉਂਦੇ ਆ, ਇਕੱਠੀਆਂ ਹੋ ਕੇ ਬਣਾਉਂਦੀਆਂ 2 ਭੈਣਾਂ। ਠੀਕ ਹੈ ਜੀ। ਹਾਂ ਬਹੁਤ ਸਵਾਦ ਸੀਗੇ। ਹਾਲੇ ਵੀ ਮੈਂ ਹੁਣ ਖਾ ਕੇ ਹਟੀ ਆ ਖੀਰ ਦੇ ਨਾਲ, ਖੀਰ ਵੀ ਨਾਲ ਹੀ ਬਣਾਉਂਦੇ ਆ। ਅੱਛਾ ਜੀ। ਹਾਂ ਖੀਰ ਤਾਂ ਇਹ ਪੂੜੇ ਪਿਛਲੀ ਵਾਰੀ ਤਾਂ ਇਹਨਾਂ ਨੂੰ ਜਦੋਂ ਜਮਾ ਇਹ ਸਾਡੀ ਗੁਆਂਢਣ ਸੀਗੀ ਇੱਥੇ, ਮੈਂ ਜਦ ਕੋਲ ਸੀ ਤਾਂ ਇਹਨਾਂ ਗੁਆਂਢਣ ਨੂੰ ਮੈਂ ਗੁਆਂਢਣ ਨੂੰ ਕਹਿੰਦੀ ਵੀ ਮੈਂ ਮਿੱਠਾ ਨੀ ਬਹੁਤਾ ਖਾਂਦੀ। ਮੈਂ ਕਿਹਾ ਨਾ ਖਾਈ, ਅੱਛਾ ਜੀ, ਟੇਸਟ ਕਰਕੇ ਦੇਖ ਲਈ। ਠੀਕ ਹੈ। ਜਦੋਂ ਕਹਿੰਦੀ ਮੈਂ ਰੋਟੀ ਪਾਣੀ ਖਾ ਕੇ ਬੈਠ ਗਈ ਤੇ ਇੱਕ ਮੈਂ ਉਹਦੇ ਲਈ ਦਿੱਤਾ, ਇੱਕ ਉਹਦੇ ਮੁੰਡੇ ਲਈ ਦਿੱਤਾ। ਅੱਛਾ ਜੀ। ਉਹ ਕਹਿੰਦੀ ਮੈਨੂੰ ਨੀ ਪਤਾ ਲੱਗਾ ਵੀ ਟੀਵੀ ਦੇ ਮੋਹਰੇ ਬੈਠੀ ਨੇ, ਇੱਕ ਮੈਂ ਖਾ ਲਿਆ, ਚੁੱਕ ਕੇ ਮੁੰਡੇ ਵਾਲਾ ਵੀ ਖਾ ਲਿਆ। ਮੁੰਡੇ ਵਾਲਾ ਵੀ ਖਾ ਲਿਆ। ਹੱਥ ਚ ਕੁਛ ਨਹੀਂ ਸੀਗਾ। ਬਸ ਸਾਨੂੰ ਜੋਗਿੰਦਰ ਜੀ ਇਹ ਦੱਸ ਦੋ ਕਿ ਅਸੀਂ ਤੁਹਾਡੇ ਵੱਲੇ ਹੁਣ ਆਣਾ ਪ੍ਰੋਗਰਾਮ ਤੋਂ ਬਾਅਦ ਕਿ ਹਰਜੀਤ ਹੋਰ ਆ ਲਈ? ਹਾਂ ਅਸੀਂ ਉਧਰ ਹੀ ਆ ਜਾਾਂਗੇ, ਜਿੱਦਾਂ ਮਰਜੀ ਜਿੱਧਰ ਮਰਜੀ ਆ ਜਾ। ਮੈਂ ਤਾਂ ਉਹਨਾਂ ਤੋਂ ਮੰਗ ਕੇ ਨਹੀਂ ਲੈਂਦੀ, ਉਹਨੂੰ ਮੈਨੂੰ ਮੇਰਾ ਆਪਣਾ ਹਿੱਸਾ ਕੱਢ ਲੈਂਦੀ ਆ। ਉਹ ਅੱਛਾ ਜੀ। ਇਹ ਪਿਆਰ ਹੋਵੇ ਤਾਂ, ਹਾਂਜੀ ਪਿਆਰ ਮੁਹੱਬਤ ਹੋਵੇ ਤਾਂ ਇਦਾਂ ਦੀ। ਹਾਂਜੀ ਚੰਗਾ ਜੀ। ਵਾਹਿ ਜੀ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਧੰਨਵਾਦ। ਵਾਕਈ ਗੱਲ ਇਹਦਾ ਵੀ ਜਦੋਂ ਮਿੱਠੀ ਚੀਜ਼ ਕਿਤੇ ਪਈ ਹੋਏ ਸੀ ਐਵੇਂ ਲੰਘਦੀ ਆਖੀ ਦਾ, ਅੱਛਾ ਡਾਈਟ ਚੱਲ ਕੱਲ ਤੋਂ ਕਰਾਂਗੇ। ਹੁੰਦਾ ਹੈ ਨਾ ਏਦਾਂ? ਨਹੀਂ ਹੁੰਦਾ ਪ੍ਰਵੀਨ ਜੀ। ਇੱਕ ਦਿਨ ਪਲਾਨ ਕਰੀਦਾ ਕਿ ਨਾ ਜੀ ਆ ਵੀ ਚੀਜ਼ ਨਹੀਂ ਖਾਣੀ, ਆ ਵੀ ਚੀਜ਼ ਨਹੀਂ ਖਾਣੀ, ਮਤਲਬ ਚੌਲ ਵੀ ਨਹੀਂ ਖਾਣੇ, ਰੋਟੀ ਵੀ ਨਹੀਂ ਖਾਣੀ ਤੇ ਮਿੱਠੀ ਚੀਜ਼ ਵੀ ਨਹੀਂ ਖਾਣੀ, ਚਾਹ ਵੀ ਛੱਡ ਦੇਣੀ ਹੈ। ਪਰ ਜਦੋਂ ਕੋਈ ਚੀਜ਼ ਸਾਹਮਣੇ ਆ ਜਾਂਦੀ ਫਿਰ ਆਖੀਦਾ ਅੱਛਾ ਚੱਲ ਕੱਲ ਤੋਂ ਸਹੀ ਗੱਲ ਆ, ਨਹੀਂ ਛੱਡੀ ਜਾਂਦੀ। ਪ੍ਰਵੀਨ ਜੀ ਇੱਕ ਗੱਲ ਹੋਰ ਤੁਸੀਂ ਨੋਟ ਕੀਤੀ ਹੋਊਗੀ ਬਈ ਜਿੱਦਾਂ ਹੁਣ ਚ ਤੇ ਆਪਣੀ ਪਹਿਲੀ ਜੰਗ ਉਮਰ ਦੇ ਵਿੱਚ ਕਾਫੀ ਫਰਕ ਆ ਗਿਆ, ਬਹੁਤ ਫਰਕ ਆ ਗਿਆ। ਕਿਉਂਕਿ ਉਦੋਂ ਹੁੰਦਾ ਸੀ ਕਿ ਅਸੀਂ ਜਦੋਂ ਪੰਜਾਬ ਚ ਸੀ ਨਾ, ਉੱਥੇ ਗਰਮੀ ਬਹੁਤ ਉੱਥੇ ਵੀ ਪੈਂਦੀ ਸੀਗੀ। ਉਦੋਂ ਪੱਖੇ ਵੀ, ਬਿਜਲੀ 50 ਵਾਰੀ ਬਿਜਲੀ ਜਾਣੀ ਹਨਾ। ਪਰ ਫਿਰ ਵੀ ਸਾਨੂੰ ਏਦਾਂ ਹੁੰਦਾ ਸੀਗਾ ਇਕੱਠੀਆਂ ਨੇ, ਜਦੋਂ ਅਸੀਂ ਭੈਣਾਂ ਫਰੈਂਡਾਂ ਸਾਰੀਆਂ ਨੇ ਇਕੱਠੀਆਂ ਹੋ ਕੇ ਆਪਣੀਆਂ ਬੈਠਕਾਂ ਹੁੰਦੀਆਂ ਸੀ ਉਦੋਂ, ਤੇ ਉਹਦੇ ਚ ਬਹਿ ਕੇ ਚਾਦਰਾਂ ਵਗੈਰਾ ਕੱਢਣੀਆਂ। ਤੇ ਜਦੋਂ ਕੋਈ ਰੈਸਪੀ, ਜਿੱਦਾਂ ਹੁਣ ਆਪਾਂ ਰੇਡੀਓ ਤੇ ਗੱਲਾਂ ਕਰ ਰਹੇ ਆ, ਉਦੋਂ ਜਲੰਧਰ ਤੋਂ ਰੇਡੀਓ ਚੱਲਦਾ ਹੁੰਦਾ ਸੀਗਾ, ਤੇ ਉੱਥੋਂ ਜਦੋਂ ਰੈਸਪੀ ਦੱਸਣੀ ਨਾ, ਤੇ ਅਸੀਂ ਉਸੇ ਵੇਲੇ ਅੰਦਰ ਜਾ ਕੇ ਅੱਗ ਬਾਲ ਕੇ ਨਾ ਤੇ ਉਹ ਰੈਸਪੀ ਬਣਾਉਣ ਲੱਗ ਪਏ। ਇੱਕ ਵਾਰੀ ਅਸੀਂ ਗੁਲਾਬ ਜਾਮਣਾ ਦੀ ਬਣਾਈ, ਗੁਲਾਬ ਜਾਮਣਾ ਬਣਾ ਲਈਆਂ। ਜਦ ਬਣਾ ਲਈਆਂ ਸਾਨੂੰ ਹੁਣ ਇੰਨਾ ਨਾ ਪਤਾ ਲੱਗਾ ਬਈ ਇਹ ਠੰਡੀਆਂ ਹੋਈਆਂ ਚਾਣੀ ਚ ਪਾਉਣੀਆਂ। ਅਸੀਂ ਕੀ ਕੀਤਾ, ਇੱਕ ਪਾਸੇ ਚਾਣੀ ਬਣਾਈ, ਇੱਕ ਪਾਸੇ ਗੁਲਾਬ ਜਾਮਣਾ ਬਣਾਈਆਂ, ਚੱਕ ਕੇ ਉਹ ਚਾਣੀ ਦੇ ਵਿੱਚ ਡੋਬ ਕੇ ਤਾਂ ਉੱਤੇ ਲਾਤਾ ਢੱਕਣ। ਆਪ ਜਾ ਕੇ ਫੇਰ ਚਾਦਰਾਂ ਕੱਢਣ ਲੱਗ ਪਈਆਂ ਹਨਾ। ਜਦੋਂ ਘੰਟੇ ਬਾਅਦ ਦੇਖਿਆ ਵੀ ਹੁਣ ਤਾਂ ਉਹਨਾਂ ਨੇ ਚਾਣੀ ਚੂਣੀ ਚੁੱਕ ਲਈ ਹੋਣੀ ਚਾਸਣੀ, ਜਦ ਮੁੜ ਕੇ ਗਈਆਂ ਤੇ ਜਾਮਣ ਦੇ ਉੱਤੇ ਉਹ ਗੁਲਾਬ ਜਾਮਣ ਦੇ ਉੱਪਰਲਾ ਜਿਹੜੀ ਉਹ ਪਰਤ ਜਿਹੀ ਹੁੰਦੀ ਆ, ਉਹ ਇੱਕ ਪਾਸੇ
ਤੁਸੀਂ ਤੇ ਗੁਲਾਬ ਜਾਮਨ ਇੱਕੋ ਹਾਏ ਰੱਬਾ, ਨਾਲੇ ਤਾਂ ਹੱਸੀਏ ਬਈ ਹਾਏ ਰੱਬਾ ਆਹ ਕਿੱਦਾਂ ਹੋ ਗਏ, ਹੁਣ ਮੈਂ ਨਾਂ ਨਹੀਂ ਲੈਣਾ, ਜਿੱਦਾਂ ਉਹ ਇਦਾਂ ਦੀਆਂ ਦੇਖ ਲੱਗ ਰਹੀਆਂ ਸੀ ਦੇਖਣ ਨੂੰ, ਹਨਾ। ਦੇਖੋ ਮਾੜੀ ਜੀ ਇੱਕ ਰੈਸਪੀ ਜ਼ਰਾ ਜੀ ਕਹ ਲੋ ਕਿ ਇੱਧਰ ਉੱਧਰ ਹੋ ਜਾਏ ਨਾ, ਨਹੀਂ ਸੱਚੀ ਗੱਲ ਕੁਛ ਬਣ ਜਾਂਦਾ ਹੈਗਾ। ਇਹ ਤੇ ਖੈਰ ਐਕਸਪੀਰੀਅੰਸ ਹੈ ਨਾ, ਕਿਉਂਕਿ ਮੈਂ ਕਈ ਵਾਰੀ ਕੁਛ ਮੰਨ ਕੇ ਕਿ ਬਈ ਮੈਂ ਆ ਬਣਾਉਣ ਲੱਗੀ, ਅੱਜ ਤੇ ਬਣਦਾ ਕੁਝ ਹੋਰ ਹੁੰਦਾ। ਮੇਰੇ ਨਾਲ ਤਾਂ ਕਈ ਵਾਰੀ ਏਦਾਂ ਹੋਇਆ ਨਾ, ਨਹੀਂ ਸੱਚੀ ਹੁੰਦਾ ਏਦਾਂ, ਜਦੋਂ ਜਿੰਨਾ ਚਿਰ ਐਕਸਪੀਰੀਅੰਸ ਨਾ ਹੋਵੇ। ਖਾਸ ਤੌਰ ਤੇ ਮਿੱਠੇ ਦੇ ਮਾਮਲੇ ਚ ਕਹ ਲੋ ਕਿ ਇੱਕ ਨੈਲਾ ਬੰਦੇ ਵਾਲੀ ਗੱਲ ਹੋ ਜਾਂਦੀ ਹੁੰਦੀ। ਕਈ ਵਾਰੀ ਬਹੁਤ ਸਾਰੀ ਚੀਜ਼ਾਂ ਨੇ ਜਿਹੜੀਆਂ ਬਣਾਉਣ ਲੱਗੀ ਦੀਆਂ ਤੇ ਆਖੀਦਾ ਕਿ ਚੱਲ ਜੇ ਮੈਂ ਪਰਫੈਕਟ ਰੈਸਪੀ ਅੱਜ ਮੈਂ ਲੱਭ ਲਈ ਹੈਗੀ ਤੇ ਬਣਾਉਣੀ ਤੇ ਪਰ 19-21 ਦੀ ਕਹ ਲੋ ਫਰਕ ਦੇ ਨਾਲ ਕੁਛ ਦਾ ਕੁਛ ਬਣ ਜਾਂਦਾ ਹੈਗਾ। ਖੈਰ ਇਹ ਸਾਰਿਆਂ ਦੇ ਨਾਲ ਵੀ ਮੇਰਾ ਖਿਆਲ ਹੁੰਦਾ ਹੁੰਦਾ, ਸਾਰਿਆਂ ਨਾਲ। ਮਿੱਠੀਆਂ ਚੀਜ਼ਾਂ ਤੋਂ ਮੈਂ ਬਹੁਤ ਚੱਲਦੀ ਆ, ਮਿੱਠੀਆਂ ਚੀਜ਼ਾਂ ਦੇ ਮਾਮਲੇ ਚ ਮੇਰੇ ਨਾਲ ਮੋਸਟਲੀ ਏਦਾਂ ਹੁੰਦਾ ਹੈਗਾ। ਰਾਣੀ ਜਿੱਦਾਂ ਕਰਨਾ ਕਿ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਜਿਹੜੀ ਲੈ ਲਈਏ ਤੇ ਉਸ ਤੋਂ ਬਾਅਦ ਪਰਤ ਕੇ ਵਾਪਸ ਆਣੇ, ਆਪਣੇ ਸਰੋਤਿਆਂ ਨੂੰ ਸੱਦਾ ਦਿੱਤੀ ਜਾਏਗੀ। 40827252 ਸਾਡਾ ਨੰਬਰ 4082725200 ਇਹਦਾ ਤੇ ਕਰਨੀ ਹੈ ਤੁਸੀਂ ਕਾਲ ਤੇ ਬਣੇਗੀ ਸਾਡੇ ਪ੍ਰੋਗਰਾਮ ਦਾ ਹਿੱਸਾ। ਫਿਲਹਾਲ ਅਸੀਂ ਜਾ ਰਹੇ ਹਾਂ ਛੋਟੀ ਜੀ ਬ੍ਰੇਕ ਤੇ।
ਜੀ ਨਾ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਸਭ ਸਰੋਤਿਆਂ ਨੂੰ ਕਹਿੰਦੇ ਆ ਜੀ ਆਇਆਂ ਨੂੰ। ਪ੍ਰੋਗਰਾਮ ਚੱਲ ਰਿਹਾ ਜੀ ਘਰ ਸੰਸਾਰ ਤੇ ਘਰ ਸੰਸਾਰ ਦੀਆਂ ਸਾਰੀਆਂ ਗੱਲਾਂ ਲੈ ਕੇ ਤੁਹਾਡੇ ਨਾਲ ਆ ਗਿਆ ਮੈਂ ਤੇ ਮੇਰੇ ਨਾਲ ਨੇ ਜੀ ਰਾਣੀ ਜੀ। ਰਾਣੀ ਜੀ ਇੱਕ ਵਾਰੀ ਫਿਰ ਜੀ ਆਇਆਂ ਨੂੰ ਆਖਣਾ ਪ੍ਰੋਗਰਾਮ। ਬਹੁਤ ਬਹੁਤ ਧੰਨਵਾਦ ਪ੍ਰਵੀਨ ਜੀ। ਤੇ ਜੀ ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ ਜੀ 408 272 5200 4082725200 ਤੇ ਦੱਸ ਸਕਦੇ ਆ ਜੀ ਕੋਈ ਵੀ ਰੈਸਪੀ ਦੱਸ ਸਕਦੇ ਆ, ਕੋਈ ਬੀਜਣ ਵੱਢਣ ਦਾ ਦੱਸ ਸਕਦੇ ਵੀ ਅੱਜ ਕੱਲ ਆਪਾਂ ਕੀ ਬੀਜ ਸਕਦੇ ਆ, ਕੀ ਵੱਢ ਸਕਦੇ ਆ। ਤੇ ਦੂਜਾ ਬੂਟਿਆਂ ਨੂੰ ਜਿਹੜੀ ਪ੍ਰੋਬਲਮ ਆ ਰਹੀ ਆ ਕਈਆਂ ਨੂੰ ਵੀ ਸਾਰੇ ਤਕਰੀਬਨ ਇੱਕੋ ਹੀ ਕਹਿੰਦੇ ਹੁੰਦੇ ਆ ਵੀ ਉਹਦੇ ਚ ਗੁਜ਼ਰ ਰਹੇ ਆ ਵੀ ਸਾਡੇ ਛੋਟਾ ਫਲ ਲੱਗਦਾ ਝੜ ਜਾਂਦਾ ਆ, ਫਿਰ ਜਿਹੜੇ ਬੇਲਾਂ ਨੂੰ ਕੱਦੂ ਵੱਡਾਂ ਲੱਗਦੇ ਆ ਉਹ ਛੋਟੇ ਲੱਗਦੇ ਆ ਝੜ ਜਾਂਦੇ ਆ, ਤੇ ਤੇਲੇ ਦੀ ਬੜੀ ਪ੍ਰੋਬਲਮ ਆ ਰਹੀ ਆ। ਉਹ ਜੇ ਕਿਸੇ ਨੂੰ ਵੀ ਹੋਮ ਰੈਮਡੀ ਕੋਈ ਆਉਂਦੀ ਹੋਵੇ ਤਾਂ ਇਹ ਜ਼ਰੂਰ ਤੁਸੀਂ ਦੱਸਿਓ ਜੀ। ਤੇ ਨੰਬਰ ਫੇਰ ਇੱਕ ਵਾਰ ਦੱਸ ਦਿੰਦੇ ਆ ਜੀ 408 272 5200 4082725200 ਜੀ ਜਨਾਬ। ਇਸ ਨੰਬਰ ਤੇ ਤੁਸੀਂ ਪਾ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਸਾਂਝ ਆ ਕੇ ਗੱਲਬਾਤ ਕਰ ਸਕਦੇ ਹੋ। ਤੇ ਗੱਲ ਇਹ ਵੇ ਕਿ ਰੈਸਪੀਜ਼ ਜਿਹੜੀਆਂ ਨੇ ਉਹ ਵੀ ਤੁਸੀਂ ਆ ਕੇ ਦੱਸ ਸਕਦੇ ਹੋ। ਕੋਈ ਨਵੀਂ ਚੀਜ਼ ਟਰਾਈ ਕੀਤੀ ਹੋਏ। ਕਈ ਵਾਰੀ ਇਹ ਹੁੰਦਾ ਕਿ ਜਿੱਦਾਂ ਰਾਣੀ ਜੀ ਅਸੀਂ ਵੈਸੇ ਵੀ ਗੱਲਬਾਤ ਕਰਨ ਦੇ ਸਕ ਕਈ ਵਾਰੀ ਇਹ ਹੁੰਦਾ ਕਿ ਕੋਈ ਚੀਜ਼ ਇੰਨੀ ਸਵਾਦੀ ਬਣ ਜਾਂਦੀ ਹੈ ਕਿ 2 ਦੀ ਥਾਂ ਤੇ 4 ਰੋਟੀਆਂ ਖਾਧੀਆਂ ਜਾਂਦੀਆਂ ਜੀ, ਖਾਧੀਆਂ ਜਾਂਦੀਆਂ ਵਾਕਿਆ। ਏਦਾਂ ਹੀ ਮੇਰੇ ਨਾਲ ਹੋਈ ਪ੍ਰਵੀਨ ਜੀ। ਮੈਂ ਕੀ ਕੀਤਾ ਕਿ ਬੈਠੀ ਨੇ ਸੋਚਿਆ ਵੀ ਅੱਜ ਕੀ ਬਣਾਇਆ ਜਾਵੇ, ਕਿਉਂਕਿ ਕਈ ਵਾਰ ਮਨ ਤੁਹਾਡਾ ਇਦਾਂ ਦਾ ਹੋ ਜਾਂਦਾ ਕਿ ਕੋਈ ਦਾਲ ਸਬਜ਼ੀ ਬਣਾਉਣ ਨੂੰ ਜੀ ਵੀ ਨਹੀਂ ਕਰਦਾ ਹਨਾ। ਤੇ ਮੈਂ ਕੀ ਕੀਤਾ ਕਿ ਫਟਾਫਟ 2 ਪਿਆਜ਼ ਕੱਟੇ, 2 ਆਲੂ ਛੋਟੇ ਕੱਟੇ, ਫਿਰ ਉਹਦੇ ਵਿੱਚ ਸਾਰਾ ਪਿਆਜ਼ ਆਪਣੇ ਅਦਰਕ ਲਸਣ ਟਮਾਟਰ ਸਾਰਾ ਕੁਝ ਕੱਟ ਲਿਆ। ਤੇਲ ਦੇ ਵਿੱਚ ਥੋੜਾ ਜਿਹਾ ਪਾਇਆ ਜੀਰਾ ਤੇ ਸਾਰੀਆਂ ਚੀਜ਼ਾਂ ਇੱਕੋ ਜਗ੍ਹਾ ਸੁੱਟ ਦਿੱਤੀਆਂ ਤੇ ਉਹਦੇ ਵਿੱਚ ਹੀ ਹਰੀਆਂ ਮਿਰਚਾਂ ਕੱਟ ਕੇ ਪਾਤੀਆਂ। ਫਿਰ ਉਹਦੇ ਚ ਹਲਦੀ ਲੂਣ ਮਸਾਲਾ ਜੋ ਵੀ ਤੁਸੀਂ ਪਾਉਣਾ ਹੁੰਦਾ ਦੇਗੀ ਮਿਰਚ ਉਹ ਸਾਰਾ ਕੁਝ ਪਾ ਕੇ ਤੇ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕੀਤਾ। ਮਿਕਸ ਕਰਕੇ ਉੱਤੇ ਢੱਕਣ ਕਰ ਦਿੱਤਾ ਬੰਦ ਵੀ ਭਾਫ ਨਾ ਨਿਕਲੇ ਬਾਹਰ, ਤੇ ਸਲੋ ਕਰ ਦਿੱਤੀ ਅੱਗ। ਤੁਸੀਂ ਬਲੀਵ ਨਹੀਂ ਕਰਨਾ ਕਿ ਇੰਨੀ ਜ਼ਿਆਦਾ ਟੇਸਟੀ ਸਬਜ਼ੀ ਬਣੀ ਕਿ ਇੱਕ ਦੀ ਜਗ੍ਹਾ 2 ਰੋਟੀਆਂ ਵਾਕਈ ਖਾ ਹੋ ਗਈਆਂ। ਤੇ ਏਦਾਂ ਕਰਿਆ ਕਰੋ ਸਰੋਤਿਓ ਕਿ ਇਹ ਏਦਾਂ ਦੀ ਕਦੇ ਸਬਜ਼ੀ ਬਣਾਇਆ ਕਰੋ, ਕਿਉਂਕਿ ਇੱਕ ਤਾਂ ਜਿਹੜਾ ਅਦਰਕ ਤਾਂ ਲਸਣ ਆ ਉਹਦਾ ਆਪਾਂ ਸਾਰਾ ਹੀ ਤਕਰੀਬਨ ਜਿਹੜੇ ਉਹਦੇ ਤੱਤ ਹੁੰਦੇ ਆ ਉਹ ਭੁੰਨ ਕੇ ਮਾਰ ਦਿੰਦੇ ਆ। ਪਿਆਜ਼ਾਂ ਦੇ ਵੀ ਆਪਾਂ ਭੁੰਨ ਕੇ ਮਾਰ ਦਿੰਦੇ ਆ। ਇਸ ਕਰਕੇ ਏਦਾਂ ਕਰੋ ਕਿ ਤੁਸੀਂ ਏਦਾਂ ਚੀਜ਼ ਬਣਾਓ ਝਟਕੀ ਪਟਕੀ, ਤੇ ਉਹ ਇੰਨੀ ਜ਼ਿਆਦਾ ਵਧੀਆ ਬਣਦੀ ਆ ਤੇ ਸਵਾਦ ਵੀ ਬਣਦੀ ਆ ਤੇ ਉਹਦੇ ਤੱਤ ਵੀ ਜਿਹੜੇ ਸਾਰੇ ਉਹ ਵਿੱਚੇ ਹੀ ਰਹਿ ਜਾਂਦੇ ਆ। ਇਸ ਕਰਕੇ ਇਹ ਤਰੀਕਾ ਜ਼ਰੂਰ ਅਪਣਾ ਕੇ ਦੇਖਿਓ ਤੁਸੀਂ। ਤੇ ਅੱਛਾ ਰਾਣੀ ਜੀ ਇੱਕ ਹੋਰ ਚੀਜ਼ ਮੈਂ ਪੁੱਛਣੀ ਸੀ ਆਪਣੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਵੀ ਪੁੱਛਾਂਗੇ ਵੀ ਜੇ ਕੋਈ ਮਿਰਚਾਂ ਦਾ ਅਚਾਰ ਪਾਉਣ ਦੀ ਰੈਸਪੀ ਜਿਹੜੀ ਆ ਨਾ ਉਹ ਵਧੀਆ ਜੀ। ਹਾਂਜੀ, ਕਿਉਂਕਿ 1-2 ਵਾਰੀ ਤੇ ਮੈਂ ਟਰਾਈ ਕੀਤਾ ਹੈਗਾ, ਮੈਂ ਵੀ ਆਪ ਘਰ ਅਚਾਰ ਪਾਇਆ, ਪਰ ਇੱਕ ਮੇਰੇ ਕੋਲ ਪਤਾ ਨਹੀਂ ਕਿੱਥੇ ਜਾ ਕੇ ਕਹਿ ਲੋ ਗਲਤੀ ਹੁੰਦੀ ਹੈਗੀ ਆ ਕਿ ਜਿਹੜਾ ਹੁੰਦਾ ਨਾ ਸਰੋਂ ਦਾ ਤੇਲ ਉਹਦੀ ਹੀਕ ਜੀ ਰਹਿ ਜਾਂਦੀ ਵਿੱਚ। ਜਿੱਦਾਂ ਜਦੋਂ ਅਸੀਂ ਅਚਾਰ ਵਰਤੀਏ ਤੇ ਉਹ ਹੀਕ ਜੀ ਆਂਦੀ ਉਹਦੀ ਨਾ, ਜਿੱਦਾਂ ਸਮੈਲ ਜੀ ਹੁੰਦੀ। ਇਹਦਾ ਮਤਲਬ ਤੁਸੀਂ ਉਹ ਤੇਲ ਨੂੰ ਕਾੜਦੇ ਨਹੀਂ ਚੰਗੀ ਤਰ੍ਹਾਂ। ਹਾਂ ਉਹਨੂੰ ਤੇਲ ਨੂੰ ਕਾੜੋ ਚੰਗੀ ਤਰ੍ਹਾਂ, ਕਿਉਂਕਿ ਜਦੋਂ ਉਹ ਪੂਰਾ ਕੱਢ ਜਾਂਦਾ ਉਹਦਾ ਰੰਗ ਤੇ ਚੇਂਜ ਹੋ ਜਾਂਦਾ। ਤੁਸੀਂ ਉਹ ਤੋਂ ਅੰਦਾਜ਼ਾ ਲਾ ਸਕਦੇ ਹੋ। ਸਮੈਲ ਵੀ ਵੈਸੇ ਆ ਜਾਂਦੀ ਆ ਤੇ ਅੱਵਲ ਤਾਂ ਉਹਦਾ ਜਦੋਂ ਰੰਗ ਚੇਂਜ ਹੋ ਜਾਂਦਾ ਫਿਰ ਤੁਸੀਂ ਸਮਝ ਲਓ ਵੀ ਤੁਹਾਡਾ ਤੇਲ ਜਿਹੜਾ ਉਹ ਪੱਕ ਗਿਆ। ਤੇ ਨਹੀਂ ਜੇ ਏਦਾਂ ਕਰਨੀ ਤੇ ਏਦਾਂ ਹੀ ਤੁਸੀਂ ਜਦੋਂ ਪਕੌੜੇ ਬਣਾਉਣੇ ਆ, ਮੈਂ ਏਦਾਂ ਕਰਦੀ ਆ ਕਿ ਪਹਿਲੀ ਵਾਰੀ ਜਦੋਂ ਤੇਲ ਨੂੰ ਗਰਮ ਕਰਨਾ, ਜਦੋਂ ਉਹਦਾ ਰੰਗ ਚੇਂਜ ਹੋ ਜਾਂਦਾ ਉਹਦੇ ਚ ਪਕੌੜੇ ਕੱਢ ਲੈਣੇ ਆ। ਅੱਛਾ ਹਾਂਜੀ, ਪਕੌੜੇ ਕੱਢ ਲੈਣੇ ਆ। ਬਾਕੀ ਉਹ ਤੇਲ ਜਿਹੜਾ ਉਹ ਸਾਂਭ ਕੇ ਕੱਚ ਦੇ ਬਰਤਨ ਚ ਪਾ ਕੇ ਰੱਖ ਲੈਣਾ। ਉਹਦੇ ਚ ਫਿਰ ਉਹ ਤੜਕਾ ਤੁਸੀਂ ਲਾ ਸਕਦੇ ਆ, ਕਿਸੇ ਵੀ ਦਾਲ ਸਬਜ਼ੀ ਨੂੰ ਲਾ ਲਓ। ਕਿਉਂਕਿ ਜਿਹੜੀਆਂ ਸੁੱਕੀਆਂ ਸਬਜ਼ੀਆਂ ਹੁੰਦੀਆਂ, ਗੋਭੀ ਹੋ ਗਈ, ਕਈ ਚੀਜ਼ਾਂ ਇਦਾਂ ਦੀਆਂ ਹੁੰਦੀਆਂ, ਕਰੇਲੇ ਹੋ ਗਏ, ਉਹ ਆਪਾਂ ਹਮੇਸ਼ਾ ਸਰੋਂ ਦੇ ਤੇਲ 'ਚ ਵਧੀਆ ਬਣਦੇ ਆ। ਤੇ ਇਸ ਤਰ੍ਹਾਂ ਜਿਹੜਾ ਮਿਰਚਾਂ ਦਾ ਅਚਾਰ ਆ ਉਹ ਵੀ ਕੱਲ ਮੈਂ ਇਹ ਵੀ ਥੋੜਾ ਜਿਹਾ ਕਰਕੇ ਦੇਖਿਆ ਐਕਸਪੈਰੀਮੈਂਟ ਜਿੰਨਾ। ਮਿਰਚਾਂ ਉਹ ਵੈਸੇ ਕੌੜੀਆਂ ਵਾਲੀਆਂ ਨਹੀਂ ਸੀ, ਉਹ ਸੀ ਜਿਹੜੀਆਂ ਲੰਬੀਆਂ ਹੁੰਦੀਆਂ ਖਾਣ ਵਾਲੀਆਂ ਰੋਟੀਆਂ ਹਨਾ। ਉਹਨਾਂ ਨੂੰ ਅੱਧ ਚੋਂ ਕੱਟ ਲਿਆ। ਕੱਟ ਕੇ ਇੱਕ ਇੰਡੀਅਨ ਸਟੋਰ ਤੋਂ ਮਸਾਲਾ ਮਿਲਦਾ, ਉਹਦੇ ਵਿੱਚ ਅਚਾਰ ਮਸਾਲਾ, ਉਹਦੇ 'ਚ ਪੀਲੀ ਸਰੋਂ ਹੁੰਦੀ ਆ, ਸੌਂਫ ਹੁੰਦੀ ਆ, ਮੇਥੇ ਹੁੰਦੇ ਆ ਤੇ ਕਾਲੀ ਸਰੋਂ ਵੀ ਹੁੰਦੀ ਆ। ਏਦਾਂ ਉਹ ਮਿਕਸ ਜਿਹਾ ਕੀਤਾ ਹੁੰਦਾ, ਉੱਤੇ ਲਿਖਿਆ ਹੁੰਦਾ ਅਚਾਰ ਦਾ ਮਸਾਲਾ। ਠੀਕ, ਅੱਛਾ। ਤੇ ਥੋੜਾ ਜਿਹਾ ਤੁਸੀਂ ਲਸਣ ਦੀ ਪੇਸਟ ਬਣਾ ਲੈਣੀ ਆ। ਠੀਕ ਹੈ। ਤੇ ਤੁਸੀਂ ਕੀ ਕਰਨਾ ਕਿ ਉਹਨਾਂ ਨੂੰ ਮਿਰਚਾਂ ਨੂੰ ਧੋ ਬਣਾ ਕੇ ਸੁਕਾ ਕੇ ਕੱਟ ਲੈਣਾ, ਅੱਧ ਚੋਂ ਛੋਟੀਆਂ ਕੱਟ ਲਓ ਜਾਂ ਅੱਧ ਚੋਂ ਕੱਟ ਕੇ ਰੱਖ ਲਓ। ਤੇ ਸਰੋਂ ਦਾ ਤੇਲ ਲਿਆ, ਉਹਦੇ 'ਚ ਥੋੜਾ ਜਿਹਾ ਲਸਣ ਪਾਇਆ, ਲਸਣ ਪਾ ਕੇ ਫਿਰ ਵਿੱਚ ਹੀ ਮੈਂ ਉਹ ਜਿਹੜਾ ਮਸਾਲਾ ਸੀ ਉਹ ਪਾ ਲਿਆ। ਪਾ ਕੇ ਪਹਿਲਾਂ ਥੋੜਾ ਜਿਹਾ ਮਸਾਲਾ ਵੈਸੇ ਭੁੰਨਿਆ ਸੀ, ਕਿਉਂਕਿ ਮੇਥੇ ਜਿਹੜੇ ਹੁੰਦੇ ਉਹ ਕੌੜੇ ਰਹਿ ਜਾਂਦੇ ਆ। ਉਹ ਪਾ ਕੇ ਹਾਂਜੀ, ਫਿਰ ਵਿੱਚ ਲਸਣ ਪਾ ਕੇ ਤੇ ਫਿਰ ਮੈਂ ਉਹਦੇ ਵਿੱਚ ਮਿਰਚਾਂ ਜਿਹੜੀਆਂ ਉਹ ਪਾਤੀਆਂ। ਤੁਸੀਂ ਅਦਰਕ ਵੀ ਪਾ ਸਕਦੇ ਆ, ਅਦਰਕ ਦੀ ਪੇਸਟ ਵੀ ਨਾਲ ਪਾ ਸਕਦੇ ਆ। ਫਿਰ ਬਸ ਉਹ ਚੰਗੀ ਤਰ੍ਹਾਂ ਉਹਨਾਂ ਨੂੰ ਮਿਰਚਾਂ ਨੂੰ ਭੁੰਨ ਕੇ ਤੇ ਫਿਰ ਉਹਦੇ ਵਿੱਚ ਮੈਂ ਨਮਕ ਪਾਤਾ,
ਤੇ ਥੋੜਾ ਜਿਹਾ ਜਿਹੜਾ ਅਚਾਰ ਪਿਆ ਸੀਗਾ ਅੰਬ ਦਾ ਉਹ ਥੋੜਾ ਵਿੱਚ ਮਿਕਸ ਕਰ ਦਿੱਤਾ। ਜੇ ਤੁਸੀਂ ਉਹ ਅਚਾਰ ਨਹੀਂ ਮਿਕਸ ਕਰਨਾ ਫਿਰ ਤੁਸੀਂ ਕੀ ਕਰੋ ਕਿ ਉਹਦੇ ਵਿੱਚ ਥੋੜੀ ਜਿਹੀ ਹਲਦੀ ਵੀ ਪਾਉਣੀ ਪੈਣੀ, ਸੱਚ ਹਲਦੀ ਪਾ ਲਓ ਤੇ ਫਿਰ ਤੁਸੀਂ ਸਿਰਕਾ ਪਾ ਸਕਦੇ ਆ ਖੱਟਾ ਕਰਨ ਲਈ। ਹਾਂਜੀ, ਤੇ ਏਦਾਂ ਵੀ ਬਣਾ ਸਕਦੇ ਆ ਜੇ ਥੋੜੀ ਖਟਿਆਈ ਕਰਨੀ ਆ ਹਨਾ। ਤੇ ਬਹੁਤ ਜ਼ਿਆਦਾ ਅਚਾਰ ਇਹ ਜਿੱਦਾਂ ਥੋੜੇ ਕੁ ਦਿਨਾਂ ਲਈ ਖਾਣ ਲਈ ਹੁੰਦਾ ਆ, ਪਰ ਜੇ ਤੁਸੀਂ ਜ਼ਿਆਦਾ ਚਿਰਾਂ ਲਈ ਰੱਖਣਾ ਫਿਰ ਤਾਂ ਤੁਸੀਂ ਮਿਰਚਾਂ ਦਾ ਅਚਾਰ ਤਰੀਕੇ ਨਾਲ ਹੀ ਪਾਉਂਗੇ। ਉਹ ਤਾਂ ਆਪਾਂ ਪੁੱਛ ਲੈਨੇ ਆਪਣੇ ਸਰੋਤਿਆਂ ਕੋਲੋਂ ਜੀ। ਬਿਲਕੁਲ, ਅਸੀਂ ਆਪਣੇ ਸਰੋਤਿਆਂ ਨੂੰ ਵੀ ਸੱਦਾ ਦੇ ਰਹੇ ਹਾਂ ਜੀ। 4082725252 ਹੈ ਸਾਡਾ ਨੰਬਰ, 4082725200। ਆ ਕੇ ਅਚਾਰ ਦੀ ਜਿਹੜੀ ਰੈਸਪੀ ਹੈ ਵਧੀਆ ਜੀ, ਜਿਹਨੂੰ ਵਧੀਆ ਜਿਹਾ ਅਚਾਰ ਪਾਉਣਾ ਆਉਂਦਾ ਹੈਗਾ, ਕਹਿੰਦੇ ਜਿਹਦੇ ਅਚਾਰ ਦੀ ਤਾਰੀਫ ਬੜੀ ਹੁੰਦੀ ਹੈਗੀ ਹੈ, ਓਬਵੀਅਸਲੀ ਉਹਦੀ ਰੈਸਪੀ ਵੀ ਵਧੀਆ ਹੋਏਗੀ, ਉਹ ਆ ਕੇ ਸ਼ੇਅਰ ਕਰ ਸਕਦੇ ਨੇ। ਪੰਜਾਬੀ ਰੇਡੀਓ USA ਦੇ ਅਸੀਂ ਅੱਜ ਡਿਜੀਟਲ ਪਲੇਟਫਾਰਮਸ ਤੋਂ ਤੁਸੀਂ ਸਾਨੂੰ ਵੇਖ ਵੀ ਸਕਦੇ ਹੋ ਤੇ ਸਾਡੇ ਨਾਲ ਗੱਲਬਾਤ ਵੀ ਕਰ ਸਕਦੇ ਹੋ, ਸਾਡੇ ਦਰਸ਼ਨ ਕਰ ਸਕਦੇ ਹੋ, ਦਰਸ਼ਨ ਕਰ ਸਕਦੇ। ਵੈਸੇ ਰਾਣੀ ਜੀ ਗੀਤ ਗਾ ਗਾ ਕੇ ਨਾ ਤੁਸੀਂ ਹੁਣ ਅੱਖਰ ਬੜੇ ਵਧੀਆ ਵਰਤਣ ਲੱਗ ਗਏ। ਮਿੱਤਰਾਂ ਨੂੰ ਦੇ ਦਰਸ਼ਨ ਹੈ, ਦਰਸ਼ਨ ਦਿਓ ਗਰੀਬਾਂ ਨੂੰ, ਦੋ ਤਿੰਨ ਤਰ੍ਹਾਂ ਤੁਸੀਂ ਕਹਿ ਸਕਦੇ ਆ। ਅੱਜ ਤੇਰੇ ਹੋਏ ਸਵੇਰੇ ਦਰਸ਼ਨ, ਇਹ ਕਹਿ ਸਕਦੇ ਆ ਹਨਾ, ਅੱਜ ਦਿਨ ਵਧੀਆ ਲੰਘੂਗਾ। ਤੇ ਦੂਜੀ ਗੱਲ ਇੱਕ ਅਨਾਉਂਸਮੈਂਟ ਆ ਪ੍ਰਵੀਨ ਜੀ, ਆਪਣੇ ਰੋਜ਼ਾਨਾ ਸ਼ਾਮੀ ਸ਼੍ਰੀ ਰਹਿ ਰਾਸ ਸਾਹਿਬ ਤੋਂ ਬਾਅਦ ਭਾਈ ਪਿੰਦਰਪਾਲ ਸਿੰਘ ਜੀ ਕਥਾ ਕਰਨਗੇ ਤੇ ਸਾਰੇ ਸਰੋਤੇ ਨੋਟ ਕਰ ਲਓ। ਉਹ 4 ਲਾਵਾਂ ਤੇ ਸਪੈਸ਼ਲ ਉਹਨਾਂ ਨੇ ਕਥਾ ਕਰਨੀ ਆ, ਤੇ ਇਸ ਕਰਕੇ ਸਾਰੇ ਜਾਣੇ ਆਪਣੇ ਕਾਪੀਆਂ ਲੈ ਲਓ, ਪੈਨ ਲੈ ਲਓ, ਨੋਟ ਕਰ ਲਓ। ਰਹਿ ਰਾਸ ਸਾਹਿਬ ਤੋਂ ਬਾਅਦ ਭਾਈ ਪਿੰਦਰਪਾਲ ਸਿੰਘ ਜੀ ਕਥਾ ਕਰਿਆ ਕਰਨਗੇ ਰੋਜ਼ਾਨਾ ਸ਼ਾਮ ਨੂੰ। ਹਾਂਜੀ, ਤੇ ਜੀ ਪ੍ਰਵੀਨ ਜੀ। ਤੇ ਰਾਣੀ ਜੀ ਸਾਡੇ ਨਾਲ ਕਾਲ ਤੇ ਨੇ ਇਸ ਵੇਲੇ ਗੁਰਮੇਜ ਕੌਰ ਜੀ, ਉਹਨਾਂ ਨਾਲ ਕਰਨਾ ਗੱਲਬਾਤ। ਸਤਿ ਸ਼੍ਰੀ ਅਕਾਲ ਗੁਰਮੇਜ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਣੀ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਇਹ ਮਿਰਚਾਂ ਦਾ ਅਚਾਰ ਕਹਿੰਦੇ ਸੀਗੇ ਜਿਹੜਾ ਤੁਸੀਂ ਬਣਾਉਂਦੇ ਆ। ਹਾਂ ਹਾਂਜੀ, ਕਹਿੰਦੇ ਆ, ਪਰ ਸਾਡਾ ਤਾਂ ਮੈਂ ਕਹਿੰਦੀ ਸਾਲ ਹੀ ਹੋ ਗਿਆ ਹੁਣ। ਬਸ ਉਹੀ ਪੁੱਛਿਆ ਵੀ ਉਹ ਦੱਸੋ। ਹਾਂਜੀ, ਮਿਰਚਾਂ ਬਸ ਧੋ ਲੈਣੀਆਂ, ਧੋ ਕੇ ਆਪਣੇ ਛਿੱਕੂ ਚ ਪਾ ਛੱਡਣੀਆਂ, ਸੁੱਕ ਗਈਆਂ, ਮਾੜੇ ਹਵਾ ਲੱਗ ਗਈ, ਪਾਣੀ ਨਿਕਲ ਗਿਆ, ਸਾਰਾ ਸਾਫ਼ ਹੋ ਗਈਆਂ। ਉਸ ਬਾਅਦ ਆਪਾਂ ਤੇਲ ਕਾੜਨਾ, ਤੇਲ ਦੇ ਵਿੱਚ ਇੰਨਾ ਕੁ ਜੀਰਾ ਪਾਉਣਾ ਜੀ, ਤੇ ਲੂਣ ਤੇ ਹਲਦੀ ਪਾਉਣੀ, ਤੇ ਆਹ ਦੇਗੀ ਮਿਰਚ ਪਾ ਕੇ ਨਾ ਬਸ ਵਿੱਚ ਮਾੜਾ ਜਿਹਾ ਸਿੱਟਣੀਆਂ ਹੀ ਆ, ਉਹ ਨਾ ਸਿੱਟ ਕੇ ਤੇ ਉੱਤੇ ਬਸ ਦੇ ਦੇਣਾ ਆ ਢੱਕਣ, ਤੇ ਭਾਫ ਨਹੀਂ ਉਹ ਬਣ ਜਾਂਦੀਆਂ। ਹਾਲੇ ਤੱਕ ਵੀ ਉਹ ਮਿਰਚਾਂ ਮੇਰੀਆਂ ਪਈਆਂ, ਅਚਾਰੀ ਮਿਰਚਾਂ ਜਿਹੜੀਆਂ। ਠੀਕ ਹੈ ਜੀ। ਜੀ ਬਹੁਤਾ ਸੇਕ ਨਹੀਂ ਲਾਉਣਾ ਹੈਗਾ ਉਹਨਾਂ ਨੂੰ, ਤੇ ਜਿੱਦਾਂ ਕਿ ਬਹੁਤ ਸੋਹਣੀਆਂ ਬਣਦੀਆਂ ਮਿਰਚਾਂ। ਮੈਂ ਤਾਂ ਹਮੇਸ਼ਾ ਉਦਾਂ ਹੀ ਪਾਉਣੀ, ਸਾਲ ਹੋ ਗਿਆ ਹੁਣ ਪਾਈਆਂ ਨੂੰ ਉਹਨਾਂ ਨੂੰ ਵੀ। ਠੀਕ ਹੈ ਜੀ। ਤੇ ਫਿਰ ਖੱਟੀਆਂ ਕਿੱਦਾਂ ਕਰਦੇ, ਜਿਹੜਾ ਥੋੜੀ ਖਟਾਸ ਹੁੰਦੀ ਉਹ ਅਚਾਰ ਦੇ ਵਿੱਚ? ਉਹ ਤਾਂ ਮੈਂ ਉਹ ਪਾ ਦਿੰਨੀ ਆ, ਇੰਨਾ ਅੰਬਚੂਰ ਪਾ ਦਿੰਨੀ ਹੁੰਦੀ ਵਿੱਚ। ਅੰਬਚੂਰ ਪਾ ਦਿੰਨੇ। ਠੀਕ ਹੈ, ਆ ਮੇਰੇ ਲਈ ਨਵੀਂ ਜਾਣਕਾਰੀ। ਜੀ 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 ਜੀ। ਹਾਂਜੀ, ਅੰਬਚੂਰ ਪਾ ਦੇਣਾ। ਠੀਕ ਹੈ ਜੀ। ਜਿਹੜਾ ਆਪਣੇ ਅੰਬ ਦਾ ਅਚਾਰ ਪਾਉਣਾ ਹੈ, ਉਹਦੇ ਵਿੱਚ ਤਾਂ ਆਪਾਂ ਅੰਬ ਲਿਆਉਣੇ, ਅੰਬ ਦੇ ਵਿੱਚ ਧੋ ਕੇ ਰੱਖ ਕੇ ਕੱਟ ਕੇ ਸੁੱਕਣੇ ਪਾ ਦੇਣੇ ਆ। ਬਾਹਰ ਉੱਤੇ ਕੱਪੜਾ ਦੇ ਦਿਓ ਜਾਂ ਜਾਲੀ ਵਾਲੀ ਦੇ ਦਿਓ, ਛਿੱਕੂ ਵੱਡਾ ਹੁੰਦਾ ਨਾ। ਠੀਕ ਹੈ ਜੀ। ਉਹ ਸੁਕਾ ਲੈਣਾ, ਸੁਕਾ ਕੇ ਉਸ ਤੋਂ ਬਾਅਦ ਆਪਾਂ ਤੇਲ ਆਪਾਂ ਦੂਸਰਾ ਤੇ ਪਰਾਤ ਦੇ ਵਿੱਚ ਫਿਰ ਕੱਟ ਕੇ ਪਾ ਕੇ ਤਾਂ ਵਿੱਚ ਹੀ ਲੂਣ ਵਸਾਰ ਹਿਸਾਬ ਦਾ ਪਾ ਕੇ ਉਸ ਤੋਂ ਬਾਅਦ ਵਿੱਚੇ ਪਾ ਦੇਣੀ ਆ ਕਾਲੀ ਮਿਰਚ ਵੀ ਪਾਉਣੀ ਆ, ਤੇ ਖੰਡ ਪਾਉਣੀ, ਜ਼ਰੂਰ ਖੰਡ ਪਾਉਣੀ ਆ। ਮੈਂ ਉਹਦੇ ਵਿੱਚ ਨਹੀਂ ਮੈਂ ਸਿਰਕਾ ਪਾਉਂਦੀ, ਮੈਂ ਝੂਠ ਨਹੀਂ ਬੋਲਣਾ ਹੈਗਾ। ਠੀਕ ਹੈ ਜੀ। ਹਾਂਜੀ, ਤੇ ਫਿਰ ਉਹ ਬਸ ਆਪਣੇ ਕੱਚ ਦੇ ਮਰਦਾਂ ਚ ਪਾ ਦੇਣਾ। ਤੇਲ ਸਰੋਂ ਦਾ ਜ਼ਰੂਰ ਪਾਉਣਾ ਜੀ। ਠੀਕ ਹੈ ਜੀ। ਹਾਂਜੀ, ਅਚਾਰ ਉਹ ਵੀ ਹਾਲੇ ਹੈਗਾ, ਤੇ ਅੱਜ ਮੈਂ ਸਗਾ ਇੱਕ ਕੱਚ ਦੇ ਡੱਬੇ ਚ ਥੋੜਾ ਜਿਹਾ ਕੱਢ ਕੇ ਰੱਖਿਆ, ਤੇ ਉਹਦੇ ਵਿੱਚ ਇੰਨਾ ਉਹ ਦੂਜੀ ਪਈ ਕਲੌਂਜੀ, ਮਿੱਠੀ ਸੌਂਫ, ਚੇਤੇ ਹੀ ਭੁੱਲ ਗਏ, ਕਲੌਂਜੀ, ਮਿੱਠੀ ਸੌਂਫ, ਸਾਰੀਆਂ ਚੀਜ਼ਾਂ ਪਾ ਗਈ, ਇੰਨੀ ਜਵੈਣ ਵੀ ਪਾਉਣੀ ਇੰਨੀ। ਮੈਂ ਅੱਜ ਕਹਿੰਦੀ ਸੀ, ਮੈਂ ਕਿਹਾ ਜੇ ਜਾਣਾ ਸਟੋਰ ਨੂੰ ਤਾਂ ਹੁਣ ਅੰਬ ਆਏ ਹੋਣੇ ਆ, ਤੇ ਉਹ ਲੈ ਆਇਓ, ਤੇ ਮਸਾਲਾ ਬਹੁਤ ਜ਼ਿਆਦਾ ਪਿਆ ਆ ਨਾ, ਹੋਰ ਪਾ ਕੇ ਆਪਾਂ ਤਿਆਰੀ ਮੈਂ ਕਰਕੇ ਧੁੱਪੇ ਰੱਖ ਦਊਂਗੀ। ਕਹਿੰਦੇ ਚੱਲ ਠੀਕ ਹੈ, ਲੈ ਆਉਂਗੀ, ਹੈ ਨਾ ਜੀ। ਹਾਂਜੀ, ਇਹ ਵੀ ਹੋ ਗਿਆ ਹੁਣ ਸਾਲ ਅੰਬ ਦੇ ਅਚਾਰ ਨੂੰ, ਮੈਂ ਕਾਫੀ ਪਾ ਕੇ ਰੱਖ ਲੈਂਦੀ ਹੁੰਦੀ ਆ। ਠੀਕ ਹੈ ਜੀ। ਘਰ ਦੇ ਅਚਾਰ ਨਾਲ ਦੀ ਰੀਸ ਨਹੀਂ ਨਾਲੇ। ਬਿਲਕੁਲ ਬਿਲਕੁਲ। ਹਾਂਜੀ, ਮੈਂ ਜਦੋਂ ਵੀ ਸਾਡੇ ਬਾਹਰ ਰੋਟੀ ਲੈ ਕੇ ਵੀ ਜਾਂਦੇ ਆ, ਤੇ ਇਹਨਾਂ ਨੇ ਜ਼ਰੂਰ ਅਚਾਰ ਅੰਬ ਦਾ ਰੱਖਣਾ, ਨਾਲ ਉਹੋ ਹੀ ਅਚਾਰੀ ਮਿਰਚਾਂ ਰੱਖਣੀਆਂ। ਉਹਨੂੰ ਏਦਾਂ ਆ ਕੱਟਣੀਆਂ ਨੇ, ਵਾਢੇ ਦੇਣੇ ਆ, ਜਿੱਦਾਂ ਭਰ ਹੋ ਜਾਂਦੀਆਂ ਵਿੱਚ ਹੀ ਉਹ ਮਿਰਚਾਂ ਮਸਾਲਾ ਵਿੱਚ ਭਰ ਹੋ ਜਾਂਦਾ। ਹਾਂਜੀ ਹਾਂਜੀ, ਮਸਾਲਾ ਆਪੇ ਹੀ ਭਰ ਹੋ ਜਾਂਦਾ। ਠੰਡੀਆਂ ਹੋ ਗਈਆਂ, ਠੰਡੀਆਂ ਹੋ ਕੇ ਆਪਾਂ ਕੱਚ ਦੇ ਮਰਦ ਵਿੱਚ ਪਾ ਦੇਣੀਆਂ।
ਹਾਂਜੀ ਤੇ ਠੀਕ ਹੈ ਜੀ। ਬਾਕੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲਦਾ, ਪੰਜਾਬੀ ਰੇਡੀਓ USA ਦੀ ਚੜ੍ਹਦੀ ਕਲਾ ਰੱਖੇ ਸਾਰੀ ਟੀਮ ਦੇ। ਬਹੁਤ ਬਹੁਤ ਵਧੀਆ ਵਧੀਆ ਪ੍ਰੋਗਰਾਮ ਹੁੰਦੇ, ਸੁਣਨ ਨੂੰ ਮਿਲਦੇ। ਸਾਡਾ ਤਾਂ ਦਿਲ ਰੇਡੀਓ ਨਾਲ ਹੀ ਲੱਗਦਾ ਜੀ। ਪਰਮਾਤਮਾ ਤੁਹਾਡੀਆਂ ਵੱਡੀਆਂ ਵੱਡੀਆਂ ਉਮਰਾਂ ਕਰੇ, ਸੱਚੇ ਥੈਂਕ ਯੂ ਗੁਰਮੇਜ ਜੀ, ਥੈਂਕ ਯੂ ਗੁਰਮੇਜ ਧੰਨਵਾਦ ਜੀ। ਤੁਹਾਡਾ, ਥੈਂਕ ਯੂ। ਤੁਹਾਡਾ ਧੰਨਵਾਦ ਕਰਦੇ ਜੀ ਟਾਈਮ ਦੇਣ ਦਾ। ਓਕੇ, ਸਤਿ ਸ੍ਰੀ ਸਤਿ ਸ਼੍ਰੀ ਅਕਾਲ। ਅਕਾਲ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਲੋ ਜੀ, ਇਹ ਸੰਜੀ ਗੁਰਮੇਜ ਕੌਰ ਜੀ ਤੇ ਰਾਣੀ ਜੀ ਅੱਗੇ ਸਾਡੇ ਨਾਲ ਕਾਲ ਤੇ ਨੇ ਜਿੰਦ ਕੌਰ ਜੀ। ਸਤਿ ਸ਼੍ਰੀ ਅਕਾਲ ਜਿੰਦ ਕੌਰ ਜੀ। ਹਾਂਜੀ ਜਿੰਦ ਕੌਰ ਜੀ, ਆਪਣਾ ਰੇਡੀਓ ਥੋੜਾ ਜਿਹਾ ਹੌਲੀ ਕਰ ਲਓ। ਜਿੰਦ ਕੌਰ ਜੀ। ਜੋਗਿੰਦਰ ਆ ਮੇਰਾ ਨਾਮ। ਜੋਗਿੰਦਰ ਜੀ, ਹਾਂਜੀ ਆਓ ਜੀ। ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਰਾਣੀ, ਹਾਂਜੀ ਅੰਬ ਦਾ ਅਚਾਰ ਹੋਇਆ, ਚਾਹੇ ਮਿਰਚਾਂ ਦਾ ਅਚਾਰ ਦੱਸਿਆ ਭੈਣ ਜੀ ਨੇ। ਹਾਂਜੀ ਹਾਂਜੀ ਆਪਾਂ ਨੂੰ ਪਾਉਣਾ, ਹਾਂਜੀ। ਉਹ ਕਹਿੰਦੇ ਮੈਂ ਖੱਟੇ ਉਹ ਕਹਿੰਦੇ ਮੈਂ ਮਿਰਚਾਂ ਦੇ ਵਿੱਚ ਅੰਬ ਚੂਰ ਪਾਉਣੀ। ਅੰਬ ਚੂਰ ਪਾਉਂਦੇ ਹੋਣਗੇ, ਪਰ ਲੇਕਿਨ ਜਿਹੜੇ ਨਾ ਸਿਰਕਾ ਹੁੰਦਾ ਇਹ ਤਾਂ ਬਿਨਾਂ ਹੀ ਹਨਾ ਖਟਿਆਈ ਤੋਂ ਵੀ ਹਨਾ ਤੁਸੀਂ ਖਾ ਸਕਦੇ। ਜਿੱਦਾਂ ਆਹ ਮਿਰਚਾਂ ਦਾ ਅਚਾਰ ਹੁਣ ਤਾਂ ਮੈਂ ਮਿਰਚ ਮੁਰਚ ਖਾਂਦੀ ਨੀ ਜੀ, ਮੇਰੇ ਜਿੰਨੀਆਂ ਕੋਈ ਮਿਰਚਾਂ ਨਹੀਂ ਸੀ ਖਾਂਦਾ ਹੁੰਦਾ। ਜੇ ਕੰਮ ਤੇ ਵੀ ਹਨ ਮੈਂ ਤਾਂ ਵੀ ਆ ਭੈਣ ਜੀ ਨੂੰ ਪਤਾ, ਭੈਣ ਜੀ ਹਰਜੀਤ ਜੀ ਨੂੰ, ਸਾਰਿਆਂ ਨੂੰ ਮਸ਼ਹੂਰ ਸੀ ਵੀ ਮੈਂ ਇੰਨੀਆਂ ਮਿਰਚਾਂ ਖਾਂਦੀ ਸੀ। ਮੈਂ ਤਾਂ ਭੈਣ ਜੀ ਦਾ ਭਰਾ ਤੇ ਹੁਣ ਛੱਡ ਹੋ ਗਈਆਂ, ਹੁਣ ਪਚਦੀਆਂ ਨੇ। ਹੁਣ ਮੈਂ ਦੱਸਦੀ ਤੁਹਾਨੂੰ ਮਿਰਚਾਂ ਦਾ ਅਚਾਰ। ਮਿਰਚਾਂ ਧੋ ਸਵਾਰ ਕੇ ਜਿੱਦਾਂ ਨਾ ਉਹਨਾਂ ਨੂੰ ਜਿਹੜਾ ਧੋਣਾ ਆ, ਉਹ ਡੰਡੀ ਨੀ ਤੋੜਨੀ। ਅੱਛਾ ਜੀ। ਡੰਡੀ ਨੀ ਤੋੜਦੀ, ਨਹੀਂ ਤਾਂ ਪਾਣੀ ਪੈ ਜਾਂਦਾ। ਹਾਂਜੀ ਹਾਂਜੀ। ਅੱਛਾ, ਡੰਡੀਆਂ ਦੇ ਨਾਲ ਉਹਨਾਂ ਨੂੰ ਧੋ ਸਵਾਰ ਕੇ ਉਹਨਾਂ ਨੂੰ ਸੁਕਾ ਲਓ, ਚਾਹੇ ਤੌਲੀਏ ਦੇ ਨਾਲ ਏਦਾਂ ਤੁਸੀਂ ਹਨਾ ਸੁੱਕੀਆਂ ਕਰ ਲਓ। ਸਲਾਬਾ ਨੀ ਰਹਿਣਾ ਚਾਹੀਦਾ। ਮਗਰੋਂ ਕੀ ਕਰਨਾ, ਅਗਰ ਤੁਸੀਂ ਚੀਰੇ ਵਾਲੀ ਬਣਾਉਣੀ ਚੀਰੇ ਵਾਲੀ ਬਣਾ ਲਓ, ਥੋੜਾ ਚੀਰਾ ਦੇਣਾ ਥੋੜਾ ਕਰ ਲਓ ਜੀ। ਤੇ ਫਿਰ ਜਿੱਦਾਂ ਡੰਡੀਆਂ ਤੋੜ ਕੇ ਤੇ ਉਦੋਂ ਬਾਅਦ ਤੁਸੀਂ ਨਾ ਤੇਲ ਦੇ ਵਿੱਚ ਉਹ ਗਰਮ ਕਰਕੇ ਤੇਲ ਤੇ ਉਹਦੇ ਵਿੱਚ ਇਹਨਾਂ ਨੂੰ ਪਾ ਦੇਣਾ। ਠੀਕ ਹੈ ਜੀ। ਵਿੱਚ ਹੀ ਸਾਰੀਆਂ ਚੀਜ਼ਾਂ ਪਾ ਦੇਣੀਆਂ, ਲੂਣ ਤੇ ਆਪਣਾ ਕੀ ਕਲੌਂਜੀ, ਜੋ ਵੀ ਤੁਸੀਂ ਪਾਉਣੀ ਆ, ਜੋ ਅਚਾਰ ਦੀਆਂ ਚੀਜ਼ਾਂ ਹੀ ਹੁੰਦੀਆਂ। ਹਾਂ, ਮੇਥੇ, ਜੋ ਮਸਾਲਾ ਹੁੰਦਾ ਅਚਾਰ ਦਾ ਪਾ ਦੇਣਾ। ਜਦੋਂ ਮਾੜਾ ਜਿਹਾ ਨਾ ਦੇਖੋ ਵੀ ਇਹ ਸਾਰੀਆਂ ਚੀਜ਼ਾਂ ਰਲ ਗਈਆਂ, ਫਿਰ ਵਿੱਚ ਥੋੜਾ ਜਿਹਾ ਸਿਰਕਾ ਪਾ ਦਿਓ ਜਿਹਨੂੰ ਪਚਦਾ। ਠੀਕ ਹੈ ਜੀ। ਜਿਹਨੂੰ ਨਹੀਂ ਪਚਦਾ ਉਹ ਨਹੀਂ, ਫਿਰ ਤੁਸੀਂ ਹੈ ਨਾ ਭਾਵੇਂ 5-7 ਦਿਨਾਂ ਬਾਅਦ ਜਾਂ ਤੁਸੀਂ ਤੀਜੇ ਚੌਥੇ ਦਿਨ ਹੀ ਉਹ ਨਾ ਕਰਕੇ ਤੇਲ ਦੇ ਵਿੱਚ ਜੋ ਗਰਮ ਹੋਈਆਂ ਹੁੰਦੀਆਂ, ਇਸ ਕਰਕੇ ਉਹ ਖਾਣਯੋਗ ਹੋ ਜਾਂਦੀਆਂ। ਲੂਣ ਆਪਣੇ ਹਿਸਾਬ ਦਾ ਪਾ ਕੇ ਦੇਖਿਓ ਤੁਸੀਂ, ਬਹੁਤ ਸਵਾਦ ਲੱਗਦੀਆਂ। ਠੀਕ ਹੈ ਜੀ। ਹਾਂ, ਜਿੱਦਾਂ ਕਹਿੰਦੇ ਹੁੰਦੇ ਨਾ ਹਲਦੀ ਤੇਲ ਚ ਭੁੰਨ ਲਵੇ ਉਸੇ ਚ ਹੀ ਸਵਾਦ ਲੱਗਦੀਆਂ। ਫਿਰ ਹਲਦੀ ਦਾ ਸਵਾਦ ਹੀ ਵੱਖਰਾ ਹੁੰਦਾ ਜਦੋਂ ਮਿਰਚ ਤੇਲ ਵਿੱਚ ਨਾਲ ਲੱਗ ਜਾਂਦੀ। ਜੀ 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 ਜੀ। ਹਾਂ, ਚੰਗਾ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਬਹੁਤ ਤੁਹਾਡਾ, ਧੰਨਵਾਦ ਥੈਂਕ ਯੂ ਜੀ, ਥੈਂਕ ਯੂ। ਤੇ ਰਾਣੀ ਜੀ ਅੱਗੇ ਸਾਡੇ ਨਾਲ ਨੇ ਕਾਲ ਤੇ ਰਸ਼ਪਾਲ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਰਸ਼ਪਾਲ ਕੌਰ ਜੀ। ਰਸ਼ਪਾਲ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਹਾ ਜਿਹੜਾ ਤੁਸੀਂ ਕਹਿੰਦੇ ਖਟਿਆਈ ਲਈ, ਉਹ ਰਾਈ ਵੀ ਪਾ ਲਈਦੀ ਆ। ਰਾਈ ਪਾ ਲਈਦੀ ਆ, ਠੀਕ ਹੈ ਜੀ। ਰਾਈ ਤੇ ਸਿਰਕੇ ਦੇ ਵਿੱਚ ਮਿੱਠਾ ਥੋੜਾ ਜਿਹਾ ਪਾ ਕੇ, ਜਿਹਦਾ ਸਿਰਕਾ ਜਿਹਦਾ ਰਿੰਨਣਾ ਹਨਾ ਥੋੜਾ ਜਿਹਾ, ਹਾਂਜੀ, ਤੇ ਉਹਦੇ ਵਿੱਚ ਗੁੜ ਦੀ ਪੇਸੀ ਪਾ ਲੈਣੀ ਇੱਕ। ਠੀਕ ਹੈ ਜੀ। ਤੇ ਫਿਰ ਉਹ ਵਿੱਚ ਪਾ ਦੇਣਾ। ਠੀਕ ਹੈ ਜੀ। ਨਾ ਵੀ ਮਿਰਚਾਂ ਖਰਾਬ ਹੁੰਦੀਆਂ ਤੇ ਨਾ ਮਿਰਚਾਂ ਦੂਜਾ ਹੁੰਦੀਆਂ। ਠੀਕ ਹੈ ਜੀ। ਬਸ ਜੀ, ਇੰਨਾ ਕੁ ਮੈਂ ਦੱਸਣਾ ਸੀ। ਮੈਨੂੰ ਹੋਰ ਤਾਂ ਸਾਰਾ ਕੁਝ ਉਹਨੇ ਕਿ ਦੱਸੇ ਦਿੱਤਾ ਸੀ ਹਨਾ ਜੀ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਰਸ਼ਪਾਲ ਜੀ। ਮਾਲਪੂੜੇ ਮਾਲਪੂੜੇ ਦੱਸੋ। ਮਾਲਪੂੜੇ ਦੱਸ ਦਿਓ। ਉਹ ਨਹੀਂ ਮੈਨੂੰ ਪਤਾ। ਲੈ ਅਸੀਂ ਐਵੇਂ ਖੁਸ਼ ਹੋ ਗਏ। ਹਾਂਜੀ, ਨਹੀਂ ਖਾ ਲਿਆ ਉਹਦਾ, ਪਰ ਮੈਂ ਬਣਾਏ ਨਹੀਂ ਕਦੀ। ਚਲੋ ਕੋਈ ਨੀ, ਕੋਈ ਨੀ, ਅਗਲੇ ਸਾਲ ਅਸੀਂ ਖਿਲਾਵਾਂਗੇ ਤੁਹਾਨੂੰ। ਚੰਗਾ, ਓਕੇ, ਥੈਂਕ ਯੂ ਰਸ਼ਪਾਲ ਜੀ, ਥੈਂਕ ਯੂ, ਧੰਨਵਾਦ। ਥੈਂਕ ਯੂ ਜੀ। ਲੋ ਜਨਾਬ, ਕਹਿੰਦੇ ਮੈਂ ਸਮਝਿਆ ਰੈਸਪੀ ਦੱਸਣ ਲੱਗੇ ਨੇ, ਕਹਿੰਦੇ ਹਾਂਜੀ। ਅੱਛਾ ਪ੍ਰਵੀਨ ਜੀ, ਹੁਣ ਤਾਂ ਚਲੋ ਬਹੁਤ ਚੀਜ਼ਾਂ ਆ ਗਈਆਂ, ਜਿੱਦਾਂ ਡਰਿੰਕ ਬਹੁਤ ਤਰ੍ਹਾਂ ਦੇ ਆ ਗਏ ਆ, ਕਿਉਂਕਿ ਸੋਡੇ ਵੀ ਆ ਗਏ ਆ, ਸਾਰਾ ਵੀ ਹਨਾ, ਰੂਹ ਅਫਜਾ ਵਗੈਰਾ, ਹੋਰ ਸ਼ਰਬਤ ਵਗੈਰਾ ਸਟੋਰਾਂ ਤੇ ਆ ਗਏ। ਅੱਛਾ ਮੈਨੂੰ ਇਹ ਦੱਸੋ ਵੀ ਜਦੋਂ ਇਹ ਕੁਛ ਵੀ ਨਹੀਂ ਸੀ ਹੁੰਦਾ ਤੇ ਅਚਾਨਕ ਤੁਹਾਡੇ ਘਰ ਪ੍ਰਾਹੁਣਾ ਆ ਜਾਂਦਾ ਸੀ, ਫਿਰ ਤੁਸੀਂ ਕੀ ਕਰਦੇ ਹੁੰਦੇ ਸੀ? ਗੁੜ ਵਾਲਾ ਪਾਣੀ, ਸ਼ੱਕਰ ਘੋਲ ਕੇ, ਵਿੱਚ ਦੁੱਧ ਪਾਉਂਦੇ ਹੁੰਦੇ ਸੀ? ਨਹੀਂ, ਦੁੱਧ ਨਹੀਂ, ਗੁੜ ਵਾਲਾ ਪਾਣੀ। ਤੇ ਉਹਦੇ ਚ ਨਾ ਜਿੱਦਾਂ ਬਰਫ਼, ਤੇ ਤੁਹਾਨੂੰ ਪਤਾ ਕਿ ਪਹਿਲੇ ਆਪ ਹੀ ਖਰੀਦ ਕੇ ਲਿਆਉਣੀ ਪੈਂਦੀ ਹੁੰਦੀ ਸੀ, ਤੇ ਉਦਾਂ ਹੀ ਉਹ ਜਿਹੜੀ ਬਰਫ਼ ਹੈ ਨਾ ਉਹ ਪਾ ਕੇ ਤੇ ਫਿਰ ਜਿਹੜਾ ਨਾ ਉਹ ਬੜਾ ਵਧੀਆ
ਠੰਡਾ ਠੰਡਾ ਲੱਗਦਾ ਸੀ, ਬੜਾ ਸਵਾਦੀ ਲੱਗਦਾ ਸੀ। ਠੀਕ ਤੇ ਹੈ ਜੀ। ਉਹੀ ਦੇਖਿਆ ਬਹੁਤ ਅਚਾਨਕ ਜਿਹੜੇ ਪ੍ਰਾਹੁਣੇ ਜਦੋਂ ਆਉਂਦੇ, ਜਦੋਂ ਅਸੀਂ ਛੋਟੇ ਸਾਂ, ਬਟ ਉਸ ਤੋਂ ਬਾਅਦ ਤੇ ਬਹੁਤ ਕੁਛ ਆ ਗਿਆ ਨਾ ਹੁਣ। ਹਾਂਜੀ ਹੁਣ ਤੇ ਜਿਹੜੇ ਕਹਿ ਲਓ ਕਿ ਨਵੇਂ ਤੋਂ ਨਵੀਆਂ ਚੀਜ਼ਾਂ ਆਈ ਜਾਂਦੀਆਂ ਨੇ, ਤੇ ਸ਼ਰਬਤ ਜਿਹੜੇ ਨੇ ਉਹਨਾਂ ਦੇ ਵੀ ਤਰੀਕੇ ਅੱਡੋ ਅੱਡ ਜਿਹੜੇ ਨੇ ਉਹ ਬਦਲੀ ਜਾ ਰਹੇ ਹੈਗੇ ਨੇ। ਵਾਕਈ ਇਹ ਬਦਲੀ ਸਾਰਾ ਜਾ ਕੁਛ ਰਹੇ, ਹੈ। ਹਾਂ। ਖੈਰ ਸਾਡੇ ਨਾਲ ਕਾਲਰ ਹੈ ਨੇ ਰਾਣੀ ਜੀ ਅਜਮੇਰ ਕੌਰ ਜੀ। ਅਜਮੇਰ ਕੌਰ ਜੀ ਸਤਿ ਸ਼੍ਰੀ ਸਤਿ ਅਕਾਲ। ਸ਼੍ਰੀ ਅਕਾਲ ਜੀ। ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅੱਜ ਤਾਂ ਦੋਨਾਂ ਭੈਣਾਂ ਦੇ ਦਰਸ਼ਨ ਕਰ ਲਏ ਅਸੀਂ। ਹਾਏ ਥੈਂਕ ਯੂ। ਕਿੱਦਾਂ ਲੱਗੀਆਂ ਦੋਨੇ ਜਾਣੀਆਂ? ਬਹੁਤ ਹੀ ਸੋਹਣੀਆਂ ਲੱਗੀਆਂ, ਥੈਂਕ ਯੂ, ਬਹੁਤ ਹੀ ਥੈਂਕ ਸੋਹਣੀਆਂ ਯੂ, ਲੱਗੀਆਂ ਥੈਂਕ ਯੂ, ਦੋਨੋਂ, ਹਨਾ। ਤੁਸੀਂ ਇੰਨਾ ਪਿਆਰ ਦਿੰਦੇ ਆ। ਹਾਂਜੀ, ਬਹੁਤ ਸੋਹਣੀਆਂ ਲੱਗੀਆਂ ਨਾ, ਪਹਿਲੀ ਵਾਰੀ ਦੇਖਿਆ ਮੈਂ ਤੁਹਾਨੂੰ, ਹਨਾ। ਥੈਂਕ ਜੀ ਯੂ। ਥੈਂਕ ਯੂ ਹਾਂਜੀ, ਜੀ। ਅੱਛਾ। ਹਾਂਜੀ, ਮੈਂ ਕਹਿਣਾ ਸੀ ਕਿ ਮਿਰਚਾਂ ਤਾਂ ਵੈਸੇ ਮੈਂ ਵੀ ਪਾਈਆਂ, ਮੈਂ ਉਹ ਤੇਲ 'ਚ ਨਹੀਂ ਭੁੰਨੀਆਂ, ਆਪਾਂ ਅੱਛਾ ਦੋਨੋਂ ਜੀ। ਤਰ੍ਹਾਂ ਪਾ ਸਕਦੇ ਹੁੰਦੇ ਆ। ਅੱਛਾ ਜੀ। ਸਿਰਕੇ ਵਿੱਚ ਹੀ ਸਿੱਟ ਦਿੱਤੀਆਂ ਸੀਗੀਆਂ, ਠੀਕ ਹੈ। ਠੀਕ ਹੈ ਜੀ। ਸਾਰੇ ਇਕੱਲੇ ਸਿਰਕੇ ਤੋਂ ਕਦੀ ਖਰਾਬ ਹੀ ਨਹੀਂ ਹੁੰਦੀਆਂ, ਕਦੀ ਵੀ ਨਹੀਂ ਖਰਾਬ ਹੁੰਦੀਆਂ, ਕਿਉਂਕਿ ਉਹ ਡੁੱਬਣੀਆਂ ਚਾਹੀਦੀਆਂ ਸਿਰਕੇ ਦੇ ਵਿੱਚ। ਇੰਨਾ ਤੁਸੀਂ ਸਿਰਕਾ ਪਾ ਲਓ, ਹਨਾ। ਠੀਕ ਹੈ ਤੇ ਜੀ। ਵਿੱਚ ਜੋ ਕੁਛ ਲੂਣ ਮਿਰਚ ਜੋ ਕੁਛ ਪਾਉਣਾ ਪਾ ਲਓ। ਤੇ ਉਹਨਾਂ ਨੂੰ ਤਾਂ ਟਾਈਮ ਲੱਗਦਾ। ਜਿਹੜੀਆਂ ਛੇਤੀ ਖਾਣੀਆਂ ਤੁਸੀਂ ਉਹਨੂੰ ਤੁਸੀਂ ਤੇਲ 'ਚ ਭੁੰਨ, ਮਤਲਬ ਮਾੜੀ ਜਿਹਾ ਸੇਕ ਲਵਾ ਕੇ, ਜਿੱਦਾਂ ਭੈਣ ਜੀ ਦੱਸ ਕੇ ਗਏ ਆ, ਜੀ ਜੀ ਜੀ। ਏਦਾਂ ਪਾ ਲਓ। ਤੇ ਇਹਨੂੰ ਥੋੜਾ ਟਾਈਮ ਲੱਗਦਾ ਵੀ ਉਹ ਥੋੜੀਆਂ ਬਣਨੇ ਨੂੰ, ਤੇ ਓਦਾਂ ਸਵਾਦ ਬਹੁਤ ਬਣਦੀ ਤੇ ਖਰਾਬ ਨਹੀਂ ਹੁੰਦੀਆਂ, ਕਦੀ ਵੀ ਨਹੀਂ ਖਰਾਬ ਹੁੰਦੀਆਂ। ਠੀਕ ਹੈ ਜੀ। ਠੀਕ ਹੈ। ਉਦਾਂ ਤਾਂ ਤੁਹਾਨੂੰ ਪਤਾ ਕਿ ਆਪਾਂ ਜਦੋਂ ਸਿਰਕਾ ਕਿਸੇ ਚੀਜ਼ ਵਿੱਚ ਪਾ ਲੈਂਦੇ ਹਾਂ, ਉਹ ਖਰਾਬ ਨਹੀਂ ਖਰਾਬ ਹੁੰਦੀ। ਨਹੀਂ ਹੁੰਦੀ ਚੀਜ਼। ਹਾਂਜੀ ਹਾਂਜੀ ਖਰਾਬ ਹਾਂਜੀ। ਨਹੀਂ ਹੁੰਦੀ। ਜੀ 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 ਹਾਂਜੀ, ਜੀ ਜੀ। ਦੂਜਾ ਮੈਂ ਪੁੱਛਣਾ ਸੀ ਭੈਣ ਜੀ ਕਿ ਜਿਹੜਾ ਆਪਣੇ ਚੁਕੰਦਰ ਆ, ਇਹ ਆਪਾਂ ਸੇਵ ਕਰਨੇ ਹੋਣ ਤਾਂ ਕਿੱਦਾਂ ਕਰ ਸਕਦੇ ਹਾਂ? ਚੁਕੰਦਰ ਨੂੰ ਸੇਵ ਕਰਨਾ ਹੋਵੇ। ਚੁਕੰਦਰ, ਠੀਕ ਹੈ ਜੀ, ਕੋਈ ਨਹੀਂ, ਹਾਂਜੀ, ਪੁੱਛ ਲੈਂਦੇ ਹਾਂਜੀ। ਆ ਜੀ ਕਿਸੇ ਤੋਂ। ਹਾਂਜੀ। ਹਾਂ, ਤੁਸੀਂ ਦੂਜਾ ਤੁਸੀਂ ਮੈਂ ਰਹਿੰਦੇ ਕਿੱਥੇ ਹੋ? ਬੇਕਰਸਫੀਲਡ 'ਚ। ਬੇਕਰਸਫੀਲਡ 'ਚ। ਮੈਂ ਤਾਂ ਆਖਿਆ ਜੇ ਨੇੜੇ ਹਾਂਜੀ, ਤੇੜੇ ਰਹਿੰਦੇ ਹੋ ਤੇ ਮੈਨੂੰ ਦੱਸੋ। ਮੈਂ ਅਸੀਂ ਉਹ ਕਹਿੰਦੇ ਸਾਨੂੰ ਫੜਾ ਦਿਓ ਅਸੀਂ ਤੇ ਚੁਕੰਦਰ। ਆਪਣਾ ਹੀ ਸੋਚਣਾ ਨਾ। ਹਾਂਜੀ, ਹੈਗੇ ਪਰ ਮੈਂ ਤਾਂ ਉੱਥੋਂ ਫੈਕਟਰੀ ਤੋਂ ਕਈ ਵਾਰੀ ਪਿਆਜ਼ ਪੂਜ ਲੈ ਗਏ ਤੇ ਉੱਥੋਂ ਕਈ ਵਾਰੀ ਮਿਲ ਜਾਂਦੇ। ਮੈਂ ਇੱਕ ਬੋਰਾ ਲੈ ਆਈ ਸੀਗੀ, ਹਨਾ। ਬੋਰਾ ਆਇਆ। ਬੋਰਾ ਲਿਆਂਦਾ ਤੁਸੀਂ? ਹਾਂਜੀ, ਡੇਟੌਕਸ ਮੈਂ ਵਾਟਰ ਦੇ ਵਿੱਚ ਬੜਾ ਵਰਤਿਆ ਜਾ ਰਿਹਾ ਨਾ ਚੁਕੰਦਰ। ਜੀ 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 ਜੀ। ਕਾਹਦੇ ਵਿੱਚ? ਡੇਟੌਕਸ ਵਾਟਰ ਦੇ ਵਿੱਚ, ਜਿਹੜਾ ਪਾਣੀ ਆਪਣਾ ਪੀਂਦੇ weight ਡੀਟੌਕਸ loss ਵਾਟਰ ਵਾਸਤੇ। ਨਹੀਂ ਬਣਾਉਂਦੇ, ਪਾਣੀ ਬਣਾਉਂਦੇ ਜਿਹੜਾ। ਓਕੇ, ਪਾਣੀ ਦੇ ਵਿੱਚ। ਹਾਂਜੀ, ਉਹਦੇ 'ਚ ਓਕੇ ਤੁਸੀਂ ਓਕੇ। ਸੁੱਟ ਸਕਦੇ ਆ। ਹਾਂਜੀ, ਉਹਦਾ ਇੱਕ ਦੋ ਦੱਸ ਵੀ ਜਾਂਦੇ ਆ, ਇੱਕ ਦੋ ਰੈਸਪੀਆਂ ਵੀ ਦੱਸ ਜਾਂਦੇ ਆ। ਹਾਂਜੀ, ਇਹਨੂੰ ਰੈਸਪੀ ਜ਼ਰੂਰ ਦੱਸਿਓ। ਦੂਜਾ, ਮੈਂ 2 ਵੀਕਾਂ ਪਹਿਲਾਂ ਮੈਂ ਪੁੱਛਿਆ ਸੀਗਾ ਕਿ ਬੇਲਾਂ ਨੂੰ ਕੁਛ ਲੱਗਦਾ ਨਹੀਂ ਆ, ਜਿਹੜੀਆਂ ਰਾਮ ਤੋਰੀ ਦੀਆਂ ਬੇਲਾਂ ਬਹੁਤ ਵੱਧ ਗਈਆਂ ਸੀ, ਬਹੁਤ। ਮੈਂ ਨਾ ਲਾਗੇ ਜਾਣਾ ਤੇ ਮੈਂ ਕਹਿਣਾ ਪੱਟਣੀਆਂ ਪੈਣੀਆਂ, ਤੇ ਕਿਤੇ ਪੱਟਣੀਆਂ ਪੈਣੀਆਂ, ਕੁਛ ਨਹੀਂ ਲੱਗਾ। ਸਿਰਫ ਇੱਕ ਤੋਰੀ ਲੱਗੀ ਸੀ, ਉਹ ਬਣਾ ਕੇ ਖਾ ਲਈ, ਮਹੀਨਾ ਹੋ ਗਿਆ ਉਹਨੂੰ, ਹਨਾ। ਅੱਛਾ ਜੀ। ਹੁਣ ਤਾਂ ਨਾ ਨਹੀਂ ਲਿਆ, ਨਾ ਕੋਈ ਫੁੱਲ, ਨਾ ਕੋਈ ਕੁਛ ਨਾ। ਫਿਰ ਮੈਂ ਇੰਟਰਨੈਟ ਤੋਂ ਦੇਖਿਆ ਸੀ ਨਾ, ਕਿਸੇ ਨੇ ਦੱਸਿਆ ਕਿ ਤੁਸੀਂ ਖੱਟੀ ਲੱਸੀ ਦੇ ਵਿੱਚ ਪਾ ਕੇ ਆਪਣਾ ਕੀ ਕਹਿੰਦੇ ਹੁੰਦੇ ਉਹਨੂੰ, ਆਪਾਂ ਸਬਜ਼ੀ 'ਚ ਕੀ ਪਾਉਂਦੇ ਆ, ਹਿੰਗ 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 ਹਿੰਗ। ਅੱਛਾ ਜੀ। ਹਿੰਗ ਪਾਈ, ਥੋੜੀ ਜਿਹੀ ਹਲਦੀ ਪਾਈ, ਤੇ ਉਹਦੀ ਮੈਂ ਉਹਨੂੰ ਸਪਰੇਅ ਵੀ ਕੀਤੀ ਆ। ਤਾਂ ਉਹਨੂੰ ਮੈਂ ਉਹਦੀਆਂ ਜੜ੍ਹਾਂ ਦੇ ਵਿੱਚ ਜਿੱਦਾਂ ਆਪਾਂ ਉਹਨੂੰ ਗੁੱਡ ਕੇ ਨਾ, ਤੇ ਉਹ ਵੀ ਪਾਇਆ। ਤਾਂ ਹੁਣ ਫੁੱਲ ਵੀ ਨਿਕਲ ਆਇਆ, ਤੇ ਨਾਲ ਹੀ ਤੋਰੀਆਂ ਤੁਰ ਪਈਆਂ। ਲਓ ਜੀ, ਮੌਜਾਂ ਲੱਗ ਗਈਆਂ ਫਿਰ ਤੇ। ਹਾਂਜੀ, ਮੌਜਾਂ ਲੱਗ ਗਈ। ਪਰ ਮੈਂ ਜਦੋਂ ਲਾਗੇ ਜਾਂਦੀ ਸੀ ਨਾ, ਮੈਂ ਕਹਿੰਦੀ ਸੀ ਵੱਢਣੀਆਂ ਹੀ ਪੈਣੀਆਂ, ਕਿਤੇ ਵੱਢਣੀਆਂ ਹੀ ਪੈਣੀਆਂ। ਗੁੱਸਾ ਕਰ ਗਈਆਂ, ਗੁੱਸਾ ਕਰ ਗਈਆਂ। ਉਹ ਗੁੱਸਾ ਖਾ ਗਈਆਂ ਵਾਕਿਆ ਜੀ। ਹਾਂਜੀ ਹਾਂਜੀ, ਮੈਨੂੰ ਲੱਗਦਾ ਕਿ ਨਹੀਂ ਏਦਾਂ ਹੀ ਹੋਈ ਆ, ਹਨਾ। ਹਾਂ, ਨਹੀਂ, ਉਹ ਗੁੱਸਾ ਖਾ ਗਈਆਂ। ਹਾਂਜੀ ਹਾਂਜੀ, ਏਦਾਂ ਹੀ ਹੋਈ ਆ, ਹਨਾ। ਓਕੇ ਭੈਣ ਜੀ, ਹਾਂਜੀ, ਥੈਂਕ ਥੈਂਕ ਯੂ ਜੀ। ਪੁੱਛਦੇ ਆ ਆਪਾਂ ਸਰੋਤਿਆਂ ਤੋਂ ਵੀ ਕਿੱਦਾਂ ਤੁਸੀਂ ਸੇਵ ਕਰ ਓਕੇ ਜੀ, ਸਕਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੈਲੋ ਰਾਣੀ ਜੀ, ਸਾਡੇ ਨਾਲ ਲੱਗੇ ਕਾਲ ਤੇ ਨੇ ਪਰਮਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਪਰਮਜੀਤ ਕੌਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਤੁਹਾਨੂੰ ਵਧਾਈਆਂ ਨੇ, ਡਿਜੀਟਲ ਹੋ ਗਏ ਤੁਸੀਂ। ਤੁਹਾਨੂੰ ਵੀ ਬਹੁਤ ਬਹੁਤ, ਸਰੋਤਿਆਂ ਨੂੰ ਜ਼ਿਆਦੀਆਂ ਵਧਾਈਆਂ ਆ ਜਿਹੜੇ ਦੇਖ ਰਹੇ ਆ। ਕ੍ਰੈਡਿਟ ਗੋਜ਼ ਟੂ ਰਾਣੀ ਕਾਲੂ। ਬਹੁਤ ਵਧਾਈਆਂ ਰਾਣੀ ਜੀ, ਤੁਹਾਨੂੰ ਸਾਰਿਆਂ ਨੂੰ ਪੰਜਾਬੀ ਰੇਡੀਓ ਤੇ। ਥੈਂਕ ਯੂ ਜੀ। ਜਿੰਨਾ ਖੱਟੀਆਂ ਮਿੱਠੀਆਂ ਚੀਜ਼ਾਂ ਤੁਸੀਂ ਬਹੁਤ ਕੁਆਰੇ, ਦੇਖ ਲਾ ਮੈਨੂੰ ਕੰਗ ਵੀ ਆ ਗਈ। ਤੁਸੀਂ ਹੁਣ ਇਹ ਦੱਸੋ ਵੀ ਚੁਕੰਦਰ ਜ਼ਿਆਦਾ ਘਰ 'ਚ ਆ ਗਏ ਆ, ਤੇ ਉਹਨਾਂ ਨੂੰ ਕੀ ਕੀ ਆਪਾਂ ਕਰ ਸਕਦੇ ਉਹਨਾਂ ਦਾ ਜੀ, ਸੇਵ ਕਿੱਦਾਂ ਕਰੀਏ ਉਹਨਾਂ ਨੂੰ? ਹਾਂਜੀ, ਵਰਗੀ ਤਾਂ ਚੀਜ਼ ਕੋਈ ਨਹੀਂ ਹੈਗੀ ਜੀ। ਹੁਣ ਮੈਂ ਦੱਸਾਂ ਛੋਟੀ ਛੋਟੀਆਂ ਚੀਜ਼ਾਂ, ਪਰ ਹੁਣ ਇਹ ਕਹਿੰਦੇ ਨੇ ਕਿ ਸਾਂਭ ਕੇ ਰੱਖਣੀ ਆ। ਸਾਂਭ ਕੇ ਰੱਖਣ ਦਾ ਤਾਂ ਸਿਰਕੇ 'ਚ ਹੀ ਰੱਖ ਸਕਦੇ ਹਾਂ ਅਸੀਂ। ਪਰ ਰੋਜ਼ ਦੇ 2 ਚੁਕੰਦਰ 3 ਚੁਕੰਦਰ ਆਰਾਮ ਨਾਲ ਵਰਤ ਸਕਦੇ ਨੇ। ਸਲਾਦ ਦੇ ਵਿੱਚ ਕਰਨਾ ਕੀ ਹੈ, ਜੀ ਜੀ ਜੀ। ਉਤਾਰ ਕੇ ਬਿਲਕੁਲ ਸਿਰਫ ਪਾਣੀ ਉਬਾਲਣਾ ਆ। ਅੱਛਾ ਜੀ। ਪਾਣੀ ਉਬਾਲ ਕੇ ਟੁਕੜੇ ਜਿਹੜੇ ਕੀਤੇ ਹੋਏ ਨੇ, ਜਿਹੜੇ ਸਲਾਦ ਵਿੱਚ ਖਾਣੇ ਨੇ, ਉਹ ਤੁਸੀਂ ਉਬਲਦੇ ਪਾਣੀ ਵਿੱਚ ਪਾ ਦਿਓ। ਪਾ ਕੇ ਬਸ 1 ਸਕਿੰਟ ਦੇ ਵਿੱਚ ਜਾਂ 2 ਸਕਿੰਟ ਦੇ ਵਿੱਚ ਉਹਨਾਂ ਨੂੰ ਕੱਢ ਲਓ। ਠੀਕ ਹੈ ਜੀ। ਸਲਾਦ ਦੇ ਵਿੱਚ ਵਰਤੋ,
ਬਹੁਤ ਹੀ ਤਾਕਤਵਰ ਵੀ ਆ। ਔਰ ਜਿਹੜਾ ਪਾਣੀ ਤੁਸੀਂ ਲਿਆ ਸੀ, ਜਿਹੜਾ ਪਾਣੀ ਤੁਹਾਡਾ ਸੀ ਉਬਾਲ ਲਿਆ ਜਿਹਦੇ ਚ, ਹਾਂਜੀ ਬਹੁਤ ਖੂਬਸੂਰਤ ਕਲਰ ਚ ਆ ਜਾਣਾ ਆ। ਉਹਨੂੰ ਤੁਸੀਂ ਚਾਹੇ ਨਿੰਬੂ ਪਾ ਕੇ ਪੀ ਸਕਦੇ ਆ, ਸੇਵ ਕਰ ਸਕਦੇ ਆ, ਉਹਨੂੰ ਤੁਸੀਂ ਫਰਿੱਜ ਵਿੱਚ ਰੱਖ ਲਓ, ਜੀ ਜਦੋਂ ਕਰੇ ਤੁਹਾਡਾ ਉਹ ਪਾਣੀ ਪੀ ਲਓ ਤੇ ਇਹ ਕੰਮ ਆ ਜਾਂਦੇ ਨੇ। ਤੇ ਮੈਂ ਤੇ ਇਹਦੀ ਸਬਜ਼ੀ ਬਹੁਤ ਬਣਾਉਣੀ ਆ, ਇਹਦੇ ਪੱਤੀਆਂ ਸਣੇ। ਠੀਕ ਹੈ ਜੀ। ਸਬਜ਼ੀ ਦਾ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਸਵਾਦ ਲੱਗਦੀ ਹੈ, ਨਹੀਂ ਕਿ ਸਬਜ਼ੀ ਇੰਨੀ ਸਵਾਦ ਸਬਜ਼ੀ ਬਣਦੀ ਹੈ, ਦਿਲ ਕਰਦਾ ਕਿ ਦੁਬਾਰਾ ਫੇਰ ਬਣਾ ਲਓ। ਠੀਕ ਹੈ ਜੀ। ਉਹਦੇ ਨਾਲ ਖਾਓ। ਔਰ ਇਹਦਾ ਖਾਸ ਮਸਾਲੇ ਸਾਡੇ ਤਾਂ ਸਾਨੂੰ ਆਦਤ ਹੀ ਹੈਗੀ ਆ ਪਿਆਜ਼ ਵਗੈਰਾ ਵੀ ਸਾਰਾ ਕੁਛ ਪਾਉਣਾ, ਗੁਜ਼ਾਰਾ ਹੀ ਨਹੀਂ ਹੈ। ਇਹਦੇ ਵਿੱਚ ਜਿਹੜਾ ਤੁਸੀਂ ਕਰੋ ਕਿ ਟਮਾਟਰ ਲੈਣੇ ਨੇ ਜ਼ਿਆਦਾ, ਪਿਆਜ਼ ਬਿਲਕੁਲ ਨਹੀਂ ਪਾਣਾ, ਨਾ ਪਾਓ ਚੱਲ ਜਾਣਾ ਪਿਆਜ਼। ਅਦਰਕ ਪਾ ਸਕਦੇ ਹੋ, ਲੇਕਿਨ ਜੇ ਅਦਰਕ ਦੀ ਬਜਾਏ ਸੁੰਡ ਵਰਤੋ ਅੱਧਾ ਚਮਚਾ ਜੀ, ਤੇ ਉਹਨੂੰ ਅਦਰਕ ਨੂੰ ਛੱਡ ਦੋ। ਮਿੱਠੀ ਸੌਂਫ ਪੀਸੀ ਹੋਏ, ਠੀਕ ਹੈ ਜੀ। ਹਿੰਗ ਹੋਵੇ ਔਰ ਲਾਲ ਮਿਰਚ ਦੀ ਸ਼ੌਂਕ ਦੇਣੀ ਹੈ, ਸਾਬਤ ਲਾਲ ਮਿਰਚ ਹੋਵੇ। ਟਮਾਟਰ ਮੈਂ ਪਹਿਲੇ ਹੀ ਕਹਿ ਚੁੱਕੀ ਸੀ ਜ਼ਿਆਦਾ ਹੋਣੇ ਚਾਹੀਦੇ ਨੇ। ਹੁਣ ਜਦੋਂ ਤੜਕਾ ਇਹਦਾ ਲਗਾਉਣਾ ਹੈ ਉਹ ਬੜਾ ਅਲੱਗ ਹੈ, ਕਿਉਂਕਿ ਥੋੜੀ ਜਿਹੀ ਚੀਜ਼ ਨਾ ਆਮ ਦੇ ਤੜਕਿਆਂ ਨਾਲੋਂ ਜਦੋਂ ਅਲੱਗ ਬਣਦੀ ਹੈ ਉਹ ਇੱਕ ਅਲੱਗ ਲੱਗਦੀ ਹੈ। ਤੇ ਜੇ ਆਮ ਦੀ ਸਬਜ਼ੀ ਤਰ੍ਹਾਂ ਵੀ ਇਹਦੀ ਸਬਜ਼ੀ ਬਣਾ ਲਓ, ਪੱਤੇ ਸਣੇ ਬਣਾਓ, ਪੱਤੇ ਵੀ ਵਿੱਚ ਬਰੀਕ ਬਰੀਕ ਕਰਕੇ ਪਾਓ। ਠੀਕ ਹੈ ਜੀ। ਉਹ ਜ਼ਿਆਦਾ ਕਲਰਫੁਲ ਬਣਦੀ ਹੈ ਤੇ ਸਵਾਦ ਵੀ ਬਣਦੀ ਹੈ। ਜੇ ਤੁਸੀਂ ਆਮ ਦੀ ਤਰ੍ਹਾਂ ਹੀ ਬਣਾਉਣੀ ਹੈ, ਜਿੱਦਾਂ ਤੁਸੀਂ ਆਮ ਸਬਜ਼ੀਆਂ ਬਣਾਉਂਦੇ ਆ, ਪਿਆਜ਼ ਲਸਣ ਅਦਰਕ ਕਰਕੇ ਟਮਾਟਰ ਪਾ ਕੇ, ਉਹ ਬਣ ਜਾਂਦੀ ਬੜੀ ਸੋਹਣੀ। ਪਰ ਫਲੇਵਰ ਨੂੰ ਥੋੜਾ ਬਦਲਣ ਵਾਸਤੇ, ਜਿੱਦਾਂ ਮੈਂ ਤੁਹਾਨੂੰ ਕਈ ਵਾਰੀ ਦੱਸਿਆ ਕਿ ਸਾਊਥ ਇੰਡੀਅਨ ਚੀਜ਼ਾਂ ਬਣਾਈ ਦੀਆਂ, ਥੋੜਾ ਜਿਹਾ ਚੇਂਜ ਹੁੰਦਾ, ਰਾਈ ਵਗੈਰਾ ਦਾ ਵਾਹਵਾ ਤੜਕਾ ਦੇਈਦਾ, ਜੀਰੇ ਦਾ ਨਾ। ਜੀ। ਕਸ਼ਮੀਰੀ ਜਿਹੜੇ ਨੇ ਉਹ ਕਸ਼ਮੀਰੀ ਮਸਾਲੇ ਇਸਤੇਮਾਲ ਕਰਦੇ ਨੇ, ਉਹਨਾਂ ਦਾ ਖਾਣਾ ਹੁੰਦਾ। ਗੁਜਰਾਤੀ ਜਿਹੜੇ ਨੇ ਉਹ ਹਰ ਸਬਜ਼ੀ ਵੀ ਮਿੱਠਾ ਜ਼ਰੂਰ ਪਾਉਂਦੇ ਨੇ। ਅਲੱਗ ਅਲੱਗ ਸਾਰਿਆਂ ਦੇ ਖਾਣੇ ਨੇ, ਪਰ ਜੇ ਤੁਸੀਂ ਚਾਹੋ ਕਿ ਅਸੀਂ ਹਰ ਸਵਾਦ ਨੂੰ ਆਪਣੇ ਸਰੀਰ ਦੇ ਸਰੀਰ ਨੂੰ ਵੀ ਠੀਕ ਰੱਖਣ ਵਾਸਤੇ, ਯਾਨੀ ਕੁਝ ਚੀਜ਼ਾਂ ਹੁੰਦੀਆਂ ਨੇ ਜ਼ਰੂਰੀ। ਚੁਕੰਦਰ ਦੀ ਬੜੀ ਤਾਕਤਵਰ ਆ। ਤੜਕਾ ਹੁਣ ਸ਼ੁਰੂ ਕਰੋ ਲਾਓ ਜੀ, ਪਹਿਲਾਂ ਹੀ ਰੱਖ ਲਓ ਜਿਹੜੀਆਂ ਚੀਜ਼ਾਂ ਮੈਂ ਦੱਸੀਆਂ, ਮਿੱਠੀ ਸੌਂਫ, ਸਪੈਸ਼ਲ ਇਹ ਗਰਮ ਮਸਾਲਾ ਵੀ ਵਿੱਚ ਪੈਣਾ, ਜੀਰਾ ਸਾਬਤ ਪੈਣਾ, ਹਿੰਗ ਪਾਣਾ। ਤੜਕੇ ਦਾ ਜਾਂ ਸਟੰਟ ਹੀ ਆ ਇਹਦਾ। ਤੇਲ ਪਾਓ ਖੁੱਲਾ ਇਹਦੇ ਵਿੱਚ, ਯਾਨੀ ਆਮ ਸਬਜ਼ੀ ਨਾਲੋਂ ਜਿੱਦਾਂ ਤੁਹਾਡੇ ਜਿੱਦਾਂ ਪਾਉਂਦੇ ਨੇ ਜੀ ਲੈਂਦੇ ਪੰਜਾਬ ਵਾਲੇ। ਮੈਨੂੰ ਨਾਲ ਹੀ ਪਤਾ ਲੱਗਾ। ਵਾਕਈ ਉਹ ਘਿਓ ਤੇਲ ਜ਼ਿਆਦਾ ਵਰਤਦੇ ਆ, ਬਹੁਤ ਜ਼ਿਆਦਾ ਵਰਤਦੇ ਆ ਜੀ। ਉਸ ਤਰੀਕੇ ਨਾਲ ਇਹਦੇ ਚ ਪਾਓ ਤੁਸੀਂ ਜੀ, ਤੇ ਨਾਲ ਹੀ ਉਹਦੇ ਹਲਕਾ ਜਿਹਾ ਮਿਰਚ ਜਿਹੜੀ ਹੈਗੀ ਲਾਲ ਮੈਂ ਦੱਸੀ, ਸੁੱਕੀ ਮਿਰਚ। ਸਬਜ਼ੀ ਦੀ ਕੁਆਂਟਿਟੀ ਦੇਖ ਲਓ, ਜ਼ਿਆਦਾ ਹੈ ਤਾਂ 2 ਮਿਰਚ ਤੋੜ ਕੇ ਪਾ ਲਓ, ਨਹੀਂ ਤਾਂ ਇੱਕ ਹੀ ਪਾ ਲਓ। ਠੀਕ ਹੈ ਜੀ। ਨਾਲ ਉਹਨੂੰ ਨਾ ਜਦੋਂ ਬਰਾਊਨ ਹੋ ਜਾਏ ਉਸ ਤੋਂ ਬਾਅਦ ਜੀਰਾ ਤੇ ਹਿੰਗ ਪਾ ਦੋ। ਔਰ ਉਸ ਤੋਂ ਬਾਅਦ ਆਪਣਾ ਹਲਦੀ ਪੈਣੀ ਹੈ, ਮਿਰਚ ਪੈਣੀ, ਮਸਾਲੇ ਪੈਣੇ। ਯਾਨੀ ਕਿ ਉਹ ਇਸ ਵੇਲੇ ਬੜੀ ਸਾਵਧਾਨੀ ਵਰਤਣੀ ਪੈਣੀ, ਚੀਜ਼ਾਂ ਸਾਰੀਆਂ ਪਹਿਲਾਂ ਤਿਆਰ ਕਰੋ। ਤੇਲ ਇੰਨਾ ਗਰਮ ਹੋਇਆ ਹੁੰਦਾ ਨਾ ਜਦੋਂ ਮਿਰਚ ਭੁੱਜਦੀ ਆ, ਸਭ ਕੁਛ ਜਲਦੀ ਸੁਆਹਾ ਹੋ ਜਾਂਦਾ। ਪਿਆਜ਼ ਤੇ ਅਸੀਂ ਪਾਉਣੇ ਨੀ ਹੈਗੇ, ਪਾ ਰਹੇ ਆ ਨਾ। ਹਾਂਜੀ, ਉਹ ਤੁਸੀਂ ਕੀ ਕਰਨਾ, ਟਮਾਟਰ ਪਹਿਲਾਂ ਹੀ ਕੱਟ ਕੇ ਰੱਖਣੇ। ਜਿਸ ਤਰ੍ਹਾਂ ਹੀ ਹਲਦੀ ਨੇ ਆਪਣਾ ਰੰਗ ਛੱਡਿਆ, ਨਾਲ ਹੀ ਟਮਾਟਰ ਪਾ ਦੋ, ਕੜਛੀ ਦੇ ਹਿਲਾ। ਇਹਦੇ ਕੀਤੇ ਆਪਣੀ ਪਸੰਦ ਦੇ ਮੁਤਾਬਿਕ ਟੁਕੜੇ ਕਰੋ ਚੁਕੰਦਰ ਦੇ। ਠੀਕ ਹੈ। ਪੱਤੇ ਨੇ ਤੇ ਪੱਤਿਆਂ ਸਣੇ ਪਾ ਦੋ, ਔਰ ਨਮਕ ਮਿਰਚ ਮਸਾਲਾ ਆਪਣੇ ਸਵਾਦ ਦੇ ਮੁਤਾਬਿਕ। ਸਪੈਸ਼ਲ ਚੀਜ਼ ਜਿਹੜੀ ਹੈ ਹੋਏਗੀ ਹਿੰਗ, ਮਿੱਠੀ ਸੌਂਫ ਤੇ ਸੁੰਡ ਦਾ ਪਾਊਡਰ। ਸਾਰੇ ਪਾਏ ਨੇ ਬਸ। ਠੀਕ ਹੈ, ਤੱਕੀ ਰਿੱਝੇ ਫਿਰ ਕੋਈ ਨਾ ਬੁੱਝੇ। ਕੁੱਕਰ ਚ ਬਣਾਓ, ਬੈਟਰ ਹੈ ਜੀ ਚੌਲਾਂ ਨਾਲ ਖਾਣਾ। ਸੀਟੀਆਂ ਵਜਾ ਲਓ, ਫਿਰ ਤੁਸੀਂ ਕੁੱਕਰ ਖੋਲੋ। ਲਾਲ ਲਾਲ ਤਰੀ ਇਹਦੀ ਬਣਦੀ ਹੈ, ਇੰਨੀ ਸੋਹਣੀ, ਥੋੜੀ ਰਸਮੀ ਚੀਜ਼ ਬਣਾਉਣੀ ਹੈ। ਉਂਗਲਾਂ ਚੱਟੀ ਜਾਓ, ਔਰ ਫਿਰ ਸਾਡੇ ਰੇਡੀਓ ਤੇ ਜ਼ਰੂਰ ਦੱਸੋ ਵੀ ਅਸੀਂ ਚੁਕੰਦਰ ਦੀ ਸਬਜ਼ੀ ਖਾਧੀ ਸੀ ਬਣਾ ਕੇ। ਠੀਕ ਹੈ ਜੀ, ਠੀਕ ਹੈ। ਭੁਰਜੀ ਵੀ ਬਣ ਜਾਂਦੀ ਹੈ, ਜੇ ਇਕੱਲੇ ਪੱਤਿਆਂ ਦੀ ਵੀ ਬਣਾਉਣੀ ਹੋਵੇ ਨਾ ਭੁਰਜੀ। ਹਾਂ, ਆਪਾਂ ਆਨੇ ਆ ਕਿ ਅੰਬ ਦਾ ਅਚਾਰ ਕਾਫੀ ਸਾਰੇ ਦੱਸ ਗਏ ਨੇ ਮਿਰਚਾਂ ਦਾ, ਔਰ ਬਿਲਕੁਲ ਠੀਕ ਹੈ। ਗੁਰਮੇਲ ਕੌਰ ਜੀ ਨੇ ਦੱਸਿਆ, ਜੋਗਿੰਦਰ ਕੌਰ ਜੀ ਨੇ ਵੀ, ਰਸਪਾਲ ਜੀ ਨੇ, ਸਾਰਿਆਂ ਦੇ ਨਾਂ ਲੈ ਗਏ ਕਿਉਂਕਿ ਅੱਜ ਡਿਜੀਟਲ ਤੇ ਆਉਂਦੀਆਂ ਬੀਬੀਆਂ ਜੀ। ਅਚਾਰ ਜਿਹੜਾ ਹੈਗਾ, ਮਤਲਬ ਕਿ ਹੁਣ ਜਿਹੜੇ ਦੇਸ਼ ਅਸੀਂ ਰਹਿੰਦੇ ਹਾਂ ਨਾ, ਇੱਕ ਇਸ ਦੇਸ਼ ਚ ਸਾਨੂੰ ਕੁਛ ਖਾਣ ਦਾ ਟਾਈਮ ਬਹੁਤਾ ਮਿਲਦਾ ਨਹੀਂ।
ਸਹੀ ਗੱਲ ਆ। ਇਸ ਤਰ੍ਹਾਂ ਕੋਈ ਇੰਨੀ ਭੁੱਖ ਵੀ ਨਹੀਂ ਲੱਗਦੀ ਜਿੱਦਾਂ ਦੀ ਉੱਥੇ ਲੱਗਦੀ ਹੁੰਦੀ ਸੀ, ਕਿਉਂਕਿ ਵਾਤਾਵਰਨ ਦੇ ਹਿਸਾਬ ਦੇ ਨਾਲ ਹੈ, ਮੌਸਮ ਦੇ ਹਿਸਾਬ ਨਾਲ। ਪਰ ਮੈਂ ਨਾ ਕਈ ਵਾਰੀ ਜਜਮੈਂਟ ਕਰਦੀ ਹਾਂ ਕਿ ਜਿਹੜਾ ਤੁਹਾਡਾ ਫ੍ਰਿਜਨੋ ਦਾ ਅਗਲਾ ਜਿਹੜਾ ਇਲਾਕਾ ਹੈਗਾ, ਇਹ ਥੋੜਾ ਕਾਫੀ ਗਰਮ ਹੈ। ਇਹਦੇ 'ਚ ਤੁਸੀਂ 2 ਰੋਟੀਆਂ ਫੜ ਕੇ ਜੇ ਉੱਤੇ ਮਿਰਚ ਰੱਖ ਕੇ ਖਾ ਲਓਗੇ ਨਾ, ਤੇ ਨਾਲ ਪੀ ਲਓ ਲੱਸੀ ਦਾ ਗਲਾਸ, ਤੁਹਾਨੂੰ ਤਸੱਲੀ ਹੋ ਜਾਏਗੀ। ਇੱਕ ਤਾਂ ਗਰਮੀ ਵੀ ਮਰ ਜਾਏਗੀ, ਮੂੰਹ ਦਾ ਸਵਾਦ ਵੀ ਸੱਚੀ ਗਰਮੀ ਬਹੁਤ ਜ਼ਿਆਦਾ, ਵਾਕਈ ਬਹੁਤ ਬਹੁਤੀ ਤਾਂ ਰਸੋਈ 'ਚ ਵੜਨਾ ਵੀ ਨਹੀਂ ਪਊਗਾ, ਪਸੀਨਾ ਲਿਆਈ ਜਾਓ। ਪਰ ਉੱਥੇ ਹੁੰਦਾ ਜੇ ਬਣਾਈ ਰੋਟੀ ਏਦਾਂ ਤੇ ਮੈਂ ਕਹਿੰਦੀ ਆ ਵੀ ਮਜ਼ੇ ਆ ਜਾਂਦੇ, ਭਾਵੇਂ ਪੱਖਾ ਚੱਲਦਾ ਹੋਵੇ ਰਸੋਈ 'ਚ, ਭਾਵੇਂ ਬੰਦ ਰਸੋਈਆਂ ਹੋ ਗਈਆਂ ਨੇ, ਪਸੀਨਾ ਤੇ ਉੱਥੇ ਆਣਾ ਹੀ ਆਣਾ ਨਾ ਸਰੀਰ 'ਚ ਨਿਕਲਣ। ਬਿਲਕੁਲ ਏਦਾਂ ਹੀ ਬੜੀ ਛੇਤੀ ਹੈਲਪ ਹੋਣੀ ਹੈ ਮਿਰਚਾਂ ਨਹੀਂ ਕਹਿੰਦੇ ਨਾ, ਮੋਟੀਆਂ ਮਿਰਚਾਂ ਜਿਹੜੀਆਂ, ਹੈਲਾਪੇਨੋ, ਹਾਂ ਮੋਟੀ ਲਿਆਓ ਤੇ ਉਹਨਾਂ ਨੂੰ ਤੁਸੀਂ ਜਿਵੇਂ ਦੱਸ ਕੇ ਗਿਆ, ਕਿਉਂਕਿ ਡੰਡੀ ਜਿਸ ਵੇਲੇ ਅਚਾਰ 'ਚ ਹੁੰਦੀ ਹੈ ਨਾ ਮਿਰਚ ਦੀ, ਦੇਖਣ ਨੂੰ ਬੜਾ ਖੂਬਸੂਰਤ ਲੱਗਦਾ। ਫਿਰ ਡੰਡੀ ਜਦੋਂ ਰੋਟੀ ਤੇ ਰੱਖੀ ਦਾ ਜਾਂ ਪਲੇਟ 'ਚ ਰੱਖੀ ਦਾ, ਤੇ ਉਹ ਦੇਖਣ 'ਚ ਕਿਹੜੀ ਖੂਬਸੂਰਤ ਚੀਜ਼ ਲੱਗੇ, ਉਹਨੂੰ ਨਹੀਂ ਕੱਢਣਾ ਚਾਹੀਦਾ। ਔਰ ਮੇਰੇ ਵਰਗੇ ਨੂੰ ਜਿਹਨੇ ਹੁਣ ਅੱਜ ਕੱਲ੍ਹ ਹੱਡੀ ਹੁੱਡੀ ਖਾਣੀ ਨੀ, ਉਹ ਡੰਡੀ ਵੀ ਚੂਸੇਗਾ ਤੇ ਫਿਰ ਉਹਦਾ ਪੰਜਾਬੀਆਂ ਨੂੰ ਬਸ ਖੂਬਸੂਰਤੀ ਨਾਲ ਹੀ ਪਿਆ ਬਸ, ਸਵਾਦ ਦੇ ਨਾਲ ਕੀ ਟੇਸਟ ਹੈਗਾ। ਤੇ ਮੂੰਹ 'ਚ ਹੁਣ ਸੁਣਨ ਵਾਲੇ ਛੋਟੇ ਨੂੰ ਪਾਣੀ ਨਾ ਮੂੰਹ ਵਿੱਚ ਆਵੇ ਤੇ ਫਿਰ ਸਾਡੇ ਦੱਸੋ। ਸਹੀ ਗੱਲ, ਫਿਰ ਦੱਸਣ ਦਾ ਵੀ ਕੀ ਫਾਇਦਾ। ਬਿਲਕੁਲ 100% ਸਹੀ। ਇੱਕ ਨੋਟ ਕਰਨ ਵਾਲੀ ਗੱਲ ਹੈ ਕਿ ਤੁਸੀਂ ਕੋਈ ਵੀ ਜਿਹੜਾ ਅਚਾਰ ਪਾਉਂਦੇ ਹੋ, ਚਾਹੇ ਉਹ ਅੰਬ ਨੇ, ਚਾਹੇ ਉਹ ਨਿੰਬੂ ਨੇ, ਚਾਹੇ ਮਿਰਚਾਂ ਹੈ, ਚਾਹੇ ਕੋਈ ਹੋਰ ਸਬਜ਼ੀਆਂ ਨੇ, ਕੱਚੀਆਂ ਹੋਣੀਆਂ ਚਾਹੀਦੀਆਂ। ਜੇ ਕੱਚੀ ਮਿਰਚ ਦਾ ਅਚਾਰ ਪਾਓਗੇ, ਤੁਹਾਡਾ ਕੱਢੇਗਾ ਨਹੀਂ, ਜਾਂ ਸਿਰਗਾ ਪਾ ਲਓ, ਜੋ ਮਰਜ਼ੀ ਪਾ ਲਓ। ਹਾਂ ਸਹੀ ਗੱਲ ਆ। ਚੀਜ਼ ਖਰੀਦਣੀ ਹੈ, ਉਹਨੂੰ ਦੇਖੋ ਕਿ ਕੱਚੀ ਨਾ ਹੋਵੇ। ਮਿਰਚਾਂ ਨੂੰ ਦੇਖ ਦੇਖ ਕੇ ਲਓ, ਮਾੜਾ ਜਿਹਾ ਰੰਗ ਵੀ ਫੜ ਗਈ ਹੋਵੇਗੀ ਨਾ, ਉਹ ਠੀਕ ਹੈ। ਅੱਛਾ, ਉਹ ਵੀ ਠੀਕ ਆ, ਠੀਕ ਹੈ ਜੀ। ਹਾਰਡ ਹੋਵੇ, ਬੇਬੀ ਚੀਜ਼ ਨਾ ਹੋਵੇ, ਜਿੱਦਾਂ ਬੱਚੇ ਅੰਗਰੇਜ਼ੀ ਦਾ ਪੁਆਇੰਟ ਨੋਟ ਕੀਆ ਜਾਏ। ਹਾਂ, ਮੈਂ ਉਹੀ ਆਖਿਆ ਕਿ ਇਹ ਉਹ ਪੁਆਇੰਟ ਹੁੰਦੇ ਨੇ ਜਿਹੜੇ ਅਕਸਰ ਅਸੀਂ ਛੱਡ ਕੇ ਨਾ ਫਿਰ ਮੈਂ ਕਿਹਾ ਨਾ ਜਿੱਦਾਂ ਵਕੀਲ ਜੱਜ ਪੁਆਇੰਟ ਟੂ ਬੀ ਨੋਟਡ। ਬਿਲਕੁਲ ਬਿਲਕੁਲ, ਇਹ ਪੁਆਇੰਟ ਹੁੰਦੇ ਨੇ ਪ੍ਰੀਜ਼ਰਵ ਕਰਨ ਵਾਸਤੇ, ਰੱਖਣ ਵਾਸਤੇ। ਕੱਚੇ ਫਲ ਨੂੰ ਤੋੜ ਕੇ ਕੱਚੀ ਚੀਜ਼ ਨੂੰ ਤੁਸੀਂ ਕੁਛ ਵੀ ਬਣਾਓਗੇ, ਤੁਹਾਡਾ ਉਹ ਜ਼ਿਆਦਾ ਟਾਈਮ ਨਹੀਂ ਕੱਢੂਗੀ ਜੀ, ਨਹੀਂ ਕੱਢੂਗੀ। ਉਮਰ ਹੈਗੀ ਹੈ ਕਿ ਕਿਹੜੀ ਉਮਰ ਦੇ ਵਿੱਚ ਇਹਦੀਆਂ ਮਿਰਚਾਂ, ਜਦੋਂ ਹੁਣ ਘਰ ਦੇ ਵਿਹੜੇ ਮਿਰਚਾਂ ਲੱਗੀਆਂ ਨਾ, ਜਦੋਂ ਪੱਕਣੀਆਂ ਸ਼ੁਰੂ ਹੋ ਜਾਂਦੀਆਂ, ਵਿੱਚ ਲਾਲ ਹੋਣੀ ਸ਼ੁਰੂ ਹੁੰਦੀਆਂ, ਉਹਦੇ ਨਾਲ ਦੀ ਏਜ ਦੀ ਜਿਹੜੀ 10-7 ਮਿਰਚਾਂ ਉਹ ਸਮਝੋ ਹੋ ਗਈਆਂ ਅਚਾਰ ਵਾਲੀਆਂ, ਹਨਾ। ਮਾਰਕੀਟ 'ਚ ਲਿਆਂਦੇ ਹੋ ਤੇ ਮਾਰਕੀਟ ਤੁਸੀਂ ਹੱਥ ਦੇ ਨਾਲ ਚੈੱਕ ਕਰਕੇ ਦੇਖੋ ਕਿ ਆਹ ਬਹੁਤੀ ਬੇਬੀ ਤਾਂ ਨਹੀਂ ਹੈਗੀ, ਹਨਾ, ਬੱਚੀ ਜੀ ਤਾਂ ਨਹੀਂ ਹੈਗੀ, ਵੱਡੀ ਹੁੰਦੀ ਲੇਕਿਨ ਉਹ ਅੰਦਰੋਂ ਕੱਚੀ ਹੁੰਦੀ ਹੈ, 20 ਕੱਚੇ ਹੁੰਦੇ। ਸਹੀ ਗੱਲ ਆ। ਮਿਰਚਾਂ ਨੂੰ ਧੋ ਕੇ ਸੁੱਕਣਾ ਪਾ ਲਿਆ ਜੀ ਤੁਸੀਂ। ਮਿਰਚਾਂ ਨੂੰ ਚੀਰਾ ਜਿਹੜਾ ਹੈ ਨਾ, ਕਦੇ ਵੀ ਮਤਲਬ ਕਿ ਧੋਣ ਤੋਂ ਬਾਅਦ ਇੱਕਦਮ ਨਹੀਂ ਦੇਣਾ, ਗਿੱਲਾ ਹੁੰਦਾ। ਅੱਛਾ ਜੀ, ਚਲ ਜਾਂਦਾ ਅੰਦਰ। ਪਹਿਲਾਂ ਉਹਨਾਂ ਨੂੰ ਬਾਹਰ ਸਾਫ਼ ਕਰ ਲਓ, ਜ਼ਿਆਦਾ ਡਰਾਈ ਕਰ ਲਓ ਚੰਗੀ ਤਰ੍ਹਾਂ, ਫਿਰ ਹਲਕੀ ਜਿਹੀ ਧੁੱਪ ਲਵਾ ਲਓ। ਠੀਕ ਹੈ ਜੀ। ਪਾਣੀ ਸੁੱਕੇ, ਧੁੱਪ ਨਾ ਵੀ ਕਰੋ, ਵੈਸੇ ਡਰਾਈ ਕਰ ਲਓ, ਮਤਲਬ ਡਰਾਈ ਹੋਣਾ ਚਾਹੀਦਾ ਚੀਰੇ ਤੋਂ ਪਹਿਲਾਂ। ਠੀਕ ਹੈ ਜੀ। ਅੰਦਰ ਹੋਣ ਚਾਹੇ ਬਾਹਰ ਰੱਖੇ ਹੋਣ। ਹੁਣ ਅਚਾਰ, ਅੰਬ ਦੇ ਅਚਾਰ ਵਾਲਾ ਸਾਰਾ ਮਸਾਲਾ ਲੈਣਾ ਆ। ਅੱਛਾ ਜੀ। ਇੱਕ ਫੇਰ ਇੱਥੇ ਨੋਟ ਕਰੋ ਚੀਜ਼, ਜੇ ਤੁਹਾਡੇ ਘਰ ਅੰਬ ਦਾ ਅਚਾਰ ਪਿਆ 2-3 ਸਾਲ ਹੋ ਗਏ, ਤੁਸੀਂ ਉਹਨੂੰ ਵਰਤਿਆ ਨਹੀਂ ਹੈਗਾ ਜੀ, ਤੁਸੀਂ ਉਸ ਅਚਾਰ ਨੂੰ ਜੇ ਗੁਠਲੀਆਂ ਵਿੱਚ ਹੈਗੇ ਨਾਲ, ਗੁਠਲੀਆਂ ਨਾਲੋਂ ਅਲੱਗ ਕਰ ਲਓ। ਉਹ ਸਾਰਾ ਮਸਾਲਾ ਵੀ ਤੁਸੀਂ ਇਹਦੇ ਵਿੱਚ ਇਸਤੇਮਾਲ ਪਾ ਸਕਦੇ ਆ ਜੀ। ਉਹ ਮਸਾਲੇ ਵਿੱਚ। ਔਰ ਕਈ ਵਾਰੀ ਹੁੰਦਾ ਕਿ ਡਲੀਆਂ ਕੱਢ ਕੇ ਅਚਾਰ ਦੀਆਂ ਖਾ ਲਈਆਂ, ਪਿੱਛੇ 4-5 ਕੜਛੀਆਂ ਮਸਾਲਾ ਤੇ ਤੇਲ ਪਿਆ ਇਸਤੇਮਾਲ ਕਰ ਸਕਦੇ ਹੋ। ਠੀਕ ਹੈ ਜੀ। ਖੱਟੇ ਦਾ ਖੱਟਾ ਹੋ ਜਾਣਾ, ਮਸਾਲੇ ਦਾ ਮਸਾਲਾ ਹੋ ਜਾਣਾ। ਹੋਰ ਕੁਛ ਫਰੈਸ਼ ਪਾਣਾ ਆ ਆਪਣੇ ਅਚਾਰ ਦੇ ਵਿੱਚ, ਕਿੰਨੇ ਜ਼ਿਆਦਾ ਵਧਿਆ ਹੋਇਆ ਉਸ ਹਿਸਾਬ ਨਾਲ ਤੁਸੀਂ ਉਹਦੇ 'ਚ ਨਮਕ ਮਿਰਚ ਪਾਣਾ। ਤੀਸਰੀ ਗੱਲ, ਨਮਕ ਹਮੇਸ਼ਾ ਅਚਾਰ ਵਿੱਚ ਤੇਜ਼ ਹੋਣਾ ਚਾਹੀਦਾ। ਠੀਕ ਹੈ ਜੀ। ਮਸਾਲੇ ਉਹੀ ਜਿਹੜੇ ਜੀ ਅੰਬ ਦੇ ਅਚਾਰ ਵਾਲੇ, ਔਰ ਰਾਈ ਪਾਊਡਰ ਹੈਗਾ ਇਹਦੇ 'ਚ। ਠੀਕ ਹੈ ਜੀ। ਇਹਨੂੰ ਗੜਮੜ ਕਰਕੇ ਪਾਣਾ ਹੈ। ਸੌਂਫ ਪਾਣੀ ਹੈ ਤੁਸੀਂ ਇਹਦੇ ਵਿੱਚ, ਲਾਲ ਮਿਰਚ ਪਾਣੀ ਹੈ, ਮੇਥੇ ਪਾਣੇ ਨੇ, ਮੇਥੇ ਹਲਕੇ ਜਿਹੇ ਘੱਟ ਪਾਣੇ ਨੇ ਜੀ। ਔਰ ਜਦੋਂ ਮੈਂ ਮਸਾਲਾ ਦੱਸਿਆ ਅਚਾਰ ਦਾ ਬਚਿਆ ਹੋਇਆ, ਉਹ ਪਾਣਾ ਹੈ। ਤਾਂ ਤੁਸੀਂ ਅੰਬ ਵੀ, ਜੇ ਅਚਾਰ ਵੀ ਨਹੀਂ ਤੁਸੀਂ ਖਾਣਾ ਪਸੰਦ ਕਰਦੇ, ਉਹਨੂੰ ਅਚਾਰ ਨੂੰ ਬਾਹਰ ਪਲੇਟ ਦੇ ਵਿੱਚ ਰੱਖੋ, ਢੱਕ ਕੇ ਜਾਲੀ ਨਾਲ ਉਹਨੂੰ ਇੱਕ ਧੁੱਪ ਲਵਾ ਲਓ। ਅੰਬੀਆਂ ਦੇ ਸੈਪਰੇਟ ਕਰਕੇ ਵਿੱਚੇ ਗ੍ਰਾਈਂਡ ਕਰ ਲਓ ਸਾਰੇ ਇਹ ਮਸਾਲੇ। ਠੀਕ ਹੈ ਜੀ।
ਮਿਰਚਾਂ ਨੂੰ ਤੁਸੀਂ ਸੁਕਾ ਕੇ ਚੀਰਾ ਦੇ ਲਓ ਸੈਂਟਰ ਦੇ ਵਿੱਚ। ਜੇ ਤੁਸੀਂ ਬਹੁਤ ਹੀ ਕੌੜੀ ਮਿਰਚ ਨਹੀਂ ਚਾਹੁੰਦੇ, ਬੀਜ ਬਹੁਤ ਵਿੱਚ ਜ਼ਿਆਦਾ ਨੇ, ਤਾਂ ਤੁਸੀਂ 50% ਬੀਜ ਮਾਈਨਸ ਕਰ ਲਓ ਔਰ ਬਾਕੀ ਬੀਜ ਜਿਹੜੇ ਨੇ ਮਸਾਲੇ ਵਿੱਚ ਰਲਾ ਲਓ ਕੱਢ ਕੇ। ਠੀਕ ਹੈ ਜੀ। ਕਰ ਲਓ ਭਰਮੀਆਂ ਮਿਰਚਾਂ ਨੇ, ਠੀਕ ਹੈ ਜੀ 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 ਜੀ। ਬਿਲਕੁਲ ਹਲਕਾ ਜਿਹਾ, ਸਿਰਫ 1 ਚਮਚਾ ਤਾਂ 1.5 ਚਮਚਾ ਤੁਸੀਂ ਜੇ ਪਾਊਂਡ ਮਿਰਚਾਂ ਹੈਗੀਆਂ ਨੇ ਤੇ ਸਿਰਕੇ ਦਾ ਇਸ ਸੁੱਕੇ ਮਸਾਲੇ ਚ ਰਲਾਣਾ। ਠੀਕ ਹੈ ਜੀ। ਔਰ ਜੇ ਤੁਸੀਂ ਮਸਾਲਾ ਤੇਲ ਵਾਲਾ ਨਹੀਂ ਸੀ, ਨਵਾਂ ਮਸਾਲਾ ਤਿਆਰ ਕੀਤਾ, ਤਾਂ ਉਸ ਮਸਾਲੇ ਹੁਣ ਤੁਸੀਂ ਕਿਹਾ ਨਾ, ਤੁਸੀਂ ਹੁਣੇ ਪ੍ਰਵੀਨ ਜੀ ਕਹਿ ਕੇ ਗਏ, ਮੈਂ ਸੁਣ ਰਹੀ ਸੀ ਕਿ ਸਮੈਲ ਮਾਰਦਾ ਤੇਲ ਕਿਕ ਮਾਰਦਾ। ਅੰਬ ਦੇ ਅਚਾਰ ਦੇ ਵਿੱਚ ਵੀ ਤੇ ਕਿਸੇ ਵੀ ਅਚਾਰ ਦੇ ਵਿੱਚ ਮੈਂ ਅੱਜ ਤੱਕ ਕਦੀ ਵੀ ਕੱਚਾ ਤੇਲ ਨਹੀਂ ਪਾਇਆ। ਕੱਚਾ ਤੇਲ ਸੀਗੇ ਅਚਾਰ ਦੇ ਵਿੱਚ, ਪਰ ਮੈਂ ਉਹਦੇ ਚ ਵੀ ਕਰਦੀ ਆ ਕਿ ਤੇਲ ਨੂੰ ਪਹਿਲਾਂ ਹੀ ਬੋਇਲ ਕਰਕੇ ਨਾ, ਗਰਮ ਕਰਕੇ ਧੂੰਆਂ ਜਿਹਾ ਉਹਦਾ ਕੱਢ ਕੇ ਰੱਖ ਲੈਣਾ ਆ। ਹੋ ਜਾਣਾ ਚੰਗੀ ਤਰ੍ਹਾਂ ਟੈਂਪਰੇਚਰ ਆ ਜਾਣਾ, ਫਿਰ ਉਹਨੂੰ ਅਚਾਰ ਚ ਪਾਉਣਾ। ਠੀਕ ਹੈ ਜੀ। ਹੁਣ ਰਾਣੀ ਜੀ ਮਸਾਲੇ ਸਾਰੇ ਤਿਆਰ ਹੋ ਗਏ ਨੇ, ਤੇ ਤੁਸੀਂ ਕੀ ਕਰਨਾ ਆ ਜੀ, ਇਹ ਮਸਾਲੇ ਸੁੱਕੇ ਸੀ ਨਾ, ਇਹਨਾਂ ਨੂੰ ਗਿੱਲੇ ਕੀ ਕਰਨਾ, ਤੇਲ ਜਿਹੜਾ ਤੁਸੀਂ ਜਲਾ ਕੇ ਠੰਡਾ ਕਰਕੇ ਰੱਖਿਆ ਉਹਨੂੰ ਪਾ ਲੈਣਾ ਵਿੱਚ ਮਿਕਸ ਕਰ ਲੈਣਾ। ਠੀਕ ਹੈ ਜੀ। ਪੇਸਟ ਬਣ ਗਏ ਹੈ ਨਾ। ਤੇ ਜੇ ਬਾਅਦ ਦੇ ਮਰਤਮਨ ਵਾਲੇ ਮਸਾਲਾ ਵਰਤਦੇ ਤਾਂ ਆਪੇ ਹੀ ਸਾਰਾ ਕੁਛ ਹੈਗਾ ਵਿੱਚ, ਉਹਨੂੰ ਕੁਛ ਕਰਨ ਦੀ ਲੋੜ ਨਹੀਂ। ਠੀਕ ਹੈ ਜੀ। ਚੀਰਾ ਦਿੱਤੀਆਂ ਹੋਈਆਂ ਮਿਰਚਾਂ ਦੇ ਵਿੱਚ ਤੁਸੀਂ 1 ਚਮਚਾ ਲਓ ਮਸਾਲਾ ਭਰ ਦੋ, ਨਹੀਂ ਤਾਂ ਤੁਸੀਂ ਦਸਤਾਨਾ ਪਾ ਕੇ ਹੱਥ ਦੇ ਨਾਲ ਇਹ ਕੰਮ ਕਰੋ ਤੇ ਜ਼ਿਆਦਾ ਵਧੀਆ ਪਰਫੈਕਟ ਰਹਿੰਦਾ ਜੀ। ਠੀਕ ਹੈ। ਤੇ ਮਰਤਮਾਨ ਦੇ ਵਿੱਚ ਤੁਸੀਂ ਮਿਰਚਾਂ ਨੂੰ ਮਸਾਲਾ ਭਰ ਕੇ ਲਗਾਉਣ ਤੋਂ ਪਹਿਲਾਂ, ਜੇ ਧੁੱਪ ਹੈਗੀ ਜਿੱਦਾਂ ਦੀ ਅੱਜ ਕੱਲ੍ਹ ਚੱਲ ਰਹੀ ਚਮਕਦੀ ਧੁੱਪ, ਤੁਸੀਂ ਭਰ ਕੇ ਇਹਨਾਂ ਨੂੰ ਮਸਾਲੇ ਚ ਟਰੇ ਤੇ ਰੱਖ ਕੇ ਕਵਰ ਕਰ ਦੋ ਤੇ ਧੁੱਪੇ ਪੈ ਰਹਿਣ ਦੋ 2-4-5 ਘੰਟੇ। ਜੀ। ਉਸ ਤੋਂ ਬਾਅਦ ਸ਼ੀਸ਼ੇ ਦੇ ਮਰਤਬਾਨ ਦੇ ਵਿੱਚ ਏਦਾਂ ਸਜਾ ਦੋ ਉਹਨਾਂ ਨੂੰ ਜੀ, ਕਰਕੇ ਉੱਪਰ ਥੱਲੇ ਐਨ ਸੈੱਟ ਕਰਕੇ ਰੱਖ ਦੋ। ਔਰ ਗਰਮ ਕੀਤਾ ਹੋਇਆ ਤੇਲ ਜਿਹੜਾ ਹੈਗਾ ਠੰਡਾ ਹੋ ਜੇ ਜਦੋਂ, ਉਦੋਂ ਉਹਨਾਂ ਦੇ ਉੱਤੇ ਪਾ ਦੋ ਮਿਰਚਾਂ ਦੇ। ਠੀਕ ਹੈ ਜੀ। ਪਾ ਕੇ ਢੱਕ ਦਿਓ ਤੇ ਚੌਥੇ ਦਿਨ ਮਿਰਚ ਨੂੰ ਖਾ ਕੇ ਵੇਖ ਲਓ। ਤੁਹਾਨੂੰ ਜੇ ਲੱਗਦਾ ਹੈ ਕਿ ਤੇਲ ਬਹੁਤ ਘੱਟ ਹੈ ਜਾਂ ਕਿੱਦਾਂ ਹੈ, ਇਹ ਤਾਂ ਬਹੁਤ ਡੁੱਬਣ ਦੀ ਵੀ ਨਹੀਂ, ਲੈ ਕੇ ਉੱਤੋਂ ਇੱਕ ਮਿਰਚ ਚੁੱਕ ਕੇ ਜਾਂਦੀ ਇਹਦੀ ਖਾਣੀ ਸ਼ੁਰੂ ਕਰੋ, ਵੱਡੀਆਂ ਹੁੰਦੀਆਂ ਨਾ ਮਿਰਚਾਂ। ਹਾਂਜੀ ਹਾਂਜੀ। ਉਹਨਾਂ ਕੀ ਬਹੁਤਾ ਵੀ ਕੁੱਟ ਕੇ ਮਸਾਲਾ ਨਹੀਂ ਭਰਨਾ। ਜਿਹੜੇ ਤੇਜ਼ ਖਾਂਦੇ ਨੇ ਨਾ ਮਸਾਲੇ, ਉਹ ਤੇ ਨੇ ਜੀ ਗੁੱਠੇ ਨਾਲ ਮੈਂ ਦੱਬ ਕੇ ਵਿੱਚ। ਠੀਕ ਹੈ ਜੀ। ਠੀਕ ਹੈ। ਫਿਰ ਉਹ ਕਵਰ ਕਰ ਦਿੰਦੇ ਨੇ। ਪਰ ਜਿਹੜੇ ਥੋੜਾ ਲਾਈਟ ਖਾਂਦੇ ਨੇ ਉਹਨਾਂ ਉਹ ਆਪਣੇ ਤੁਹਾਡੇ ਪਰਿਵਾਰ ਤੇ ਤੁਹਾਡੇ ਹਿਸਾਬ ਤੇ ਆ। ਠੀਕ ਹੈ ਜੀ। ਅਚਾਰ ਬਣਾਓ ਸ਼ੁਰੂ ਤੋਂ ਤੇ ਸਾਨੂੰ ਦੱਸੋ ਕਿਸ ਤਰ੍ਹਾਂ ਦਾ ਬਣਿਆ। ਮੈਂ ਜ਼ਰੂਰ ਜੀ ਜ਼ਰੂਰ। ਥੈਂਕ ਯੂ ਪਰਮਜੀਤ ਜੀ, ਥੈਂਕ ਯੂ, ਧੰਨਵਾਦ ਤੁਹਾਡਾ। ਕੱਲ ਨਵਾਂ ਤਜਰਬਾ ਕੀਤਾ ਸੀ, ਪ੍ਰਾਹੁਣੇ ਆਏ ਹੋਏ ਸੀ, ਅਸੀਂ ਬਣਾਇਆ ਆਟਾ ਗੁੰਨ ਕੇ ਪਾ ਕੇ, ਪੀਸਰੀ ਦਾ ਆਟਾ ਜਿਹੜਾ ਬਣਾਉਂਦੇ ਹਾਂ ਅਸੀਂ ਉਸੇ ਤਰੀਕੇ ਨਾਲ ਹੁਣ ਸਾਰੇ ਬਣਾਉਂਦੀਆਂ ਹੀ ਨੇ। ਪਰ ਅਸੀਂ ਉਹਦੇ ਮਿੱਠੀਆਂ ਰੋਟੀਆਂ ਤੰਦੂਰ ਚ ਲਾ ਕੇ ਬਣਾਈਆਂ। ਆਏ ਹਾਏ ਕਿਆ ਬਾਤ ਹੈ। ਚਾਹ ਨਾਲ, ਅਚਾਰ ਨਾਲ ਖਾਧੀਆਂ ਕਿ ਚਾਹ ਨਾਲ ਖਾਧੀਆਂ? ਨਾਲ ਵੀ ਖਾਸ ਦਾ ਅਚਾਰ ਵੀ ਲਿਆ ਨਾਲ ਨਿੰਬੂ ਦਾ। ਠੀਕ ਹੈ ਜੀ। ਨਾਲ ਚਾਹ ਵਾਲੇ ਕੱਪ ਲੈ ਤੇ ਮੈਂ ਕਹਿੰਦੀ ਹਾਂ ਕਿਆ ਬ੍ਰੇਕਫਾਸਟ ਸੀ, ਬੜਾ ਮਜ਼ਾ ਆਇਆ। ਗਰਮ ਗਰਮ ਤੰਦੂਰੀ ਰੋਟੀ ਗੁੜ ਵਾਲੀ ਜੀ ਜੀ ਬਣਾਏ, ਪਰ ਜਿੱਦਾਂ ਗੁੜ ਦੀ ਫੀਲਿੰਗ ਦੇ ਕੇ ਨਾ ਅੰਦਰ ਪੇੜੇ ਦੇ ਦੇਸੀ ਸ਼ੱਕਰ ਦੀ ਘਿਓ ਪਾ ਕੇ ਉਹਨੂੰ ਪੇੜੇ ਵਿੱਚ ਪਾ ਦਿੱਤਾ ਔਰ ਉਹਨੂੰ ਹਲਕਾ ਵੇਲ ਕੇ ਫਿਰ ਛੰਡ ਕੇ ਤੇ ਤੰਦੂਰ ਦੇ ਵਿੱਚ ਲਾਇਆ। ਠੀਕ ਹੈ। ਥੈਂਕ ਯੂ, ਬਹੁਤ ਵਧੀਆ ਰੈਸਪੀ। ਬਹੁਤ ਬਹੁਤ ਧੰਨਵਾਦ ਪਰਮਜੀਤ ਜੀ। ਥੈਂਕ ਯੂ ਪਰਮਜੀਤ ਜੀ, ਥੈਂਕ ਯੂ, ਧੰਨਵਾਦ ਤੁਹਾਡਾ। ਤੇ ਰਾਣੀ ਜੀ ਅੱਗੇ ਸਾਡੇ ਨਾਲ ਕਾਲ ਤੇ ਹੈ ਨੇ ਜੀ ਹਰਜਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਹਰਜਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਰਾਡੀਓ ਸੁਣਨਾ ਭੁੱਲ ਗਈ ਅੱਜ। ਮੈਂ ਪਿਛਲੀ ਵਾਰੀ ਸੁਣਿਆ ਸੀ ਤੁਸੀਂ ਦੱਸਣਾ ਕਿਸੇ ਨੇ ਵੀ ਸ਼ੂਗਰ ਵਾਲਿਆਂ ਵਾਸਤੇ ਪਨੀਰੀ ਕਿੱਦਾਂ ਬਣਾਉਣੀ ਆ। ਜੇ ਕਿਸੇ ਨੇ ਦੱਸੀ ਆ ਦੱਸ ਦਿਓ, ਜੇ ਰਿਕਾਰਡ ਹੁੰਦਾ ਤਾਂ ਦੱਸ ਦਿਓ, ਸੁਣ ਲਈਏ ਕਿਤੇ। ਅੱਛਾ, ਦੱਸਿਆ ਨਹੀਂ ਜੀ ਕਿਸੇ ਨੇ, ਦੇਖ ਲੈਣੇ ਜੇ ਕੋਈ ਦੱਸ ਦਊਗਾ ਤਾਂ ਜੀ ਪੁੱਛ ਲੈਣੇ ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਤੇ ਅੱਗੇ ਸਾਡੇ ਨਾਲ ਕਾਲ ਤੇ ਨੇ ਸੁਰਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਸੁਰਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਕਿੱਦਾਂ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਜੀ। ਰਾਣੀ ਭੈਣ ਜੀ ਨੇ ਗਰਮੀ ਸਾਡੀ ਉਹਨਾਂ ਵੀ ਭੇਜ ਦਿੱਤੀ ਆ ਹੁਣੇ ਭੇਜੀ, ਹਜੇ ਪਲੇਨ ਚ ਬੈਠੀ ਆ ਹੁਣੇ। ਸਾਡੇ ਵੀ ਵਾਲੇ ਆ ਰਹੇ ਆ। ਅੱਛਾ ਜੀ। ਮੈਂ ਤੁਹਾਨੂੰ ਦੱਸਣਾ ਕਿ ਸਾਡੇ ਵੀ ਗੁਆਂਢ ਨਾ ਉਹ ਜਿਹੜੇ ਆ ਹੈਗੇ ਚਕੰਦਰ, ਹਾਂਜੀ, ਅਮਰੀਕਾ ਦੇ 3-4 ਘਰਾਂ ਦੇ ਵਿੱਚ ਨਾ ਉਹਨੇ ਵੀਡੀਓ ਆ ਉਹਨੇ ਵੀ ਮੈਨੂੰ ਦਿੱਤੇ। ਤੁਸੀਂ
ਸਭ ਤੋਂ ਸੌਖਾ ਤਰੀਕਾ ਆ, ਇਹਨਾਂ ਨੂੰ ਧੋ ਕੇ ਕੱਟ ਕੇ ਨਾ ਬਰੀਕ ਬਰੀਕ ਤਾਂ ਜਿੱਪਰ ਬੈਗ ਚ ਪਾ ਕੇ ਫਰੀਜ਼ ਕਰ ਲਓ। ਫਰੀਜ਼ ਕਰ ਲਓ ਜੀ। ਸਮੂਥੀ ਚ ਪਾ ਲੈ। ਠੀਕ ਹੈ, ਸਮੂਦੀ ਬਣਾ ਕੇ। ਹਾਂਜੀ, ਸਿਆਲ ਨੂੰ ਅੱਗੇ। ਦੂਜੀ ਗੱਲ ਇਹ ਆ ਕਿ ਤੁਹਾਡੇ ਬਨਾਨਾ ਪੈਪਰ ਵੀ ਜ਼ਿਆਦਾ ਆ। ਹੈਗੇ ਆ ਬਨਾਨਾ ਪੈਪਰ ਹੁੰਦੀਆਂ ਨਾ ਅੱਜ ਕੱਲ, ਉਹਦੀ ਸਬਜ਼ੀ ਮੈਂ ਤੁਹਾਨੂੰ ਦੱਸਦੀ ਆ ਕਿ ਉਹਨਾਂ ਨੂੰ ਨਾ ਬਨਾਨਾ ਪੈਪਰ ਨੂੰ ਕੱਟ ਲੈਣਾ 2-2 3-3 ਤੇ ਉਹਨਾਂ ਦੇ ਲੰਮੇ ਲੰਮੇ ਪੀਸ ਕੱਟ ਲੈਣੇ। ਅੱਛਾ ਜੀ। ਉਹਨੂੰ ਥੋੜਾ ਜਿਹਾ ਤਿਲ ਜ਼ਿਆਦਾ ਪਾ ਕੇ, ਜੀਰਾ ਪਾ ਕੇ ਨਾ, ਕੋਈ ਗੰਡਾ ਗੁੰਡਾ ਨਹੀਂ ਪਾਉਣਾ, ਤੇ ਉਹਨਾਂ ਨੂੰ ਥੋੜਾ ਜਿਹਾ ਹੀ ਗਰਮ ਕਰਨਾ ਕਿਉਂਕਿ ਛੇਤੀ ਉਹ ਬਣ ਜਾਂਦੀਆਂ ਹਨਾ। ਅੱਛਾ ਜੀ। ਜਦੋਂ ਸੌਫਟ ਜਿਹੀਆਂ ਹੋ ਗਈਆਂ, ਲੂਣ ਮਿਰਚ ਮਸਾਲਾ ਜਿਹੜਾ ਆਪਾਂ ਪਾਉਣੇ ਆ ਉਹ ਪਾ ਕੇ, ਅੰਬਚੂਰ ਵੀ ਪਾ ਲੈਣਾ। ਉਹਦੇ ਵਿੱਚ ਥੋੜਾ ਜਿਹਾ ਤੁਸੀਂ ਬੇਸਣ ਪਾਉਣਾ। ਅੱਛਾ ਜੀ। ਠੀਕ ਹੈ। ਬੇਸਣ ਤੁਸੀਂ ਉੱਪਰ ਜਿੱਦਾਂ ਨਾ ਅੰਦਾਜ਼ੇ ਦੇ ਨਾਲ ਭੁੱਖਣਾ, ਬਹੁਤਾ ਨਹੀਂ ਪਾਉਣਾ, ਜਿਹੜਾ ਬੇਸਣ ਦਾ ਹੀ ਸਵਾਦ ਆਵੇ। ਠੀਕ ਹੈ ਜੀ। ਥੋੜਾ ਜਿਹਾ ਪਾ ਕੇ ਨਾ ਹਲਕੀ ਅੱਗ ਤੇ ਫੇਰ ਉਹਨੂੰ ਥੋੜਾ ਜਿਹਾ ਸੇਕ ਲਵਾ ਲੈਣਾ, ਉਹ ਬਹੁਤ ਹੀ ਸਵਾਦ ਬਨਾਨਾ ਪੈਪਰ ਬਣਦੀਆਂ। ਠੀਕ ਹੈ ਜੀ। ਟਾਈਮ ਜੇ ਹੈਗਾ ਤਾਂ ਮੈਂ ਬੇਸਣ ਵਾਲੀ ਫਟਕੜੀ ਦੱਸਣੀ ਸੀ, ਜਿਹੜਾ ਮੰਗਲਵਾਰ ਨੂੰ, ਨਹੀਂ ਤਾਂ ਮੈਂ ਫੇਰ ਦੱਸ ਦਊਂਗੀ। ਉਹ ਫਿਰ ਮੰਗਲਵਾਰ ਵਾਲੇ ਹਾਂਜੀ ਫੇਰ ਦੱਸ ਦਿਓ। ਹਾਂਜੀ, ਔਰ ਸਾਡਾ ਟਾਈਮ ਵੀ ਹੋਣ ਵਾਲਾ, ਸਾਡੇ ਕੋਲ ਟਾਈਮ ਘੱਟ ਆ। ਹੁਣ ਗਰਮੀ ਤੁਸੀਂ ਇੱਥੇ ਰੱਖੋ, ਅਸੀਂ ਇੱਥੇ ਬਹੁਤ ਮਰਦੇ ਜਾਂਦੇ ਹਾਂ। ਠੀਕ ਹੈ ਜੀ। ਠੀਕ ਹੈ। ਥੈਂਕ ਯੂ, ਧੰਨਵਾਦ। ਸਟੋਰ ਕਰ ਲੈਨੇ ਅਸੀਂ। ਹਾਂਜੀ ਜੀ, ਥੈਂਕ ਯੂ ਜੀ, ਧੰਨਵਾਦ ਤੁਹਾਡਾ। ਤੇ ਰਾਣੀ ਜੀ ਆਪਾਂ ਇੱਕ ਬ੍ਰੇਕ ਆਪਣੀ ਵਾਕਈ ਮਿਸ ਹੋ ਗਈ, ਮੈਂ ਸੋਚ ਰਹੀ ਸੀ। ਤੇ ਨਹੀਂ, ਮਿਸ ਨਹੀਂ ਹੋਣ ਦਿੰਦੇ ਅਸੀਂ, ਬ੍ਰੇਕ 'ਚ ਜਾ ਰਹੇ ਹਾਂ ਜਲਦੀ ਨਾਲ, ਬ੍ਰੇਕ ਤੋਂ ਬਾਅਦ ਵਾਪਸ ਜੀ।
ਜੀ ਜਨਾਬ, ਇੱਕ ਵਾਰੀ ਫਿਰ ਮੁੜ ਕੇ ਵਾਪਸ ਆ ਗਿਆ। ਪ੍ਰੋਗਰਾਮ ਚੱਲ ਰਿਹਾ ਜੀ ਘਰ ਸੰਸਾਰ ਤੇ ਹੁਣ ਰਾਣੀ ਜੀ ਸਾਡੇ ਕੋਲ ਵੇਲਾ ਥੋੜਾ ਹੈ, ਸਾਡੇ ਨਾਲ ਕਾਲਰ ਵੀ ਮੌਜੂਦ ਹੈਗੇ, ਉਹਨਾਂ ਨਾਲ ਵੀ ਕਰਨੀ ਗੱਲਬਾਤ, ਇਸ ਕਰਕੇ ਤੁਹਾਨੂੰ ਪਹਿਲੇ ਮੈਂ ਛੇਤੀ ਨਾਲ ਜੀ ਆਇਆਂ ਨੂੰ ਕਹਿ ਲਵਾਂ ਤੇ ਜੀ ਆਇਆਂ ਨੂੰ ਜੀ ਸਾਡੇ ਕਾਲਰ ਜਿਹੜੇ ਨੇ ਉਹਨਾਂ ਦਾ ਵੀ ਟਾਈਮ ਹੈਗਾ ਤੇ ਸਾਡੇ ਨਾਲ ਨੇ ਜੀ ਕਮਲਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਕਮਲਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਪ੍ਰਵੀਨ, ਕੀ ਹਾਲ ਚਾਲ ਹੈ ਜੀ? ਸਭ ਵਧੀਆ ਜੀ, ਰੱਬ ਦਾ ਬਹੁਤ ਸ਼ੁਕਰ। ਹਾਂਜੀ ਪ੍ਰਵੀਨ, ਮੈਂ ਅੱਜ ਨਾ ਪਹਿਲੀ ਵਾਰੀ ਕਾਲ ਕੀਤੀ ਹੈ ਤੁਹਾਨੂੰ, ਮੈਂ ਸਤਿ ਸ਼੍ਰੀ ਅਕਾਲ ਕਹਿਣਾ ਜੀ ਆਇਆਂ ਨੂੰ ਜੀ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ। ਹਾਂਜੀ, ਮੈਂ ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਪਸੰਦ ਕਰਦੀ ਹਾਂ ਤੇ ਤੁਸੀਂ ਖੱਟਾ ਮਿੱਠਾ ਜਿਹਾ ਪ੍ਰੋਗਰਾਮ ਕੀਤਾ, ਮੈਂ ਡਰਾਈਵਿੰਗ ਕਰਦੀ ਮੈਂ ਜਦ ਵੀ ਕੰਮ ਤੇ ਜਾਂਦੀ ਹਾਂ ਜਾਂਦੀ ਹਾਂ, ਪ੍ਰੋਗਰਾਮ ਲੱਗਾ ਹੁੰਦਾ, ਮੇਰਾ ਟਾਈਮ ਬਹੁਤ ਵਧੀਆ ਸਪੈਂਡ ਹੁੰਦਾ ਗੱਡੀ ਚਲਾਉਂਦੀ ਦਾ। ਵਾਹ ਜੀ ਵਾਹ, ਥੈਂਕ ਯੂ ਜੀ। ਹਾਂਜੀ ਰਾਣੀ ਭੈਣ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੈਨੂੰ ਜਿੰਨੇ ਵੀ ਤੁਹਾਡੇ ਪ੍ਰੋਗਰਾਮ ਚੰਗੇ ਲੱਗਦੇ ਮੈਂ ਸਾਰੇ ਰਿਕਾਰਡ ਕਰਕੇ ਰੱਖਦੀ ਆ। ਵਾਹ ਵਾਹ ਜੀ, ਥੈਂਕ ਯੂ ਜੀ, ਥੈਂਕ ਯੂ ਕਮਲਜੀਤ ਜੀ, ਥੈਂਕ ਯੂ, ਧੰਨਵਾਦ ਤੁਹਾਡਾ, ਥੈਂਕ ਯੂ, ਬਹੁਤ ਮਿਹਰਬਾਨੀ, ਥੈਂਕ ਯੂ ਜੀ। ਤੇ ਰਾਣੀ ਜੀ ਅੱਗੇ ਸਾਡੇ ਨਾਲ ਕਾਲ ਤੇ ਨੇ ਜਸ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਜਸ ਕੌਰ ਜੀ, ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਿੰਦੂ ਭੈਣ ਜੀ, ਕੀ ਹਾਲ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਛੋਟੀ ਜਿਹਾ ਦੱਸਣਾ ਸੀਗਾ, ਇੱਕ ਮੈਂ ਟਰਾਈ ਕੀਤਾ ਸੀ ਜਦੋਂ ਆਪਾਂ ਆਟਾ ਗੁੰਨਦੇ ਆਪਣੇ ਰੋਟੀ ਪ੍ਰਸ਼ਾਦਾ ਬਣਾਉਣ ਵਾਸਤੇ ਘਰੇ, ਹਾਂਜੀ, ਉਹਦੇ ਵਿੱਚ ਆਪਾਂ ਥੋੜਾ ਜਿਹਾ ਦਹੀਂ ਪਾ ਲਈਏ ਨਾ, ਅੱਛਾ ਜੀ, ਤੇ ਉਹਨੂੰ 5 ਕੁ 7 ਮਿੰਟ ਤੁਸੀਂ ਆਟੇ ਨੂੰ ਗੁੰਨ ਕੇ ਛੱਡ ਦੋ। ਠੀਕ ਹੈ ਜੀ। ਤੇ ਉਹ ਆਟਾ ਜਿਹੜਾ ਥੋੜਾ ਜਿਹਾ ਫੁੱਲ ਜਾਏਗਾ, ਜਿਵੇਂ ਖਮੀਰ, ਉਹਦਾ ਖੱਟੀ ਰੋਟੀ ਨਹੀਂ ਹੁੰਦੀ, ਪਰ ਚਾਹੇ ਤੁਸੀਂ ਦੂਸਰੇ ਦਿਨ ਖਾ ਲਓ, ਆਏ ਲੱਗਦੀ ਰੂਈ ਦੀ ਤਰ੍ਹਾਂ ਰੋਟੀ ਬਣ ਜਾਂਦੀ, ਮੁਲਾਇਮ ਹੋ ਜਾਂਦਾ ਆਟਾ। ਠੀਕ ਹੈ ਜੀ। ਪ੍ਰਸ਼ਾਦਾ ਛੱਕ ਕੇ ਕਹਿ ਦਿੰਦੇ ਵੀ ਢਿੱਡ ਭਰ ਗਿਆ, ਭਾਰੀ ਹੋ ਗਿਆ, ਰੋਟੀ ਨੀਚੇ ਨੀ ਮੇਰੀ ਛਾਤੀ ਤੋਂ ਨੀਚੇ ਨੀ ਉਤਰੀ, ਪਰ ਇਹਦੇ ਵਿੱਚ ਤੁਹਾਨੂੰ ਪਤਾ ਨਹੀਂ ਲੱਗਦਾ ਤੁਸੀਂ ਰੋਟੀ ਖਾਧੀ ਹੈ ਕਿ ਨਹੀਂ ਖਾਧੀ। ਨਹੀਂ ਖਾਧੀ, ਠੀਕ ਹੈ ਜੀ। ਇਹ ਤੇ ਸਭ ਤੋਂ ਵਧੀਆ, ਹਾਂਜੀ, ਵਧੀਆ ਤਰੀਕਾ ਜੀ। ਬਹੁਤ ਲਾਈਟ ਆ, ਬਹੁਤ ਲਾਈਟ ਆ। ਤੁਸੀਂ ਪਰੌਂਠਾ ਬਣਾਓ, ਮੈਂ ਈਵਨ ਹੁਣ ਆਟਾ ਜਦੋਂ ਵੀ ਗੁੰਨਦੀ ਆ ਦਹੀਂ ਪਾ ਕੇ ਗੁੰਨਦੀ ਆ। ਵਾਹ, ਠੀਕ ਹੈ ਜੀ, ਠੀਕ ਹੈ। ਦਹੀਂ ਜ਼ਿਆਦਾ ਵੀ ਨਹੀਂ ਆ, ਕੜਛੀਆਂ 2 ਕੜਛੀਆਂ ਦਹੀਂ ਪਾ ਲਓ, ਆਟੇ ਦੇ ਹਿਸਾਬ ਨਾਲ ਦਹੀਂ ਪਾ ਲਓ, ਥੋੜਾ ਪਾਣੀ ਪਾ ਕੇ ਗੁੰਨ ਲਓ, ਤੇ ਇਹ ਤੇ ਆਪਣੇ ਲਈ ਹਲਕੀ ਵੀ ਆ, ਨਾਲੇ ਉਹਦੀ ਜਿਹੜੀ ਕਾਰਬਸ ਆ ਉਹ ਵੀ ਘੱਟ ਜਾਂਦੀਆਂ ਵਾ। ਵਾਹ, ਠੀਕ ਹੈ ਜੀ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਤੁਹਾਡਾ। ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਸਭ ਨੂੰ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਤੇ ਸਾਡੇ ਨਾਲ ਰਾਣੀ ਜੀ ਅੱਗੇ ਕਾਲ ਤੇ ਨੇ ਗੁਰਮੇਜ ਕੌਰ ਜੀ। ਸਤਿ ਸ਼੍ਰੀ ਅਕਾਲ ਗੁਰਮੇਜ। ਸਤਿ ਸ਼੍ਰੀ ਅਕਾਲ ਜੀ। ਮੇਰਾ ਤਾਂ ਗੁੱਟ ਵੀ ਟੁੱਟ ਗਿਆ। ਹਾਏ ਰੱਬਾ, ਕਿਉਂ? ਜਿਆਦਾ ਹੀ ਮੈਨੂੰ ਤੱਕੜਿਆ ਪਿਆ, ਕਰਦਾ ਲਾਇਆ ਸੀ। ਚਲੋ ਸਾਰਿਆਂ ਦੀਆਂ ਲੈਣੀਆਂ ਚਾਹੀਦੀਆਂ ਸੀ ਕੱਲਾ, ਕੋਈ ਗੱਲ ਨਹੀਂ। ਹਾਂਜੀ, ਪਰਮਜੀਤ ਵੀ ਬਹੁਤ ਵਧੀਆ ਦੱਸ ਕੇ ਗਏ, ਸਾਰੇ ਸਰੋਤੇ ਨੇ ਬੜਾ ਵਧੀਆ ਦੱਸਿਆ। ਹਾਂਜੀ, ਪਰ ਇਹ ਨਹੀਂ ਦੱਸਿਆ ਕਿ ਆਪਾਂ ਧੁੱਪੇ ਵੀ ਦੇਖੀ ਦਾ ਅਚਾਰ। ਮੈਂ ਤਾਂ 5-6 ਦਿਨ ਫਿਰ ਧੁੱਪਾ ਲਵਾਉਂਦੀ ਹੁੰਦੀ ਆ ਉਹਨਾਂ ਨੂੰ। ਠੀਕ ਹੈ ਜੀ। ਅਚਾਰ ਨੂੰ ਕੋਈ ਵੀ ਪਾ ਲਵਾਂ, ਹੈ ਨਾ। ਹਾਂ, ਮੈਂ ਉਹ ਭੁੱਲ ਗਈ ਆ, ਅੰਬਚੂਰ ਜਿਹੜੀ ਬਰੀਕ ਬਰੀਕ ਕਾਲੀ ਰਾਈ ਹੁੰਦੀ, ਉਹ ਨਹੀਂ ਬਹਿ ਗਿਆ ਤਾਂ ਅੰਬਚੂਰ। ਵੇਖਿਆ ਨਾ, ਇੱਕ ਚੀਜ਼ ਭੁੱਲ ਗਈ। ਹਾਂਜੀ, ਉਹ ਚੀਜ਼ ਜ਼ਰੂਰ। ਚਲੋ ਠੀਕ ਹੈ ਜੀ, ਹੁਣ ਪਾ ਲਿਆ ਕਰਾਂਗੇ। ਜੀ ਜ਼ਰੂਰ ਜੀ। ਥੈਂਕ ਯੂ ਗੁਰਮੇਜ ਜੀ। ਪ੍ਰੋਗਰਾਮ ਕਰਦੇ, ਓਕੇ ਜੀ। ਪਰਮਾਤਮਾ ਤੁਹਾਡੀਆਂ ਵੀ ਵੱਡੀਆਂ ਵੱਡੀਆਂ ਉਮਰਾਂ ਕਰੇ, ਪ੍ਰੋਗਰਾਮ ਕਰੋ ਤੇ ਅਸੀਂ ਸੁਣਦੇ ਰਹੀਏ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਤੁਹਾਡਾ ਵੀ। ਹਾਂਜੀ, ਪਰੌਂਠੇ ਦੀ ਭੈਣ ਜੀ ਗੱਲ ਕਰਕੇ, ਮੈਂ ਜਦੋਂ ਨਾ ਮੈਂ ਖੰਡ ਦਾ ਪਰੌਂਠਾ ਜਦੋਂ ਬਣਾਵਾਂ ਤੇ ਉਦੋਂ ਅੰਬ ਦੇ ਚਾਰ ਨਾਲ ਖਾਂਦੀ ਹੁੰਦੀ ਜ਼ਰੂਰ। ਠੀਕ ਹੈ ਜੀ। ਬੜਾ ਸਵਾਦ ਲੱਗਦਾ। ਮੇਰੀਆਂ ਸਹੇਲੀਆਂ ਕਹਿੰਦੀਆਂ ਸਾਨੂੰ ਸ਼ੂਗਰ ਆ, ਸਾਨੂੰ ਨਾ ਦੱਸਿਆ ਕਰ, ਸਾਡਾ ਦਿਲ ਕਰਦਾ। ਠੀਕ ਹੈ ਜੀ, ਠੀਕ ਹੈ ਜੀ। ਬਹੁਤ ਵਧੀਆ ਪ੍ਰੋਗਰਾਮ ਤੁਹਾਡੀ, ਪਰਮਾਤਮਾ ਵੱਡੀ ਵੱਡੀ ਉਮਰ ਕਰੇ ਸਾਰੀ ਟੀਮ ਦੇ। ਬਹੁਤ ਵਧੀਆ ਪ੍ਰੋਗਰਾਮ ਆਉਂਦੇ, ਸੁਣਨ ਨੂੰ ਮਿਲਦੇ। ਓਕੇ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ, ਧੰਨਵਾਦ ਜੀ, ਧੰਨਵਾਦ ਤੁਹਾਡਾ। ਲੋ ਜਨਾਬ, ਇਹ ਸਨ ਜੀ ਅੱਜ ਸਾਡੇ ਲਾਸਟ ਕਾਲਰ। ਰਾਣੀ ਜੀ, ਹੁਣ ਮਾਈਕ ਓਵਰ ਟੂ ਯੂ। ਮੈਂ ਤਾਂ ਡਰਦੀ ਤੇ ਨਹੀਂ ਬੋਲਦੀ। ਟਾਈਮ ਤੇ ਆਪਾਂ ਕੋਲ ਰਹਿ ਨਹੀਂ ਗਿਆ, ਆਪਣਾ ਟਾਈਮ ਹੋ ਗਿਆ ਪੂਰਾ। ਤੇ ਪਰ ਜਾਣ ਤੋਂ ਪਹਿਲਾਂ ਅਨਾਉਂਸਮੈਂਟ ਫੇਰ ਇੱਕ ਵਾਰ ਕਰ ਜਾਈਏ ਕਿ ਭਾਈ ਪਿੰਦਰਪਾਲ ਸਿੰਘ ਜੀ ਕਥਾ ਕਰਨਗੇ ਜੀ ਰੋਜ਼ਾਨਾ ਸ਼ਾਮ ਨੂੰ ਸ਼੍ਰੀ ਰਹਿਰਾਸ ਸਾਹਿਬ ਤੋਂ ਬਾਅਦ, ਤੇ 4 ਲਾਵਾਂ ਦੀ ਸਪੈਸ਼ਲ ਕਥਾ ਕਰਨਗੇ ਜੀ ਉਹ। ਤੇ ਤੁਹਾਨੂੰ ਬਹੁਤ ਵਧੀਆ ਜਾਣਕਾਰੀ ਮਿਲੂਗੀ, ਤੇ ਸਾਰੇ ਜਾਣੇ ਕਥਾ ਜ਼ਰੂਰ ਸੁਣਿਆ ਕਰੋ ਜੀ। ਤੇ ਜਿਹੜੇ ਨਹੀਂ ਸੁਣਦੇ ਉਹ ਵੀ ਸੁਣਨੀ ਸ਼ੁਰੂ ਕਰ ਦਿਓ ਜੀ। ਤੇ ਅੱਜ ਦਾ ਪ੍ਰੋਗਰਾਮ ਸਾਡਾ ਬਹੁਤ ਵਧੀਆ ਰਿਹਾ ਜੀ, ਕਿਉਂਕਿ ਮੈਂ ਤਾਂ ਪ੍ਰਵੀਨ ਨੇ ਇੱਕ ਜਗ੍ਹਾ ਬੈਠ ਕੇ ਪ੍ਰੋਗਰਾਮ ਕੀਤਾ ਤੇ ਤੁਸੀਂ ਲਾਈਵ ਦੇਖਿਆ,
ਤੇ ਤੁਸੀਂ ਪ੍ਰੋਗਰਾਮ 'ਚ ਸਾਡਾ ਸਾਥ ਵੀ ਦਿੱਤਾ, ਸਾਰਿਆਂ ਨੇ ਵਧੀਆ ਰੈਸਪੀਆਂ ਵੀ ਦੱਸੀਆਂ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਤੇ ਪ੍ਰੋਗਰਾਮਾਂ ਨੂੰ ਸਪਾਂਸਰ ਜ਼ਰੂਰ ਕਰਿਆ ਕਰੋ। ਜੇ ਤੁਸੀਂ ਏਦਾਂ ਲਾਈਵ ਪ੍ਰੋਗਰਾਮ ਦੇਖਣਾ ਚਾਹੁੰਦੇ ਆ, ਸੁਣਨਾ ਚਾਹੁੰਦੇ ਆ, ਤੇ ਪ੍ਰੋਗਰਾਮਾਂ ਨੂੰ ਸਪਾਂਸਰ ਜ਼ਰੂਰ ਕਰਿਆ ਕਰੋ ਜੀ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।